ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਸ਼ੂਸਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 13 ਨਵੰਬਰ 2025 30 ਕੱਤਕ ਨਾਨਕ ਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਵੈਲਫਮ ਕੈਨੇਡਾ ਰੋਕੂ ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਫ੍ਰੀਮੌਂਟ ਕੈਲੀਫੋਰਨੀਆ ਤੋਂ ਡਾਕਟਰ ਪ੍ਰਤਪਾਲ ਸਿੰਘ ਨਿਊਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਪ੍ਰਤਪਾਲ ਸਿੰਘ ਨਿਊਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਇੰਟਰਨੈਸ਼ਨਲ ਮੀਡੀਆ TWZ ਵੱਲੋਂ ਰਿਪੋਰਟ ਕੀਤਾ ਗਿਆ ਸੀ ਕਿ ਐਰੀਜ਼ੋਨਾ ਤੋਂ ਭਾਰਤ ਲਈ 3 ਅਵਾਚੀ ਹੈਲੀਕਾਪਟਰ ਲੈ ਕੇ ਉੱਡਿਆ ਕਾਰਗੋ ਜਹਾਜ਼ ਯੂਕੇ ਵਿੱਚ 8 ਦਿਨ ਰੁਕਣ ਤੋਂ ਬਾਅਦ ਵਾਪਸ ਆ ਗਿਆ ਹੈ। ਸੋ ਇਹ ਇੱਕ ਰਹੱਸ ਸੀ ਕਿ ਯੂਕੇ ਤੋਂ ਇਹ ਭਾਰਤ ਕਿਉਂ ਨਹੀਂ ਜਾ ਸਕਿਆ। ਹੁਣ ਹਕੀਕਤ ਸਾਹਮਣੇ ਆਈ ਹੈ ਕਿ ਤੁਰਕੀ ਨੇ ਭਾਰਤ ਜਾਣ ਲਈ ਆਪਣਾ 에ਅਰ ਸਪੇਸ ਦੇਣ ਤੋਂ ਨਾ ਕਰ ਦਿੱਤੀ ਸੀ। ਕੋਈ ਹੈਰਾਨੀ ਨਹੀਂ ਹੈ ਕਿ ਹਕੀਕਤ ਵਿੱਚ ਲਾਲ ਕਿਲੇ ਨੇੜੇ ਹੋਏ ਬੰਬ ਧਮਾਕੇ ਵਿੱਚ ਭਾਰਤੀ ਦੁਮਸ਼ੱਲਿਆਂ ਵੱਲੋਂ ਹੁਣ ਤੁਰਕੀ ਦਾ ਨਾਮ ਵੀ ਜੋੜ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਫ੍ਰੀਮੌਂਟ ਬੇਸਡ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ ਔਰ ਉਹਨਾਂ ਦੇ ਐਫਰਟ ਨਾਲ ਜਿਹੜੀ 50 ਦੇ ਕਰੀਬ ਕਾਂਗਰਸਮੈਨਾਂ ਵੱਲੋਂ ਕਾਕਸ ਬਣੀ ਹੈ ਉਸ ਦੀ ਫਰੈਂਡਸ ਆਫ ਸਿੱਖ ਕਾਂਗਰੈਸ਼ਨਲ ਕਾਕਸ ਉਸ ਦੇ ਨਾਲ ਵੀ ਸੰਬੰਧਿਤ ਨੇ। ਉਹਨਾਂ ਦੇ ਐਫਰਟ ਨਾਲ ਹੀ ਇਹ ਸੰਭਵ ਹੋਇਆ। ਲਗਭਗ ਅੱਧੀ ਸਦੀ ਤੋਂ ਜ਼ਿਆਦਾ ਦਾ ਸਾਡਾ ਸੰਪਰਕ ਹੈ ਸੰਬੰਧ ਹੈ ਵਿਦਿਆਰਥੀ ਜੀਵਨ ਦੇ ਵੇਲੇ ਦਾ ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਇੱਕ ਰਸਤੇ ਤੇ ਤੁਰਦੇ ਹੋ ਖਾਸ ਤੌਰ ਤੇ 80s ਤੋਂ ਬਾਅਦ ਜਿਹੜੀ ਸਾਡੀ ਜਨਰੇਸ਼ਨ ਇੱਕ ਜੰਗ ਦੇ ਵਿੱਚ ਜੂਝੀ, ਇੱਕ ਉਹ ਜਿਨ੍ਹਾਂ ਨੇ ਇੰਟੈਲੈਕਚੁਅਲ ਅਗਵਾਈ ਦਿੱਤੀ, ਇੱਕ ਉਹ ਜਿਨ੍ਹਾਂ ਨੂੰ ਲੱਗਾ ਕਿ ਇਹ ਆਵਾਜ਼ ਬਾਹਰ ਪਹੁੰਚਣੀ ਚਾਹੀਦੀ ਹੈ, ਉਸ ਸਾਰੇ ਮਾਰਗ ਦੇ ਉੱਤੇ ਤੁਰਦਿਆਂ ਕਈ ਵਾਰ ਵਖਰੇਵੇਂ ਵੀ ਹੁੰਦੇ ਨੇ ਹੋਏ ਵੀ ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਹਾਇਤ ਡਿਵੋਸ਼ਨ ਦੇ ਨਾਲ ਡਾਕਟਰ ਸਾਹਿਬ ਨੇ ਜਿਹੜਾ ਉਹ ਸਰਵ ਕੀਤਾ ਅੱਜ ਵੀ ਕਰ ਰਹੇ ਨੇ। ਸਮੁੱਚਾ ਪਰਿਵਾਰ ਸਮਰਪਿਤ ਹੈ ਔਰ ਕੋਈ ਵੀ ਪੰਥ ਦਾ ਉਹਨਾਂ ਨੂੰ ਗੁਰੂ ਨੇ ਕਾਰੋਬਾਰੀ ਕਾਮਯਾਬੀ ਵੀ ਦਿੱਤੀ ਹੈ। ਉਹਨਾਂ ਦੇ ਐਫਰਟ ਸਦਕਾ ਬਹੁਤ ਜ਼ਬਰਦਸਤ ਉਹਨਾਂ ਦਾ ਕੰਮਕਾਰ ਹੈ, ਸਫਲ ਬਿਜ਼ਨਸਮੈਨ ਨੇ। ਲੇਕਿਨ ਸਫਲਤਾ ਤਾਂ ਹੋਰਨਾਂ ਵੀ ਕਈਆਂ ਨੂੰ ਮਿਲੀ ਪਰ ਬਹੁਤ ਘੱਟ ਨੇ ਜਿਨ੍ਹਾਂ ਨੇ ਆਪਣੀ ਉਸ ਆਮਦਨ ਦਾ ਫਿਰ ਕੁਛ ਹਿੱਸਾ ਇਸ ਪਾਸੇ ਵੱਲ ਡਾਈਵਰਟ ਕੀਤਾ ਕਿ ਉਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੁਛ ਕਰਨਾ। ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੀ ਜਿਹੜੀ ਇੱਕ ਕਾਮਯਾਬੀ ਕਿਉਂਕਿ ਜਦੋਂ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ ਤੇ ਬਹੁਤਿਆਂ ਨੂੰ ਲੱਗਾ ਕਿ ਜੀ ਸਰਕਾਰ ਨਵੀਂ ਨੇ ਜਾਂ ਇਹ ਖੋਲ੍ਹ ਦਿੱਤਾ।
ਇਸ ਗੱਲ ਦੇ ਉੱਤੇ ਈਵਨ ਡਾਕਟਰ ਇਕਬਾਲ ਕਰਾਮਤ ਚੀਮਾ ਵੀ ਉਹ ਜਦੋਂ ਕਹਿਣਗੇ ਆਪਣੇ ਬਚਪਨ ਦਾ ਜਾਂ ਦੂਜਾ, ਕਹਿੰਦੇ ਵੀ ਜਿਨ੍ਹਾਂ ਗੁਰਦੁਆਰਿਆਂ 'ਚ ਅੱਜ ਮਹਾਰਾਜ ਦੇ ਪ੍ਰਕਾਸ਼ ਨੇ, ਹਜ਼ਾਰਾਂ ਸਿੱਖ ਹੁਣ ਡਾਇਸਪੋਰਾ ਤੋਂ, ਪੰਜਾਬ ਤੋਂ ਵੀ ਆਉਣ ਲੱਗ ਗਏ ਨੇ, ਉਹਨਾਂ ਦੇ ਵਿੱਚ ਮੈਂ ਡੰਗਰ ਫਿਰਦੇ ਦੇਖੇ ਨੇ, ਉਜੜੇ ਅਮਲੀਆਂ ਦਾ ਉਹ ਟਿਕਾਣੇ ਬਣੇ ਹੁੰਦੇ ਸੀ। ਸੋ ਇਹ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਹੜੇ ਸਾਡੇ ਜੁਝਾਰੂ ਸਿੰਘ ਰਾਵੀ ਪਾਰ ਜਾ ਕੇ ਬੈਠੇ, ਇੱਕ ਕੋਆਰਡੀਨੇਸ਼ਨ ਬਣੀ ਬਾਹਰੋਂ, ਜਿਨ੍ਹਾਂ ਦਾ ਯਤਨ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਗੰਗਾ ਸਿੰਘ ਢਿੱਲੋਂ, ਉਹਨਾਂ ਨੇ ਨਨਕਾਣਾ ਸਾਹਿਬ ਫਾਊਂਡੇਸ਼ਨ ਬਣਾਈ, 70ਵਿਆਂ ਦੀ ਗੱਲ ਹੈ। ਔਰ ਫਿਰ ਜ਼ਿਆਉਲ ਹੱਕ ਦੇ ਵੇਲੇ ਥੋੜ੍ਹੇ ਬਹੁਤ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋਏ, ਨਹੀਂ ਤਾਂ ਜਿਹੜਾ ਲਿਆਕਤ ਅਲੀ ਨਹਿਰੂ ਪੈਕਟ ਦੇ ਥੱਲੇ 3-4 ਮੌਕਿਆਂ 'ਤੇ ਕਾਲੇ ਜਿਹੜੇ ਨੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਹੁੰਦੀਆਂ ਸੀ, ਅੰਮ੍ਰਿਤਸਰੋਂ ਤੁਰਦਿਆਂ ਬਿਲਕੁਲ ਸ਼ੀਸ਼ਿਆਂ ਦੇ ਉੱਤੇ ਜਿਹੜਾ ਹੈ ਉਹ ਕਾਲਾ ਕੱਪੜਾ ਵੀ ਲਪੇਟ ਦਿੱਤਾ, ਕੁਛ ਬਾਹਰ ਨਹੀਂ ਸੀ ਪਤਾ ਲੱਗਦਾ ਵੀ ਕਿੱਥੋਂ ਕੀ ਹੈ, ਸਿੱਧਾ ਉਹਨਾਂ ਨੂੰ ਗੁਰਦੁਆਰੇ ਲਿਜਾਇਆ ਜਾਂਦਾ ਸੀ। ਉੱਥੇ ਉਹੀ ਅਖੰਡ ਪਾਠ ਦਾ ਭੋਗ ਪਾਇਆ। ਸ਼੍ਰੋਮਣੀ ਕਮੇਟੀ ਵਾਲੇ ਵੀ ਆਪਣੀ ਚਾਦਰ ਵਿਛਾ ਦਿੰਦੇ ਸੀ ਮਹਾਰਾਜ ਦੇ ਅੱਗੇ ਕਿ ਭੇਟਾ ਜਿਹੜੀ ਚੜ੍ਹਨੀ ਹੈ ਉਹਨੂੰ ਬੰਨ੍ਹ ਕੇ ਲੈ ਆਉਂਦੇ ਸੀ, ਤੇ ਉੱਥੇ ਉਵੇਂ ਹੀ ਸਵਾਈ ਕਦੇ ਗੁਰਦੁਆਰੇ ਦੇ ਕਿਸੇ 'ਚ ਵੀ ਪ੍ਰਕਾਸ਼ ਤੱਕ ਨਹੀਂ ਸੀ। ਸੋ ਇਹ ਜਦੋਂ ਅਸੀਂ ਖਾਲਿਸਤਾਨ ਦੀ ਮੂਵਮੈਂਟ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ, ਇੱਕ ਤਬਕਾ ਅੱਜ ਵੀ ਕੀ ਖੱਟਿਆ ਜੀ, ਮੁੰਡੇ ਮਰਵਾ ਲਏ, ਕੀ ਮਿਲਿਆ ਕੀ ਨਹੀਂ। ਅੱਜ ਜਿਸ ਪੱਧਰ ਤੱਕ ਚੈਲੰਜ ਦੀ ਲਾਈਨ ਹੈ, ਜੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਛੋਟੇ ਛੋਟੇ ਕੱਦ ਦੀਆਂ ਬੱਚੀਆਂ ਕਿਵੇਂ ਉਹ ਹਕੂਮਤ ਦੇ ਨਾਲ, ਐਸਟੈਬਲਿਸ਼ਮੈਂਟ ਦੇ ਨਾਲ ਟਕਰਾ ਰਹੀਆਂ ਨੇ, ਜਾਂ ਕਿਸਾਨ ਮੂਵਮੈਂਟ ਦੇ ਵੇਲੇ ਅਸੀਂ ਦੇਖਿਆ, ਜਾਂ ਗਵਰਨਮੈਂਟ ਦੀ ਲੈਂਡ ਪੂਲਿੰਗ ਪਾਲਿਸੀ, ਜਾਂ ਖਾਲਿਸਤਾਨ ਦੀ ਗੱਲ ਨੂੰ ਲੈ ਕੇ ਜਿਵੇਂ ਦੁਨੀਆ ਭਰ ਦੇ ਵਿੱਚ ਸ਼ਹਾਦਤਾਂ ਵੀ, ਜੇ ਅਸੀਂ ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ, ਉਹਨਾਂ ਦੀ ਸ਼ਹੀਦੀਆਂ ਦੀ ਗੱਲ ਕਰੀਏ, ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਵਜੂਦ ਇਹ ਸਾਰਾ ਪਾਰਟ ਜਿਹੜਾ ਖਾਲਿਸਤਾਨ ਦੀ ਮੂਵਮੈਂਟ ਅੱਗੇ ਵੱਧ ਰਹੀ ਹੈ, ਤੇ ਇਹ ਉਸ ਦੌਰ ਦੇ ਸਿੰਘਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੈ ਕਿ ਜੇ ਉਸ ਪੀਰੀਅਡ ਦੇ ਵਿੱਚ ਤੁਹਾਡੀ ਗੈਰਤ ਅਣਖ ਨਾ ਜਾਗਦੀ, ਮਕਸਦ ਤਾਂ ਉਹਨਾਂ ਦਾ ਇਹੀ ਸੀ ਜੋ ਕਿ ਉਹ ਪਾਰਲੀਮੈਂਟ ਦੇ ਗਲਿਆਰਿਆਂ 'ਚ ਬੜੀ ਬੇਸ਼ਰਮੀ, ਢੀਠਤਾਈ ਔਰ ਕਰੂਅਲ ਜਿਹੜੀ ਹੈ ਸਮਾਈਲ ਦੇ ਨਾਲ ਕਹਿੰਦੇ ਸੀ ਕਿ ਦੇਖੋ ਜੀ ਹੁਣ ਸਿੱਖ ਕੀ ਪੜ੍ਹਨਗੇ ਗੁਰਦੁਆਰਿਆਂ 'ਚ, ਅੱਗੇ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਹੁਣ ਤਾਂ ਇਹੀ ਕਹਿਣਗੇ ਕਿ ਜੀ 84 ਯਾਦ ਕਰੋ। ਲੇਕਿਨ ਸਿੱਖਾਂ ਨੇ ਇੰਦਰਾ ਗਾਂਧੀ, ਜਨਰਲ ਵੈਦਿਆ ਸਮੇਤ ਉਹਨਾਂ ਨੂੰ ਵੀ 84 ਯਾਦ ਕਰਵਾਈ ਚੰਗੀ ਤਰ੍ਹਾਂ, ਪਰ ਇਹਨਾਂ ਲਗਭਗ 4 ਦਹਾਕਿਆਂ ਬਾਅਦ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਨੇ ਇਸ ਦੇ ਵਿੱਚ ਹੋਈਆਂ। ਔਰ ਜਿਹੜੇ ਪਾਕਿਸਤਾਨ ਦੇ ਨਾਲ ਅੱਜ ਪੋਲੀਟੀਕਲ ਲੈਵਲ ਦੇ ਉੱਤੇ ਵੀ ਇੱਕ ਅੰਡਰਸਟੈਂਡਿੰਗ ਹੈ, ਇਸ ਤੋਂ ਪਹਿਲਾਂ ਜ਼ਰੂਰੀ ਸੀ ਕਿ ਉਹ ਰਿਲੀਜੀਅਸ ਅੰਡਰਸਟੈਂਡਿੰਗ ਹੁੰਦੀ, ਔਰ ਇਹ ਜ਼ਿਆਉਲ ਹੱਕ ਦੇ ਦੌਰ ਤੋਂ ਸ਼ੁਰੂ ਹੋ ਕੇ ਜ਼ਾਹਰ ਹੈ ਪਾਕਿਸਤਾਨ ਦੇ ਵਿੱਚ ਮੇਨ ਫੈਕਟਰ ਫੌਜ ਹੈ, ਐਸਟੈਬਲਿਸ਼ਮੈਂਟ ਹੈ। ਔਰ ਇਹ ਉਹ ਪੀਰੀਅਡ ਸੀ ਕਿ ਜਦੋਂ 6 ਤੋਂ 8 ਹਜ਼ਾਰ ਸਿੱਖ ਨੌਜਵਾਨ, ਕਿਉਂਕਿ ਕੰਡਿਆਲੀ ਤਾਰ ਤਾਂ ਨਹੀਂ ਸੀ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਬਾਰਡਰਸ ਤੋਂ ਕ੍ਰਾਸ ਕਰਕੇ ਗਵਾਂਢੀ ਮੁਲਕ ਦੇ ਵਿੱਚ ਗਿਆ, ਕੁਛ ਉਹਨਾਂ 'ਚੋਂ ਵਾਪਸ ਆਏ, ਕੁਛ ਰਹੇ, ਕੁਛ ਬਾਅਦ ਸ਼ਹੀਦ ਹੋਏ, ਕੁਛ ਜਿਹੜੇ ਨੇ ਉਹਨਾਂ ਨੇ ਸੰਘਰਸ਼ ਜਾਰੀ ਰੱਖਿਆ। ਪਰ ਉਸ ਪੀਰੀਅਡ ਦੇ ਵਿੱਚ ਇਹ ਜ਼ਰੂਰੀ ਸੀ ਕਿ ਗੁਰਦੁਆਰਿਆਂ ਦੀ ਸਾਂਭ ਸੰਭਾਲ ਦਾ ਮੁੱਦਾ ਔਰ ਇਸ ਨੂੰ ਜਿਹੜਾ ਹੈ ਉਹ ਪ੍ਰੋਮੀਨੈਂਸ ਨਾਲ ਡਿਸਕਸ ਕੀਤਾ ਜਾਂਦਾ। ਔਰ ਇਸ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਔਰ ਡਾਕਟਰ ਚੀਮਾ ਵਰਗੀਆਂ ਸ਼ਖਸੀਅਤਾਂ ਔਰ ਪਿੱਛੇ ਬੈਠੇ ਸਾਡੇ ਜਰਨੈਲ ਖਾਸ ਤੌਰ 'ਤੇ ਜਿਨ੍ਹਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਗਿਆ, ਪਰਮਜੀਤ ਸਿੰਘ ਪੰਜਵੜ ਔਰ ਬਾਕੀ ਵੀ ਜਿਹੜੇ ਨੇ, ਮੈਂ ਸਾਰਿਆਂ ਦੇ ਨਾਂ ਨਹੀਂ ਲਵਾਂਗਾ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਇਸ 'ਚੋਂ ਹੀ ਫਿਰ 1999 ਦੇ ਵਿੱਚ ਜਦੋਂ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦੇ, ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਬਣਾਈ ਗਈ ਸਰਕਾਰ ਵੱਲੋਂ ਕਿ ਭਾਈ ਅਸੀਂ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਰਹਿਤ ਮਰਿਆਦਾ ਮੁਤਾਬਕ ਕਰਨਾ ਚਾਹੁੰਦੇ ਹਾਂ। ਅੱਜ ਅਸੀਂ ਦੇਖਦੇ ਹਾਂ ਕਿ 1 ਦਰਜਨ ਤੋਂ ਜ਼ਿਆਦਾ ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਹੁੰਦਾ ਹੈ। ਫਿਰ ਕਿੰਨੀ ਜ਼ਮੀਨ ਐਕਵਾਇਰ ਕੀਤੀ ਗਈ, ਕਿਸ ਲੈਵਲ 'ਤੇ ਕਰਤਾਰਪੁਰ ਸਾਹਿਬ ਕੋਰੀਡੋਰ 20 ਸਾਲ ਉਸ ਦੀ ਜ਼ਮੀਨ ਐਕਵਾਇਰ ਪੋਲੀਟੀਕਲ ਵਿਲ ਔਰ ਜੋ ਲੱਗੇ ਜਦੋਂ ਚੋਂ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ। ਸੋ ਬਹੁਤ ਸਾਰੇ ਉਹ ਨੇ ਜਿਹੜੇ ਬਿਨਾਂ ਕੁਛ ਕੀਤੇ ਵੀ ਕਿਸੇ ਹੋਰ ਦੇ ਕੀਤੇ ਕੰਮ ਦਾ ਕ੍ਰੈਡਿਟ ਲੈਣ ਦੇ ਲਈ ਬੇਚੈਨ ਰਹਿੰਦੇ ਨੇ, ਪਰ ਉਹ ਵੀ ਨੇ ਜਿਹੜੇ ਨਿਸ਼ਕਾਮ ਰਹਿ ਕੇ ਕ੍ਰਿਟਿਸਿਜ਼ਮ ਲੈ ਕੇ, ਜਿਸ ਕਿਸਮ ਦਾ ਘਟੀਆ ਪੱਧਰ ਦਾ ਕ੍ਰਿਟਿਸਿਜ਼ਮ ਡਾਕਟਰ ਸਾਹਿਬ ਦੇ ਖਿਲਾਫ, ਅਸੀਂ ਤਾਂ ਚਲੋ ਇੱਕ ਫੁੱਲ ਫਲੈਜਡ ਪੋਲੀਟੀਕਲ ਅਰੀਨਾ ਦੇ ਵਿੱਚ ਆਏ, ਅਸੀਂ ਤਾਂ ਪਹਿਲਾਂ ਤੋਂ ਹੀ ਜਿਹੜੀ ਹੈ ਉਹ
ਜਿਹੜੀ ਹੈ ਢੀਠਤਾਈ ਦੀ ਜਿਹੜੀ ਹੈ ਮੋਟੀ ਸਕਿਨ ਪਾ ਲਈ ਕਿ ਭਾਈ ਇਸ, ਪਰ ਉਹ ਕਿਉਂਕਿ ਉਹਨਾਂ ਦਾ ਆਪਣਾ ਕਾਰੋਬਾਰੀ ਹੋਣ ਦੇ ਬਾਵਜੂਦ ਵੀ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਔਰ ਉਹਨਾਂ ਦੀ ਆਰਥਿਕ ਮਦਦ ਹੈ ਅਜੇ ਤੱਕ ਵੀ ਜਿਹੜਾ ਹੈ ਉਹ ਸਵਾਲੀਆ ਨਿਸ਼ਾਨ ਚੁੱਕੇ ਜਾਂਦੇ ਨੇ। ਪਰ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਹਿਊਮਿਲਿਟੀ ਹੈ, ਇੱਕ ਬਹੁਤ ਸੌਫਟਨੈਸ ਹੈ, ਔਰ ਕਈ ਵਾਰ ਇਹ ਉਹਨਾਂ ਦੀ ਇੱਕ ਕਮਜ਼ੋਰੀ ਵੀ ਮੰਨੀ ਜਾਂਦੀ ਹੈ ਕਿ ਵੀ ਖੁੱਲ੍ਹ ਕੇ ਉਹ ਕਿਸੇ ਗੱਲ ਤੇ ਸਟੈਂਡ ਨਹੀਂ ਲੈਂਦੇ, ਪਰ ਇਹ ਉਹਨਾਂ ਦੀ ਪਰਸਨੈਲਿਟੀ ਦਾ ਹਿੱਸਾ ਹੈ, ਡਿਪਲੋਮੇਸੀ ਵੀ ਹੈ ਔਰ ਉਹਨਾਂ ਦਾ ਜਿਹੜਾ। ਲੇਕਿਨ ਕੋਈ ਵੀ ਇਹ ਸਾਰੇ ਅੱਧੀ ਸਦੀ ਦੇ ਪੀਰੀਅਡ ਦੇ ਵਿੱਚ ਉਹਨਾਂ ਨੇ ਹਮੇਸ਼ਾ ਜਿਹੜਾ ਪੰਥ ਨੂੰ ਪਹਿਲ ਦਿੱਤੀ ਹੈ, ਆਪ ਨਿਸ਼ਕਾਮਤਾ ਦੇ ਨਾਲ ਪਿੱਛੇ ਰਹਿ ਕੇ ਸੇਵਾ ਕਰਨ ਨੂੰ ਤਰਜੀਹ ਦਿੱਤੀ ਹੈ ਔਰ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ TV 84 ਨੂੰ ਵੀ ਆਪਣੀਆਂ ਨਜ਼ਰਾਂ ਥੱਲੇ ਰੱਖਦੇ ਨੇ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਵੀ ਜ਼ਰਾ ਨਜ਼ਰਾਂ ਨਾਲ ਹੋਰ ਨੀਝ ਲਾ ਕੇ ਜ਼ਰਾ ਦੇਖਣ, ਕਿਉਂਕਿ ਸਾਡਾ ਇਹ ਯਤਨ ਹੈ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੀ ਗੱਲ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਨੇ, ਔਰ ਉਹ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਹੁਣ ਸਿਰਫ ਤੇ ਸਿਰਫ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਬੇਸ਼ੱਕ ਪੰਜਾਬ ਦੇ ਵਿੱਚ ਜੋ ਚੱਲਦਾ ਹੈ, ਜਿਵੇਂ ਵਿਦਿਆਰਥੀ ਮੂਵਮੈਂਟ ਪੰਜਾਬ ਯੂਨੀਵਰਸਿਟੀ ਦੇ ਹਵਾਲੇ ਨਾਲ ਹੈ ਜਾਂ ਕਿਸਾਨ ਮੂਵਮੈਂਟ, ਅਸੀਂ ਉਸ ਦੇ ਉੱਤੇ ਆਪਣੀ ਪੋਜੀਸ਼ਨ ਰੱਖਦੇ ਹਾਂ। ਜਿਵੇਂ ਸਿੱਖ ਨੌਜਵਾਨ ਦੀਪ ਸਿੱਧੂ ਨੇ ਕਿਹਾ ਸੀ ਕਿ ਕੋਈ ਵੀ ਫੀਲਡ ਖਾਲੀ ਨਹੀਂ ਛੱਡਣਾ ਹੈ। ਅਸੀਂ ਸਮਝਦੇ ਹਾਂ ਕਿ ਭਾਈ ਜਿੱਥੇ ਵੀ ਰੈਜ਼ਿਸਟੈਂਸ ਹੈ, ਡਿਫਾਇੰਸ ਹੈ, ਉਸ ਦੇ ਉੱਤੇ ਅਸੀਂ ਆਪਣਾ ਜਿਹੜਾ ਉਹ ਆਪਣੀ ਕਾਮੈਂਟਰੀ ਵੀ ਕਰਦੇ ਹਾਂ, ਜੋ ਸਰਦਾ ਬਣਦੀ ਸਪੋਰਟ ਵੀ ਕਰਦੇ ਹਾਂ। ਪਰ ਇਸ ਗੱਲ ਦਾ ਸਾਨੂੰ ਵੀ ਔਰ ਜਿਹੜੇ ਪੰਥ ਹਿਤੈਸ਼ੀ ਨੇ, ਜਿਹੜੇ ਸਾਰੇ ਲੰਮੇ ਸਮੇਂ 'ਚ ਜਿਨ੍ਹਾਂ ਨੇ ਜਿਹੜੇ ਵਾਰ ਵੈਟਰਨ ਨੇ, ਉਹਨਾਂ ਨੂੰ ਇਸ ਗੱਲ ਦੀ ਬੜੀ ਚੰਗੀ ਤਰ੍ਹਾਂ ਸਮਝ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਕੱਲ੍ਹ ਨੂੰ ਆਏ, ਹੋਰ ਕਈ ਦਹਾਕਿਆਂ ਦੀ ਖੱਜਲ ਖੁਆਰੀ ਤੋਂ ਬਾਅਦ ਆਏ, ਪਰ ਅਲਟੀਮੇਟਲੀ ਸਾਡਾ ਫੋਕਸ ਇਸ ਗੱਲ ਦੇ ਨਾਲ ਹੀ ਜਿਹੜਾ ਬੱਝਾ ਹੋਇਆ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜਦੋਂ ਤੱਕ ਆਪਣੀ ਪੋਲੀਟੀਕਲ ਪਾਵਰ ਨਹੀਂ ਹੁੰਦੀ, ਵਿਤਕਰੇ ਵੀ ਹੋਣਗੇ, ਡਿਸਕ੍ਰਿਮੀਨੇਸ਼ਨਸ ਵੀ ਹੋਣਗੀਆਂ, ਹੱਕ ਵੀ ਖੋਏ ਜਾਣਗੇ, ਤੁਹਾਨੂੰ ਜ਼ਲੀਲ ਵੀ ਕੀਤਾ ਜਾਏਗਾ, ਤੁਹਾਡੇ ਸਵੈਮਾਨ ਨੂੰ ਵੀ ਹਰਟ ਕੀਤਾ ਜਾਏਗਾ, ਤੁਹਾਨੂੰ ਐਜ਼ ਏ ਨੋਬਡੀ ਕੰਸੀਡਰ ਕੀਤਾ ਜਾਏਗਾ, ਤੁਹਾਨੂੰ ਬਾਰ-ਬਾਰ ਇਹ ਅਹਿਸਾਸ ਕਰਵਾਇਆ ਜਾਏਗਾ ਕਿ ਤੁਸੀਂ ਗੁਲਾਮ ਹੋ, ਔਰ ਇਸ ਦਾ ਜਵਾਬ ਸਿਰਫ ਤੇ ਸਿਰਫ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਪਰ ਇਹ ਕਹਿਣ ਦੇ ਬਾਵਜੂਦ ਸਾਡੀ ਪਹੁੰਚ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਵੀ ਵੀਰ ਭੈਣ ਕਿਤੇ ਵੀ ਕਿਸੇ ਲੈਵਲ ਦੇ ਉੱਤੇ ਵੀ ਧਾਰਮਿਕ, ਸਮਾਜਿਕ, ਆਰਥਿਕ, ਸਿਆਸੀ ਆਪਣਾ ਯੋਗਦਾਨ ਪਾ ਰਿਹਾ, ਉਸ ਦੀ ਸਰਾਹਨਾ ਕਰੀਏ, ਉਸ ਦੀ ਪਿੱਠ ਤੇ ਥਾਪੀ ਦਈਏ, ਉਹਨੂੰ ਸ਼ਾਬਾਸ਼ ਕਹੀਏ, ਕ੍ਰਾਸ ਪਰਪਸ ਦੇ ਕੰਮ ਨਾ ਕਰੀਏ, ਨਿੰਦਿਆ, ਇੱਕ ਦੂਸਰੇ ਦੀ ਨੈਗੇਟਿਵਿਟੀ, ਇਸ ਤੋਂ ਗੁਰੇਜ਼ ਕਰਨਾ ਚਾਹੀਦਾ। ਅਸੀਂ ਲੀਡ ਟੌਪਿਕ ਜਿਹੜਾ ਰੱਖਿਆ ਹੈ, ਬਹੁਤ ਵਾਰ ਜਦੋਂ ਦੋ ਮੁਲਕ ਆਲਮੋਸਟ ਐਟ ਵਾਰ ਚਲੇ ਜਾਂਦੇ ਨੇ, ਉਦੋਂ ਇਹ ਹੁੰਦਾ ਹੈ, ਪਹਿਲਾ ਉਹਦਾ ਹੁੰਦਾ ਹੈ ਕਿ ਤੁਹਾਡੇ ਤੇ 에ਅਰ ਸਪੇਸ ਦਾ ਇਸਤੇਮਾਲ ਦੀ ਪਾਬੰਦੀ, ਯੂ ਕਾਂਟ ਯੂਜ਼ ਆਵਰ 에ਅਰ ਸਪੇਸ। ਔਰ ਤੁਸੀਂ ਦੇਖਿਆ ਹੋਵੇਗਾ ਭਾਰਤ ਪਾਕਿਸਤਾਨ ਜਦੋਂ ਵੀ ਜੰਗ ਦੀ ਸਥਿਤੀ 65, 71, 99 ਜਾਂ ਉਸ ਤੋਂ ਬਾਅਦ ਜਦੋਂ ਕੋਈ ਬਿਟਰਨੈਸ ਪੈਦਾ ਹੁੰਦੀ ਹੈ, ਜਾਂ ਜਦੋਂ ਭਾਰਤ ਨੇ ਕਸ਼ਮੀਰ ਦਾ ਆਰਟੀਕਲ 370, 35A ਖਤਮ ਕੀਤਾ ਔਰ ਭਾਰਤ ਪਾਕਿਸਤਾਨ ਦੋਨੋਂ ਮੁਲਕ ਇੱਕ ਦੂਜੇ ਦੇ 에ਅਰ ਸਪੇਸ ਦਾ ਇਸਤੇਮਾਲ ਨਹੀਂ ਕਰਦੇ। ਮਤਲਬ ਇਹ ਹੁੰਦਾ ਹੈ ਵੀ ਤੁਹਾਡਾ ਕੋਈ ਜਹਾਜ਼ ਸਾਡੀ ਹੱਦ ਦੇ ਵਿੱਚ ਨਹੀਂ ਆ ਸਕਦਾ, ਜੇ ਆਏਗਾ ਤਾਂ ਅਸੀਂ ਸ਼ੂਟ ਡਾਊਨ ਕਰਾਂਗੇ। ਉਸ ਦਾ ਨੁਕਸਾਨ ਦੋਨੋਂ ਪਾਸਿਓਂ ਹੁੰਦਾ ਵੈਸੇ, ਕਿਉਂਕਿ ਫਿਰ ਲੰਬਾ ਰਾਊਟ ਲੈ ਕੇ, ਹੁਣ ਅਦਰਵਾਈਜ਼ ਜੇ ਭਾਰਤ ਦੇ ਜਹਾਜ਼ ਯੂਰਪ 'ਚ ਆਉਣੇ ਨੇ, ਸਿੱਧਾ ਪਾਕਿਸਤਾਨ, ਸੈਂਟਰਲ ਏਸ਼ੀਆ ਕਰਕੇ ਯੂਰਪ ਹੈ, ਹੁਣ ਪਤਾ ਨਹੀਂ ਕਿੱਥੋਂ ਦੀ ਘੁੰਮ ਕੇ ਆਉਂਦੇ ਨੇ। ਇਵੇਂ ਹੀ ਕਿਸੇ ਦਾ ਨੁਕਸਾਨ ਥੋੜ੍ਹਾ ਵੱਧ ਹੈ, ਕਿਸੇ ਦਾ ਘੱਟ ਹੈ। ਪਰ ਇਹ ਬਹੁਤ ਵਾਰ ਉਸ ਸਿਚੁਏਸ਼ਨ 'ਚ ਹੁੰਦਾ 에ਅਰ ਸਪੇਸ 'ਤੇ ਪਾਬੰਦੀ ਜਦੋਂ ਡੈਕਲੇਰੇਸ਼ਨ ਆਫ ਵਾਰ ਹੁੰਦੀ ਹੈ। ਹੁਣ ਜਿਹੜੀ ਖਬਰ ਅਸੀਂ ਬੀਤੇ ਕੱਲ੍ਹ ਵੀ ਮੈਂ ਪਾਸਿੰਗ ਦੇ ਵਿੱਚ ਮੈਂਸ਼ਨ ਕੀਤੀ, ਉਸ ਤੋਂ ਪਹਿਲਾਂ ਅੱਜ ਤੋਂ ਆਲਮੋਸਟ ਜਿਹੜਾ ਹਫ਼ਤੇ ਦੇ ਕਰੀਬ ਜਿਹੜਾ ਇਹ ਇੰਟਰਨੈਸ਼ਨਲ ਪਬਲੀਕੇਸ਼ਨ ਹੈ TWZ, ਉਸ ਦੀ ਨਿਊਜ਼ ਸੀ। ਪਰ ਕਿਉਂਕਿ ਉਹਦੇ 'ਚ ਇੱਕ ਰਹੱਸ ਸੀ, ਮਿਸਟਰੀ ਸੀ,
ਇਸ ਲਈ ਅਸੀਂ ਉਹ ਸਾਰੀ ਨੂੰ ਲੰਬੀ ਚੌੜੀ ਖਬਰ ਸੀ, ਮੈਂ ਉਸ ਨੂੰ ਪ੍ਰਿੰਟ ਤਾਂ ਕਰ ਲਿਆ ਪਰ ਮੈਂ ਡਿਸਕਸ ਨਹੀਂ ਕੀਤਾ ਕਿ ਬਈ ਇਹ ਜਿਹੜਾ ਰਹੱਸ ਹੈ ਇਹਦਾ ਕੀ ਜਵਾਬ ਹੈ। ਹੁਣ ਅੱਜ ਉਹ ਰਹੱਸ ਖੁੱਲ੍ਹਿਆ ਤੇ ਅਸੀਂ ਇਸ ਨੂੰ ਇਵੇਂ ਡਿਸਕਸ ਕਰ ਰਹੇ ਹਾਂ ਕਿਉਂਕਿ ਹਾਲਾਤ ਇਹ ਨੇ ਕਿ ਜਿਵੇਂ ਟਰਕੀ ਜਿਹਦਾ ਪੁਰਾਣਾ ਨਾਂ ਹੈ, ਹੁਣ ਕਿਉਂਕਿ ਉਹਨਾਂ ਨੇ ਆਪਣੀ ਜ਼ਬਾਨ ਤੁਰਕੀ ਜ਼ਬਾਨ ਤੁਰਕੀਏ ਉਹਨੂੰ ਕਹਿਣਾ ਸ਼ੁਰੂ ਕੀਤਾ, ਸੀ ਤੁਰਕੀਏ ਲਫ਼ਜ਼ ਇਸਤੇਮਾਲ ਕਰਾਂਗੇ ਪਰ ਜੇ ਮੂੰਹ ਟਰਕੀ ਵੀ ਨਿਕਲ ਜਾਂਦਾ ਤੇ ਇਹਨੂੰ ਮੁਲਕ ਹੀ ਸਮਝਿਆ ਜਾਏ, ਉਹ ਦੂਜੀ ਟਰਕੀ ਨਾ ਸਮਝੀ ਜਾਏ ਜਿਹੜੀ ਥੈਂਕਸਗਿਵਿੰਗ ਦੇ ਲਈ ਬਹੁਤ ਸਾਰੇ ਫਾਰਮਾਂ ਦੇ ਵਿੱਚ ਪਾਲ ਰਹੇ ਨੇ ਲੋਕ। ਔਰ ਪ੍ਰੈਜ਼ੀਡੈਂਟ ਟਰੰਪ ਵੀ ਜਿਹੜਾ ਵੱਡੀ ਟਰਕੀ ਪਾਲ ਰਿਹਾ ਜਿਹਨੂੰ ਪਾਰਡਨ ਕਰਨਾ ਹੈ ਥੈਂਕਸਗਿਵਿੰਗ ਵਾਲੇ ਦਿਨ। ਹੁਣ ਤੁਰਕੀ ਦੇ ਹਵਾਲੇ ਨਾਲ ਇਹ ਜਿਹੜੀ ਪਹਿਲਾਂ ਮੈਂ ਖਬਰ ਜਿਹੜੀ TWZ ਦੀ ਸੀ ਉਹ ਇਹ ਸੀ, AH-64 Apaches make mysterious return to US on their delivery flight to India। ਇਹ ਹੈ ਕਿ ਵੀ ਇਹ ਜਿਹੜੇ 3 ਅਪਾਚੇ AH-64 ਜਿਹੜੇ ਆਲਮੋਸਟ $800 ਮਿਲੀਅਨ ਦੀ 2020 ਦੇ ਵਿੱਚ ਡੀਲ ਜਿਹੜੀ ਹੈ ਉਹ ਭਾਰਤ ਔਰ ਅਮਰੀਕਾ ਦੇ ਵਿਚਾਲੇ ਹੋਈ ਸੀ। ਬੋਇੰਗ ਵਾਲੇ ਨੂੰ ਬਣਾਉਂਦੇ ਨੇ, ਅਰੀਜ਼ੋਨਾ ਤੋਂ ਇਹ ਸ਼ਿਪ ਹੋਏ ਔਰ ਉਸ ਦੇ ਵਿੱਚ ਇੱਕ ਵੱਡਾ ਹਿੱਸਾ ਆਲਰੇਡੀ ਇੰਡੀਆ ਨੂੰ ਡਿਲੀਵਰ ਹੋ ਚੁੱਕਾ ਹੈ। ਸ਼ਾਇਦ 800 ਮਿਲੀਅਨ ਚੋਂ 26 ਦੇ ਕਰੀਬ ਜਹਾਜ਼, ਜਿਨ੍ਹਾਂ ਚੋਂ 23 ਜਿਹੜੇ ਨੇ 20 ਉਹਨਾਂ ਦੇ ਇੰਡੀਅਨ 에ਅਰ ਫੋਰਸ ਨੂੰ ਡਿਲੀਵਰ ਹੋਏ ਪਿਛਲੇ ਪੀਰੀਅਡ ਵਰਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ। 3 ਜਿਹੜੇ ਨੇ ਉਹ ਇੰਡੀਅਨ ਆਰਮੀ ਨੂੰ ਮਿਲੇ ਤੇ 3 ਜਿਹੜੇ ਅਪਾਚੇ ਜਾ ਰਹੇ ਸੀ ਅਰੀਜ਼ੋਨਾ ਤੋਂ, ਕਾਰਗੋ ਜਹਾਜ਼ ਹੁੰਦਾ ਉਹ ਲੰਡਨ ਤਾਂ ਪਹੁੰਚਿਆ UK ਦੇ ਵਿੱਚ। 8 ਦਿਨ ਜਿਹੜਾ ਉੱਥੇ ਰਿਹਾ, ਜਿਹੜੀ ਪਹਿਲੀ ਮਿਸਟੀਰੀਅਸ ਸੀ ਨਿਊਜ਼ ਕਿ ਵੀ ਮਿਸਟਰੀ ਹੈ ਕਿ ਵੀ ਇੰਡੀਆ ਕਿਉਂ ਨਹੀਂ ਜਾ ਸਕੇ। 8 ਦਿਨ ਗਰਾਊਂਡਡ ਰਿਹਾ ਔਰ 8 ਦਿਨ ਬਾਅਦ ਉਹ ਵਾਪਸ ਆਇਆ ਔਰ ਇਹ ਉਹਨੇ ਖਬਰ ਦਾ ਲੁਬੇ ਲੁਬਾਬ ਇਹ ਸੀ ਕਿ ਵੀ AH-64 ਅਪਾਚੇ ਗਾਰਡੀਅਨ ਅਟੈਕ ਹੈਲੀਕਾਪਟਰ ਜਿਹੜੇ ਇੰਡੀਅਨ ਆਰਮੀ ਨੂੰ ਦੇ ਨਾਲ ਸੌਦਾ ਹੋਇਆ ਹੈ ਉਹ ਇਸ ਐਂਟੋਨੋਵ 에ਅਰਲਾਈਨ AN-124 ਕਾਰਗੋ ਐਗਜ਼ੈਕਟ ਜਹਾਜ਼ ਦਾ ਨਾਂ ਪਤਾ ਵੀ ਸੀ, ਉਹਦੇ ਰਾਹੀਂ ਜਿਹੜੇ ਨੇ ਇੰਡੀਆ ਜਾਣੇ ਸੀ। ਯੂਨਾਈਟਿਡ ਸਟੇਟਸ ਅਰੀਜ਼ੋਨਾ ਤੋਂ ਜਿਹੜੇ ਨੇ ਉਹ ਉੱਡੇ ਪਰ ਔਨ ਬੋਰਡ ਨੇ ਔਰ ਯੂਨਾਈਟਿਡ ਕਿੰਗਡਮ ਦੇ ਵਿੱਚ ਉਹ ਜਹਾਜ਼ ਰੁਕਿਆ ਹੋਇਆ ਹੈ। ਬੋਇੰਗ ਦਾ ਜਿਹੜਾ ਸਪੋਕਸਪਰਸਨ ਹੈ ਉਹਨੇ ਇਹ ਕਿਹਾ ਕਿ ਜੀ ਅਸੀਂ ਲੌਜਿਸਟਿਕਲ ਇਸ਼ੂਜ਼ ਨੂੰ ਦੇਖ ਰਹੇ ਹਾਂ ਔਰ ਅਸੀਂ ਜਿਹੜਾ ਹੈ ਇਸ ਨੂੰ ਜਿਹੜਾ ਹੈ ਵਾਪਸ ਵੀ ਸੱਦ ਸਕਦੇ ਹਾਂ। ਔਰ ਫਿਰ ਉਹਨਾਂ ਨੇ ਇਸ ਨੇ ਰਿਪੋਰਟ ਕੀਤਾ ਕਿ ਵੀ ਅਨਐਕਸਪੈਕਟਡ ਮੂਵਮੈਂਟ ਵਰ ਟਰੈਕਡ ਬਾਈ ਪਲੇਨ ਸਪਾਟਰ, ਪੂਰਾ ਉਹਨਾਂ ਨੇ ਉਹਨੂੰ ਕੀਤਾ ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਫਿਨਿਕਸ ਮੈਸਾ ਐਰੀਜ਼ੋਨਾ ਤੋਂ ਗਏ ਸੀ ਅਕਤੂਬਰ 30 ਨੂੰ ਔਰ ਉਸ ਤੋਂ ਬਾਅਦ ਨੀਅਰ ਬਾਈ ਬੋਇੰਗ ਫੈਸਿਲਿਟੀ ਮੈਸਾ ਚੋਂ ਜਾਣ ਤੋਂ ਬਾਅਦ ਇਹ ਉਹਨਾਂ ਨੇ ਕਿਹਾ ਕਿ 8 ਦਿਨ ਗਰਾਊਂਡ ਤੇ ਰਹਿਣ ਤੋਂ ਬਾਅਦ ਦੇ ਡਿਪਾਰਟਡ ਔਰ ਹੈਡਡ ਨਾਟ ਟੁਵਰਡਸ ਇੰਡੀਆ but returning over the Atlantic to its original point of departure at Mesa Gateway Airport where they touched down on November 8th। 8 ਦਿਨ ਉੱਥੇ ਰਹੇ, 30 ਅਕਤੂਬਰ ਨੂੰ ਗਏ ਸੀ ਔਰ ਵਾਪਸ ਜਿਹੜੇ ਨੇ ਉਹ ਆਪਣੇ ਉਸ ਜਿੱਥੋਂ ਉੱਡੇ ਸੀ ਉੱਥੇ ਅਰੀਜ਼ੋਨਾ ਦੇ ਵਿੱਚ ਵਾਪਸ ਆਏ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਅਨਲੋਡਡ ਹੁੰਦਾ ਦੇਖਿਆ ਗਿਆ ਓਕੇ ਵੀ ਜਿਹੜੇ ਅਪਾਚੇ ਲੱਦੇ ਹੋਏ ਨੇ ਕਾਰਗੋ ਤੇ ਉਹਨਾਂ ਨੂੰ ਅਨਲੋਡ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ $800 ਮਿਲੀਅਨ ਦੀ ਡੀਲ ਚੋਂ ਇੰਡੀਅਨ ਆਰਮੀ ਆਲਰੇਡੀ ਜਿਹੜੀ ਹੈ ਇਹ 2020 ਦੇ ਵਿੱਚ ਡੀਲ ਸਾਈਨ ਹੋਈ ਸੀ। ਡੋਨਲਡ ਟਰੰਪ ਜਦੋਂ ਨਵੀਂ ਦਿੱਲੀ ਦੇ ਵਿਜ਼ਿਟ ਤੇ ਗਏ ਸੀ ਆਪਣੀ ਪਹਿਲੀ ਟਰਮ ਵੇਲੇ ਔਰ ਇਹ ਜਿਹੜਾ ਆਲਰੇਡੀ ਜਿਹੜਾ ਉਸ ਨੂੰ ਇਹ ਬੜੇ ਆਰਮੀ ਅਟੈਕ ਹੈਲੀਕਾਪਟਰ ਨੇ ਔਰ ਇਹਨਾਂ ਦੀ ਇੱਕ ਆਪਣੀ ਅਹਿਮੀਅਤ ਸੀ ਔਰ ਇਹਦੇ ਜਿਹੜਾ 3 ਜਿਹੜੇ ਡਿਊ ਸੀ ਉਹ ਗਏ ਲੇਕਿਨ ਉਹ ਉਸ ਤੋਂ ਵਾਪਸ ਭੇਜ ਦਿੱਤੇ ਗਏ ਔਰ ਇਹਨਾਂ ਨੇ TWZ ਨੇ ਕਿਹਾ ਕਿ ਅਸੀਂ ਬੋਇੰਗ ਨੂੰ ਪੁੱਛਿਆ ਵੀ ਕੀ ਹੈ ਪਰ ਉਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਸਟੇਟਮੈਂਟ ਦਿੱਤੀ ਕਿ ਲੌਜਿਸਟਿਕਲ ਇਸ਼ੂਜ਼ ਨੇ, ਐਕਸਟਰਨਲ ਫੈਕਟਰ ਨੇ ਜਿਹਦੇ ਕਰਕੇ ਡਿਲੀਵਰੀ ਪੋਸੀਬਲ ਨਹੀਂ ਹੋਈ। ਅਸੀਂ US ਗਵਰਨਮੈਂਟ ਔਰ ਇੰਡੀਅਨ ਆਰਮੀ ਨਾਲ ਇਨ ਟੱਚ ਹੈ ਔਰ ਅਸੀਂ ਵੀ ਕੰਟੀਨਿਊ ਵਰਕਿੰਗ ਟੂ ਐਗਜ਼ੀਕਿਊਟ ਆਵਰ ਕੰਟਰੈਕਟ ਐਜ਼ ਐਕਸਪੀਡੀਸ਼ੀਅਸਲੀ ਐਜ਼ ਪੋਸੀਬਲ ਟੂ ਮੀਟ ਇੰਡੀਆਜ਼ ਨੀਡਸ ਐਂਡ ਫਲੀਟ ਰਿਕੁਆਇਰਮੈਂਟਸ ਕਿ ਵੀ ਅਸੀਂ ਇਸ ਨੂੰ ਬੜੀ ਤੇਜ਼ੀ ਦੇ ਨਾਲ ਵਾਪਸ ਪਹੁੰਚਾਵਾਂਗੇ ਔਰ ਇਹ ਲੌਜਿਸਟਿਕਲ ਇਸ਼ੂਜ਼ ਨੇ। ਲੌਜਿਸਟਿਕਲ ਤਾਂ ਐਵੇਂ ਗੋਲ-ਮੋਲ ਗੱਲ ਸੀ ਔਰ ਇਹ ਜਿਹੜੀ ਹੈ ਇਸ ਬਾਰੇ ਇੱਕ ਮਿਸਟਰੀ ਸੀ ਕਿ ਵੀ ਇਹ ਐਸਾ ਕੀ ਹੋਇਆ ਕਿ ਉੱਥੋਂ ਅੱਗੇ ਨਹੀਂ ਉੱਡ ਸਕੇ ਔਰ ਹੁਣ ਉਸ ਮਿਸਟਰੀ ਦਾ ਜਿਹੜਾ ਮਿਸਟਰੀ ਤੋਂ ਪਰਦਾ ਚੁੱਕਿਆ ਗਿਆ ਔਰ ਇਹ
ਅੱਜ ਮੇਨ ਖਬਰ ਹੈ ਉਹਨਾਂ ਦੇ ਆਪਣਾ ਇੰਡੀਅਨ ਮੀਡੀਆ ਨੇ ਵੀ ਲਾਈ ਹੋਈ ਹੈ, ਤੁਰਕੀਏ ਡਿਨਾਈਜ਼ 에ਅਰ ਸਪੇਸ ਫॉर ਪਲੇਨ ਕੈਰਿੰਗ 3 ਅਪਾਚੇ ਕਾਪਟਰਸ ਫॉर ਆਰਮੀ। ਹੁਣ ਇੰਗਲੈਂਡ ਤੋਂ ਜਿਹੜੇ ਇੰਡੀਆ ਜਾਣੇ ਸੀ, ਤੁਰਕੀਏ ਦਾ 에ਅਰ ਸਪੇਸ ਇਸਤੇਮਾਲ ਹੋਣਾ ਸੀ, ਤੁਰਕੀਏ ਨੇ ਕਿਹਾ ਕਿ ਨਹੀਂ, ਤੁਸੀਂ ਸਾਡਾ 에ਅਰ ਸਪੇਸ ਇਸਤੇਮਾਲ ਨਹੀਂ ਕਰ ਸਕਦੇ। ਹੁਣ ਐਸਾ ਕੀ ਹੋਇਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ 7, 8, 9, 10 ਮਈ ਨੂੰ ਜਿਹੜੀ ਡਰੋਨ ਮਿਸਲ ਵਾਰਫੇਅਰ ਹੋਈ, ਉਹਦੇ ਵਿੱਚ ਪਾਕਿਸਤਾਨ, ਤੁਰਕੀਏ ਔਰ ਚਾਈਨਾ ਔਰ ਈਵਨ ਅਜ਼ਰਬਾਈਜਾਨ ਉਹ ਇੱਕੋ ਹੀ ਲੈਵਲ ਦੇ ਉੱਤੇ ਸੀ। ਜਿਹੜੇ ਡਰੋਨ ਇਸਤੇਮਾਲ ਹੋਏ, ਤੁਰਕੀਏ ਜਿਹੜਾ ਹੈ ਉਹ ਡਰੋਨ ਬਣਾਉਂਦਾ ਹੈ ਔਰ ਤੁਰਕੀਏ ਦੇ ਬਣੇ ਡਰੋਨ ਹੀ ਰਸ਼ੀਆ ਵੱਲੋਂ ਇਸਤੇਮਾਲ ਹੋ ਰਹੇ ਨੇ, ਈਵਨ ਯੂਕਰੇਨ ਦੇ ਖਿਲਾਫ ਵੀ। ਔਰ ਅਜ਼ਰਬਾਈਜਾਨ ਔਰ ਅਰਮੀਨੀਆ ਦੇ ਕੋਬਾਜ਼ਕ ਜਿਹੜਾ ਉਹਨਾਂ ਦਾ ਪ੍ਰੋਵਿੰਸ ਹੈ, ਉਹਦੀ ਲੜਾਈ ਦੇ ਵਿੱਚ ਵੀ ਜਿਹੜੀ ਫੈਸਲਾਕੁਨ ਜਿੱਤ ਅਜ਼ਰਬਾਈਜਾਨ ਦੀ ਹੋਈ, ਉਹਦੇ 'ਚ ਤੁਰਕੀਏ ਦੀ ਬਣੀ ਡਰੋਨ ਟੈਕਨੋਲੋਜੀ ਹੈ। ਸੋ ਇੰਡੀਆ ਨੇ ਉਦੋਂ ਜਿਹੜਾ ਬੜਾ ਗਰਮ ਸਰਦ ਹੋ ਕੇ ਦਿਖਾਇਆ ਸੀ ਕਿ ਜੀ, ਉਹਨਾਂ ਦੇ ਜਨਰਲ ਨੇ ਵੀ ਕਿਹਾ ਸੀ ਇੱਕ ਨੇ ਕਿ ਜੀ ਅਸੀਂ ਇਕੱਲਾ ਪਾਕਿਸਤਾਨ ਦੇ ਖਿਲਾਫ ਨਹੀਂ ਲੜੇ, ਅਸੀਂ 4 ਮੁਲਕਾਂ ਦੇ ਖਿਲਾਫ ਲੜੇ। ਫਿਰ ਇਸ ਸਾਰੇ ਦੇ ਚੱਲਦਿਆਂ ਇਹਨਾਂ ਨੇ ਤੁਰਕੀਏ ਨੂੰ ਅੱਖਾਂ ਦਿਖਾਉਣ ਦੇ ਲਈ, ਜਿਹੜਾ ਤੁਰਕੀ ਵਾਲਿਆਂ ਦਾ ਨੈਸ਼ਨਲ ਡੇ ਸੈਲੀਬ੍ਰੇਸ਼ਨ ਹੁੰਦੀ ਹੈ, ਪਿਛਲੇ ਮਹੀਨੇ ਸੀ ਅਕਤੂਬਰ ਦੇ ਵਿੱਚ ਦਿੱਲੀ ਦੇ ਵਿੱਚ, ਅੱਗੇ ਹਰ ਸਾਲ ਇੰਡੀਆ ਪਾਰਟਿਸਿਪੇਟ ਕਰਦਾ ਹੈ, ਇਸ ਵਾਰ ਉਹਨਾਂ ਨੇ ਉਸ ਦੇ ਵਿੱਚ ਤੁਰਕਿਸ਼ ਨੈਸ਼ਨਲ ਡੇ ਸੈਲੀਬ੍ਰੇਸ਼ਨ 'ਚ ਜਾਣ ਤੋਂ ਨਾ ਕਰ ਦਿੱਤੀ ਔਰ ਉਹਨਾਂ ਨੇ ਮੈਸੇਜ ਇਹ ਦੇਣਾ ਚਾਹਿਆ ਕਿ ਵੀ ਜਿਹੜਾ ਤੁਰਕੀਏ ਨੇ ਪਾਕਿਸਤਾਨ ਦੀ ਮਦਦ ਕੀਤੀ ਹੈ ਆਪਰੇਸ਼ਨ ਸੰਦੂਰ 'ਚ, ਉਸ ਦਾ ਅਸੀਂ ਗੁੱਸਾ ਕੱਢ ਰਹੇ ਹਾਂ। ਸੋ ਇਹ ਤਾਂ ਆਪਣੇ ਵੱਲੋਂ ਗੁੱਸਾ ਕੱਢਣ ਤੇ ਸੀ, ਪਰ ਤੁਰਕੀਏ ਨੇ ਜਿਹੜਾ ਉਹ ਕਰਾਰਾ ਜਵਾਬ ਦਿੱਤਾ। ਔਰ ਇਹਨਾਂ ਦੀ ਆਪਣੀ ਨਿਊਜ਼ ਆਈਟਮ ਹੀ ਹੈ ਕਿ ਦਾ ਇੰਡੀਅਨ ਆਰਮੀ tranche of last 3 Apache attack helicopters to be delivered by Boeing has been delayed after Turkey refused to allow the plane carrying the consignment use its airspace. ਜਿਹੜਾ ਮਿਸਟਰੀ ਓਵਰ। ਫਿਰ ਉਹਨਾਂ ਨੇ ਇਹ ਸਾਰੇ ਨੂੰ ਕਿਹਾ ਕਿ ਭਾਈ ਇਹ ਸਾਡਾ 에ਅਰਕ੍ਰਾਫਟ ਜਿਹੜਾ ਹੈ ਉਹ ਕਾਰਗੋ 에ਅਰਕ੍ਰਾਫਟ ਐਂਟੋਨੀਅਨ, ਜਿਹੜੀ ਆਲਰੇਡੀ ਉਹ ATZ ਦੀ ਜਿਹੜੀ ਨਿਊਜ਼ ਸੀ ਉਸੇ ਨੂੰ ਇਹਨਾਂ ਨੇ ਲਿਆ ਕਿ ਵੀ ਉੱਥੇ 8 ਦਿਨ ਉਹ ਪੈ ਰਹੇ। ਉਹਨਾਂ ਨੇ ਜਿਹੜੇ ਨੇ ਉਹ ਤੁਰਕੀਏ ਨੇ ਅਲਾਉ ਨਹੀਂ ਕੀਤਾ। ਹੁਣ ਜਦੋਂ ਤੁਸੀਂ 에ਅਰ ਸਪੇਸ ਤੇ ਪਾਬੰਦੀ ਲਾਉਂਦੇ ਹੋ, ਇਹ ਤਾਂ ਐਕਟ ਆਫ ਵਾਰ ਹੈ ਤੇ ਭਾਰਤ ਜਿਨ੍ਹਾਂ ਨੂੰ ਜਿਹੜੇ ਆਪਣੇ ਆਪ ਨੂੰ ਭਾਵੇਂ 78-80 ਸਾਲ ਦੀ ਇੱਕ ਮੈਚੁਰ ਡੈਮੋਕ੍ਰੇਸੀ ਜਿਹੜਾ ਉਹ ਸਮਝਣ ਦੀ ਗਲਤੀ ਕਰਦੇ ਨੇ ਜਾਂ ਉਸ ਨੂੰ ਕਲੇਮ ਵੀ ਕਰਦੇ ਨੇ, ਲੇਕਿਨ ਹਕੀਕਤ ਦੇ ਵਿੱਚ ਇਹਨਾਂ ਦੀ ਇਮੈਚੁਰਿਟੀ ਦਾ ਆਲਮ ਇਹ ਹੈ ਕਿ ਈਵਨ ਆ ਜਿਹੜਾ ਬਲਾਸਟ ਹੋਇਆ ਲਾਲ ਕਿਲੇ 'ਚ, ਔਰ ਜਿਹਨੂੰ ਇਹਨਾਂ ਨੇ ਪੈਨ ਇੰਡੀਆ ਇਸਲਾਮਿਕ ਇੱਕ ਏਜੰਡਾ ਬਣਾ ਕੇ ਔਰ ਪਾਕਿਸਤਾਨ ਨੂੰ ਅਜੇ ਨੇਮ ਤਾਂ ਨਹੀਂ ਕੀਤਾ, ਜੈਸ਼ੇ ਮੁਹੰਮਦ ਦੇ ਨਾਲ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਨਾਲ ਦੀ ਨਾਲ ਜਿਹੜਾ ਅਜੇ ਇੰਡੀਅਨ ਗਵਰਨਮੈਂਟ ਨੇ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਨਹੀਂ ਲਾਇਆ ਹੈ, ਲੇਕਿਨ ਇਹ ਉਹਨਾਂ ਦਾ ਇੱਕ ਤਰੀਕਾ ਹੈ ਕਿ ਜਿਹੜੇ ਉਹਨਾਂ ਦੇ ਸਟੇਟ ਏਜੰਟ ਨੇ, ਨਾਨ ਸਟੇਟ ਐਕਟਰ ਨੇ, ਕੋਈ ਗੋਬਰ ਆਰੀਆ ਬਿਠਾਇਆ ਹੋਇਆ ਹੈ, ਕੋਈ ਉਹ ਵੱਡੀਆਂ ਮੁੱਛਾਂ ਵਾਲਾ ਬਖਸ਼ੀ ਬਿਠਾਇਆ ਹੋਇਆ ਹੈ, ਇੱਦਾਂ ਦੇ ਹੋਰ 2-4 ਨੇ, ਉਹਨਾਂ ਰਾਹੀਂ ਉਹ ਕਰਦੇ ਨੇ। ਔਰ ਆਲਰੇਡੀ ਹੁਣ ਕਿਉਂਕਿ ਤੁਰਕੀਏ ਨੇ 에ਅਰ ਸਪੇਸ ਬੰਦ ਕੀਤਾ, ਪਹਿਲੇ ਐਕਟ ਅਸੀਂ ਦੱਸ ਚੁੱਕੇ ਹਾਂ, ਔਰ ਹੁਣ ਇਹ ਆ ਰਿਹਾ ਕਿ ਜੀ ਜਿਹੜਾ ਇਹ ਸਾਰਾ ਬਲਾਸਟ ਹੋਏ ਪਲਾਟ ਜਿਹਦੇ 'ਚ 8 ਥਾਵਾਂ ਦੇ ਧਮਾਕੇ ਕਰਨੇ ਸੀ, ਇੰਨਾ ਜਿਹੜਾ ਉਹ 3000 ਕਿਲੋਗ੍ਰਾਮ ਐਕਸਪਲੋਸਿਵ ਐਮੋਨੀਅਮ ਫਲਾਣਾ ਨਾਈਟਰਾਈਟ ਔਰ ਇਹ ਉਹ ਸਾਰਾ ਸੀ, ਉਹਦਾ ਜਿਹੜਾ ਸਿਗਨਲ ਐਪ ਹੈ ਔਰ ਉਹਦਾ ਜਿਹੜਾ ਹੈਂਡਲਰ ਹੈ ਉਹ ਤੁਰਕੀਏ 'ਚ ਹੈ। ਹੁਣ ਇਹ ਦੱਸਣਾ ਚਾਹੁੰਦੇ ਨੇ ਕਿ ਵੀ ਇਹ ਸਾਰੇ ਬਲਾਸਟ ਦੀ ਸਾਰੀ ਲਾਈਨ ਦੇ ਵਿੱਚ ਤੁਰਕੀਏ ਦਾ ਵੱਡਾ ਰੋਲ ਹੈ। ਔਰ ਅੱਜ ਯਾਨੀ ਇੰਨਾ ਪ੍ਰਚਾਰ ਹਾਲਾਂ ਗਵਰਨਮੈਂਟ ਲੈਵਲ ਤੇ ਨਹੀਂ ਹੈ, ਪਰ ਇਹ ਵੀ ਤਰੀਕਾ ਹੁੰਦਾ, ਔਰ ਉਹਨੇ ਤੁਰਕੀਏ ਨੇ ਇਸ ਦਾ ਪੂਰਾ ਗੁੱਸਾ ਮੰਨਿਆ। ਉਹਨੇ ਕਿਹਾ ਤੁਰਕੀਏ ਰਿਜੈਕਟਸ ਮੀਡੀਆ ਰਿਪੋਰਟਸ ਲਿੰਕਿੰਗ ਇਟ ਟੂ ਟੈਰਰ ਐਕਟਸ। ਉਹਨਾਂ ਦੀ ਜਿਹੜੀ ਹੈ ਤੁਰਕੀ ਨੇ ਆਫੀਸ਼ੀਅਲੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਟੈਰਰਿਸਟ ਐਕਟ ਇੰਡੀਆ 'ਚ ਹੋਏ ਨੇ, ਅਸੀਂ ਕੋਈ ਵੀ ਲੌਜਿਸਟੀਕਲ, ਡਿਪਲੋਮੈਟਿਕ ਜਾਂ ਫਾਈਨੈਂਸ਼ੀਅਲ ਸਪੋਰਟ ਕਿਸੇ ਟੈਰਰਿਸਟ ਗਰੁੱਪ ਨੂੰ ਪ੍ਰੋਵਾਈਡ ਨਹੀਂ ਕੀਤੀ। ਇਹ ਜਿਹੜੇ ਇਲਜ਼ਾਮ ਨੇ ਭਾਰਤੀ ਜਿਹੜੇ ਦੁਮਛੱਲਿਆਂ ਦੇ, ਇਹ ਮੈਲੀਸ਼ੀਅਸ ਡਿਸਇਨਫੋਰਮੇਸ਼ਨ ਕੈਂਪੇਨ ਏਮਡ ਐਟ ਹਾਰਮਿੰਗ ਬਾਈਲੈਟਰਲ ਰਿਲੇਸ਼ਨਸ, ਕਿ ਇਹ ਜਿਹੜੇ ਸਾਡੇ ਦੋਵੱਲੇ ਸੰਬੰਧ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ। ਔਰ ਇਹ ਸਟੇਟਮੈਂਟ ਡਾਇਰੈਕਟੋਰੇਟ ਆਫ ਕਮਿਊਨੀਕੇਸ਼ਨਸ ਜਿਹੜੇ ਨੇ
ਜਿਹੜਾ ਕਿ ਪ੍ਰੈਜ਼ੀਡੈਂਸੀ ਆਫ ਰਿਪਬਲਿਕ ਆਫ ਤੁਰਕੀ ਦੇ ਥੱਲੇ ਹੈ, ਅੰਕਾਰਾ ਦੇ ਵਿੱਚ ਬੇਸਡ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਸੱਚ ਰਿਪੋਰਟਸ ਵਰ ਅਨਫਾਊਂਡਡ, ਮੈਨੀਪੂਲੇਟਿਵ ਐਂਡ ਪਿਓਰਲੀ ਡਿਸਇਨਫੋਰਮੇਟਿਵ, ਕਿ ਇਹ ਬਿਲਕੁਲ ਇਹਨਾਂ ਦਾ ਕੋਈ ਸਿਰ ਪੈਰ ਨਹੀਂ ਹੈ, ਇਹ ਜਾਣਬੁੱਝ ਕੇ ਤੋੜ ਮਰੋੜ ਕੇ ਇਸ ਡਿਸਇਨਫੋਰਮੇਸ਼ਨ ਨੂੰ ਫੈਲਾਇਆ ਜਾ ਰਿਹਾ। ਔਰ ਅਸੀਂ ਜਿਹੜਾ ਕਿਸੇ ਵੀ ਕਿਸਮ ਦਾ ਜਿਹੜਾ ਟੈਰਰਿਜ਼ਮ ਹੈ, ਦਹਿਸ਼ਤਗਰਦੀ ਹੈ, ਉਸ ਨੂੰ ਅਪੋਜ਼ ਕਰਦੇ ਹਾਂ। ਅਸੀਂ ਤੁਰਕੀ ਫਰਮਲੀ ਰਿਜੈਕਟਸ ਆਲ ਐਕਟ ਆਫ ਟੈਰਰਿਜ਼ਮ ਰਿਗਾਰਡਲੈਸ ਆਫ ਵੇਅਰ ਔਰ ਬਾਈ whom they are committed, and stands as a leading country in the fight against terrorism through cooperation with the international community। ਕਿਉਂਕਿ ਤੁਰਕੀ ਤਾਂ ਖੁਦ ਵੀ ਟੈਰਰਿਜ਼ਮ ਦਾ ਸ਼ਿਕਾਰ ਰਿਹਾ, ਕਿਉਂਕਿ ਜਿਹੜੇ ਨਾਰਦਰਨ ਇਰਾਕ ਦੇ ਵਿੱਚ ਪੂਰੀ ਇੱਕ ਮੂਵਮੈਂਟ ਹੈ ਕੁਰਦਾਂ ਦੀ, ਕਿਉਂਕਿ ਵੱਡੀ ਆਬਾਦੀ ਕੁਰਦਾਂ ਦੀ 7-8 ਮਿਲੀਅਨ ਤੁਰਕੀ ਦੇ ਵਿੱਚ ਹੈ। ਔਰ ਆਲਰੇਡੀ ਇਜ਼ਰਾਈਲ ਵੀ ਉਹਦੇ 'ਚ ਨਾਰਥ ਕੁਰਦਿਸਤਾਨ ਜਿਹੜਾ ਇਹਨਾਂ ਨੇ ਖੜਾ ਕੀਤਾ ਇਰਾਕ 'ਚੋਂ, ਹਾਲਾਂਕਿ ਇਰਾਕ ਦਾ ਹਿੱਸਾ ਹੀ ਹੈ, ਸੈਪਰੇਟ ਮੁਲਕ ਤਾਂ ਨਹੀਂ ਬਣਾਇਆ, ਲੇਕਿਨ ਇੱਕ ਪੂਰੀ ਇੱਕ ਦਹਿਸ਼ਤਗਰਦ ਤਨਜ਼ੀਮ ਹੈ ਜਿਹੜੀ ਤੁਰਕੀ ਦੇ ਵਿੱਚ ਐਕਟਿਵ ਹੁੰਦੀ ਹੈ। ਔਰ ਕਈ ਵਾਰ ਤੁਰਕੀ ਤਾਂ ਫਿਰ ਆਪਣੀ ਬਾਰਡਰ ਕ੍ਰਾਸ ਕਰਕੇ ਜਾ ਕੇ ਉਹਨਾਂ ਦੇ ਠਿਕਾਣਿਆਂ ਤੇ ਠੋਕਦਾ ਵੀ ਹੈ ਉਹਨਾਂ ਨੂੰ। ਸੋ ਤੁਰਕੀ ਦਾ ਇਸ ਲੈਵਲ ਦੇ ਕਿਸੇ 'ਚ ਇਨਵੋਲਵ, ਪਰ ਤੁਸੀਂ ਭਾਰਤੀ ਹਾਕਮਾਂ ਜਾਂ ਉਹਨਾਂ ਦੇ ਦੁਮਛੱਲਿਆਂ ਜਾਂ ਉਹਨਾਂ ਦੀ ਡਿਪਲੋਮੇਸੀ ਦਾ ਹਾਲ ਦੇਖੋ ਕਿ ਤੁਸੀਂ ਜਿਹੜਾ ਉਹ ਬਦੋਬਦੀ ਇਸ ਕਿਸਮ ਦਾ ਪ੍ਰਚਾਰ ਕਰਕੇ ਜਾਂ ਇਸ ਕਿਸਮ ਦੀਆਂ ਤੋਹਮਤਾਂ ਦੇ ਨਾਲ ਤੁਰਕੀ ਨੂੰ ਜਿਹੜਾ ਹੈ ਉਹ ਖੁੱਲ੍ਹੇਆਮ ਤੁਸੀਂ ਆਪੋਜ਼ਿਟ ਲਾਈਨ ਦੇ ਵਿੱਚ ਥਰੋ ਕਰ ਰਹੇ ਹੋ। ਔਰ ਉਹਨਾਂ ਨੇ ਤੁਰਕੀ ਨੇ ਕਿਹਾ ਕਿ ਭਾਈ ਅਸੀਂ ਤਾਂ ਯੂਨਾਈਟਿਡ ਨੇਸ਼ਨਸ ਗਲੋਬਲ ਕਾਊਂਟਰ ਟੈਰਰਿਜ਼ਮ ਸਟ੍ਰੈਟਜੀ ਦੇ ਵਿੱਚ ਵੀ ਇਫੈਕਟਿਵ ਰੋਲ ਪਲੇ ਕਰਦੇ ਹਾਂ ਔਰ ਸਾਡਾ ਕੋਈ ਰੋਲ ਨਹੀਂ ਹੈ। The claim that Turkey engages in such activities lacks any factual basis, ਇਹਦਾ ਕੋਈ ਆਧਾਰ ਨਹੀਂ ਹੈ। ਔਰ ਇਹ ਜਿਹੜਾ ਉਹਨਾਂ ਦੇ ਲਈ ਜ਼ਰੂਰੀ ਵੀ ਸੀ ਇਸ ਤੇ ਜਿਹੜੀ ਦੇਣਾ। ਹਾਲਾਂਕਿ ਹੁਣ ਜਿਹੜਾ ਇੰਡੀਅਨਸ ਮਿਸਇਨਫੋਰਮੇਸ਼ਨ ਪਲਾਨ ਕਰ ਰਹੇ ਨੇ ਮੀਡੀਆ 'ਚ ਕਿ ਜਿਹੜੇ ਰੈੱਡ ਫੋਰਟ ਬਲਾਸਟ ਨੂੰ ਦੇ ਵਿੱਚ ਲੱਭਿਆ ਜਾਂ ਇਹ ਸਾਹਮਣੇ ਆਇਆ ਕਿ ਜਿਹੜਾ ਗੱਡੀ ਚਲਾ ਰਿਹਾ ਸੀ ਮਾਰਿਆ ਗਿਆ ਡਾਕਟਰ ਉਮਰ ਨਬੀ who was driving Hyundai 120 car that exploded near the monument on Monday, ਤੇ ਦੂਸਰਾ ਡਾਕਟਰ ਮੁਜ਼ਾਮਿਲ ਗੈਨੀ ਜਿਨ੍ਹਾਂ ਨੂੰ ਜਿਹੜਾ ਫਰੀਦਾਬਾਦ ਤੋਂ ਅਰੈਸਟ ਕੀਤਾ ਗਿਆ। ਇਹ ਦੋਨੋਂ ਪਹਿਲਾਂ ਦੇ ਹੈਡ ਟਰੈਵਲਡ ਟੂ ਤੁਰਕੀ ਵੇਅਰ देयर ਹੈਂਡਲਰਸ ਆਰ ਸਸਪੈਕਟਡ ਟੂ ਬੀ ਬੇਸਡ, ਕਿ ਉੱਥੇ ਗਏ ਇਹਨਾਂ ਦੇ ਹੈਂਡਲਰ ਉੱਥੇ ਬੈਠੇ ਹੋਏ ਨੇ। ਔਰ ਇਹ ਜਿਹੜਾ ਫਿਰ ਇਹਨੂੰ ਅਫੀਸ਼ੀਅਲ ਸੋਰਸ ਬਣਾ ਦਿੱਤਾ ਹੈ ਕਿ ਜੀ ਉਹਨਾਂ ਨੇ ਟਰੈਵਲ ਟੂ ਦਾ ਕੰਟਰੀ ਦੇ ਜੁਆਇੰਡ ਸਰਟਨ ਟੈਲੀਗ੍ਰਾਮ ਗਰੁੱਪਸ, ਇਹ ਸਾਰੀਆਂ ਐਪਸ ਨੇ, ਟੈਲੀਗ੍ਰਾਮ ਹੈ ਜਾਂ ਸਿਗਨਲ ਐਪ ਹੈ ਜਾਂ ਜਿਵੇਂ ਅਸੀਂ WhatsApp ਇਸਤੇਮਾਲ ਕਰਦੇ ਹਾਂ। ਔਰ ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਹੈਂਡਲਰ ਹੈ ਉਹਨੇ ਇਹ ਜਿਹੜਾ ਮੋਡਿਊਲ ਬਣਾਇਆ ਇਹਨੂੰ ਡਾਕਟਰ ਮੋਡਿਊਲ ਦਾ ਨਾਂ ਦਿੱਤਾ। ਇਹ ਡਿਸਪਰਸ ਸੀ ਅਕ੍ਰੋਸ ਇੰਡੀਆ ਔਰ ਇਹ ਜਿਹੜਾ ਤੁਰਕੀ ਵਿਜ਼ਿਟ ਤੋਂ ਬਾਅਦ ਹੀ ਉਹਨਾਂ ਨੇ ਇਸ ਸਾਰੇ ਨੂੰ ਪਲਾਨ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਗੱਲ ਇਹਦੇ 'ਚੋਂ ਇਹ ਸਾਹਮਣੇ ਆਉਂਦੀ ਹੈ ਔਰ ਇਹ ਗੱਲ ਈਵਨ ਅਮਰੀਕਾ ਦੇ ਮਾਰਕੋ ਰੂਬੀਓ ਨੇ ਵੀ ਕਹੀ ਕਿ ਜੀ ਇਸ ਵਾਰ ਭਾਰਤ ਨੇ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰ ਰਿਹਾ, ਕੋਈ ਬਲੇਮ ਗੇਮ ਨਹੀਂ ਹੈ। ਮਤਲਬ ਇਹ ਹੈ ਕਿ ਵੀ ਇਸ ਵਾਰ ਹੁਣ ਅੱਗੇ ਤਾਂ ਕਹਿੰਦੇ ਸੀ ਮੋਦੀ ਨੇ ਪਹਿਲਗਾਮ ਤੋਂ ਬਾਅਦ ਕਿਹਾ ਸੀ ਕਿ ਵੀ ਹੈਵ ਨਾਓ ਐਸਟੈਬਲਿਸ਼ਡ ਏ ਨਿਊ ਨੋਰਮ, ਐਨੀ ਟੈਰਰਿਸਟ ਐਕਟ ਵਿਲ ਬੀ ਕੰਸੀਡਰਡ ਐਜ਼ ਐਨ ਐਕਟ ਆਫ ਵਾਰ। ਉਹ ਹੁਣ ਇਹ ਸਾਰਿਆਂ ਨੂੰ ਪਤਾ ਹੈ ਕਿ ਵੀ ਇਹ ਜਦੋਂ ਹੁਣ ਉਹਦੀਆਂ ਜੜ੍ਹਾਂ ਤੁਰਕੀ ਵੱਲ ਵੀ ਫੈਲਾ ਰਹੇ ਨੇ, ਕੱਲ੍ਹ ਨੂੰ ਚੀਨ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰਨਗੇ, ਬੰਗਲਾਦੇਸ਼ ਨਾਲ ਵੀ ਜੋੜਨਗੇ। ਇਹਦਾ ਮਤਲਬ ਇਹ ਹੈ ਕਿ ਭਾਈ ਇਹ ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ, ਇਹ ਹੁਣ ਆਪਣੇ ਜਾਲ 'ਚ ਵੀ ਫਸਦੇ ਜਾ ਰਹੇ ਨੇ। ਨਿਊ ਨਾਰਮ ਕਹਿ ਕੇ ਐਕਟ ਆਫ ਵਾਰ ਮੰਨਿਆ ਜਾਏਗਾ, ਪਰ ਦੂਸਰੇ ਪਾਸੇ ਇਹ ਜਿਹੜਾ ਇਹਨਾਂ ਦਾ ਆਪਣਾ ਅਜੀਤ ਡੋਵਲ ਦਾ ਕਲੈਪਸ ਹੋਇਆ ਇੰਟਰਨੈਸ਼ਨਲ ਲੈਵਲ ਦੇ ਉੱਤੇ, ਇਹਨਾਂ ਦੀਆਂ ਰਾਹ ਦੀਆਂ ਨੀਤੀਆਂ ਦਾ, ਏਜੰਸੀਆਂ ਦਾ, ਟਰਾਂਸਨੈਸ਼ਨਲ ਰਿਪਰੈਸ਼ਨ 'ਚ ਫੜੇ ਜਾਣਾ, ਸਿੱਧਾ ਸਾਹਮਣੇ ਆਉਂ ਤਾਂ ਟਰੈਵਲ ਵੀ ਨਹੀਂ ਕਰਦਾ ਹੈ ਅਜੀਤ ਡੋਵਲ ਔਰ ਉਹਨਾਂ ਦੀ ਆਪਣੀ ਫੇਲਿਅਰ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਭਾਰਤ ਜਿਵੇਂ ਅਸੀਂ ਕੱਲ੍ਹ ਕਨਕਲੂਡ ਕੀਤਾ ਸੀ ਔਰ ਇਸ ਨੂੰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਔਰ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਪਸੰਦ ਕੀਤਾ ਗਿਆ ਸਾਡੇ ਐਨਾਲਿਸਿਸ ਨੂੰ। ਅਸੀਂ ਇਹ ਕਿਹਾ ਸੀ ਕਿ ਵੀ ਇਹ ਸਿਰਫ ਤੇ ਸਿਰਫ ਕਸ਼ਮੀਰ ਤੋਂ ਕੇਰਲਾ ਤੱਕ ਜਿਹੜੀ ਮੁਸਲਮਾਨਾਂ ਦੀ ਪੜ੍ਹੀ ਲਿਖੀ ਜਮਾਤ, ਜਿਸ ਦੇ ਵਿੱਚ ਡਾਕਟਰਸ, ਇੰਜੀਨੀਅਰਸ ਔਰ ਆਲਰੇਡੀ 2 ਡਾਕਟਰ ਜਿੱਥੇ ਪ੍ਰੋਫੈਸ਼ਨਲੀ ਉਹ ਤਾਂ ਨੌਕਰੀ ਕਰਦੇ ਸੀ, ਅਲ ਫਹਾਦ ਜਿਹੜੀ
यूनिवर्सिटी दिल्ली तो 30-35 मील दूर 70 एकड़ च फैली हुई और कई उन्होंने मल्टीपल मैडिकल कॉलेज इंजीनियरिंग कॉलेज उन्होंने अज मानता भी इन्होंने रद्द कर दी है और ईवन जम्मू कश्मीर का चीफ मिनिस्टर उमर अब्दुल्ला ये कहने ते मजबूर होया कि जी तुसी सानू जिहड़ा है हर कश्मीरी नूं दहशतगर्द ना बनाओ। बिल्कुल डिफेंसिव स्टेटमेंट है रादर उन्होंने खलोना चाहिए अपने लोगों के लिए पर इन्ना डर पैदा कर दिता है कि भी कोई कुसकण नूं तैयार नहीं है और इस सारे दे चलदे उन्होंने अपने जिहड़ा ध्रुवीकरण की लाइन है पोलराइजेशन उस दी नीति नूं ही ये लागू कर रहे हैं। इन्हां दा अपना ही ये पार्ट है और हालांकि एक वीर ने कहा कि जी इन्ने लैवल ते हो गए डॉक्टर किवें आ गए जे इन्हां दा इंडियन एजेंसियां दा अपना काम किवें हो सकता है। मैं उन्होंने कहा भी तुहानूं ये पता नहीं है कि भी मैनू एक सिंह जिहदी डिपोर्टेशन अमरीका 1994-95 हुई और चंगा भला उन्होंने असाइलम भी ग्रांट हुई सी पर वो सिंपथी रखता सी जुझारू लहर नाल और मैं क्या कि भी ये असी डिस्कस तो नहीं किया कदे पब्लिकली क्योंकि ये उन्होंने बहुत वार ये जड़ियाँ इन्हां दियां इन्वेस्टिगेटिव एजेंसीज ने या खुफिया एजेंसीज ने रादर वो ट्रैप ले कर दी वो पता है हुण जे नौजवान ने 18-20 साल के जिन्होंने है जी असी पंथ लई कुछ करना है और उन्होंने तक वो सिंपैथेटिक हो के करनगे जी असी तुहाडा लिटरेचर पढ़िया है सिक्खी बारे पढ़िया है बहुत तुसी बहादुर कौम हो तुसी बहुत इवें हो तुसी बहुत उवें हो ये बहुत जुल्म कर रहे हैं असी भी तुहाडी मदद करना चाहुंदे हैं फिर तुसी पुछ लैंदे हो जी तुसी की मदद करना चाहुंदे तुसी दसो तुहानूं की चाहिदा असी हथियार प्रोवाइड कर सकते हैं असी दूसरा कर सकते हैं और हौली 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 तुहानूं वो उस च लै जांदे ने और फिर इन द एंड पता ही लगता है भी ये तो इन्हां दा अपना ही पार्ट सी उन्होंने जिहड़ा वो कहंदे ने तू थ्रो ए बेट और वो सिंह जिहड़ा मैं जिक्र कीता है वो इवें ही सी उहदे तक FBI दे एक ग्रुप ने अप्रोच किया पहला रेस्टोरेंट ते मिले कोई दूजे होए कि जी असी जिहड़े है भावें असी क्रिश्चियन है पर सानू तुहाडे नाल बड़ी हमदर्दी है तुहाडे ते बड़ा जुल्म हो रहा है और असी तुहाडी मदद करना चाहुंदे हैं कि उन्होंने जिहड़ा वो नौजवान एक सिख जथेबंदी नाल संबंधित सी खाड़कू जथेबंदी नाल उन्होंने कहा जी उहदे नाल असी संपर्क करते हैं ये वो मुख दी गल कि फाइनली एन जदों कि उन्होंने इकरार किया सी कि वो हथियार डिलीवर करनगे और पिछे भी पहुँचा देणगे जिथे लोड़ींदे ने उदन उन्हों की पूरी जड़ी है वो टीम उन 4 चफेरे उन्होंने घेरिया होया सी घर नूं और उस नौजवान नूं उन्होंने चुक्या होया सी क्योंकि ये वो एक ट्रैप सी जिहदे चों फस गया वो बंदे अमरीकन इंटैलीजेंस दे सी और उन्होंने बाद दे विच डिपोर्ट कर दिता गया। मैं इसलिए कहना चाहुंदा भी ईवन ये जरूरी नहीं हुंदा कि भी खुद कोई जिहड़ा ये कर रहा हुंदा है जिहड़े जो कुछ कश्मीर दे विच जुल्म कर रहे हैं भारत के मुसलमानों दे जुल्म कर रहे हैं उस दे विच जिहड़ा फाल्स फ्लैग है उदा सिर्फ ये मतलब नहीं है कि जी आप करके किसी तो कई बार तुहानूं उस ट्रैप च फसांदे ने हुण अफजल गुरु जिस नूं बाद दे विच फांसी दित्ती गई जिहड़ा असी दविंदर सिंह पुलसीए का जिक्र किया भी जिहड़ा अजीत डोवल का खासम खास सी और जिहदा रोल सी पुलवामा वाले अटैक च इन्ना तुसी क्विंटल उत्थे पहुँचा रहे हो दूजा हुण तां उहनूं गायब कर दिता गया और अफजल गुरु ने कहा भी मैनू तो वो छड्ड के दिल्ली च गया दविंदर सिंह हुण वो सारा पार्ट किवें सी किस ट्रैप च ले कीता कौन की करदा है सो बहुत वार बेशक वो चेहरे जां दूजे जिन्हां नूं वो ट्रैप दे विच फस भी जांदे ने लेकिन तुसी इन द एंड ऑफ द डे देखते हो कि भी उस सारे चों जदों भी कोई एक्ट हुंदा है किसी का मर्डर हुंदा है कोई दहशतगर्द एक्ट हुंदा है कि फायदा किहनूं हो रहा है और ये नहीं है कि भी क्योंकि असी हुण वो सारी जर्नी नूं 4 दहाकियां तो क्रॉस किया है ये सारे इस किस्म के लोग तुहाडे नाल फोन ते भी संपर्क च आउणगे कई वार तुहाडे अपने आउणगे बड़ियां वड्डियां वड्डियां गल्लां करनगे सेवा दसो जी असी आ कर सकते हैं असी वो कर सकते हैं और एक तरीका हुंदा है मैं समझदा भी कई बार जिहड़े भावक किस्म के लोग ने जज्बाती किस्म के फस जाते हैं इस किस्म का भी हो सकता है पर ये कोई शक नहीं है कि भी ये इन्हां ने पैन इंडिया जिन्हों इस्लामिक बना के हुण खुद ही कहानी काट रहे हैं जी इन्ना बारूद सी इन्ना इकट्ठा सी वो विच फस गया 4 गड्डियां भी बरामद हो गई 8 थावां ते धमाके करने सी दुनिया नूं भुल जाना सी
ਕਿ 9/11 ਕੀ ਹੋਇਆ ਜਾਂ ਕੀ ਹੈ, ਇੰਨੇ ਵੱਡੇ ਪੈਮਾਨੇ ਦੇ ਉੱਤੇ ਇਹ ਜਿਹੜਾ ਵਾਈਟ ਕਾਲਰ ਟੈਰਰਿਜ਼ਮ ਕਰ ਰਹੇ ਸੀ। ਸੋ ਇਹ ਹੁਣ ਮੁਸਲਮਾਨਾਂ ਦੀ ਨੂੰ ਕੁੱਟ ਵੀ ਚਾੜਨੀ ਹੈ ਇਹਨਾਂ ਨੇ, ਔਰ ਨਾਲ ਦੀ ਨਾਲ ਹਿੰਦੂਆਂ ਦੇ ਮਨ 'ਚ ਮੈਜੋਰਟੀ ਖੌਫ ਵੀ ਪੈਦਾ ਕਰਨਾ ਹੈ ਕਿ ਤੁਹਾਡੇ ਗੁਆਂਢ 'ਚ ਰਹਿਣ ਵਾਲਾ ਤੁਹਾਡਾ ਡਾਕਟਰ ਜਿਹੜਾ ਮੁਸਲਮਾਨ ਨਾਮ ਵਾਲਾ ਹੈ, ਇਹ ਡਾਕਟਰ ਨਹੀਂ ਹੈ ਤੁਹਾਡਾ, ਤੁਹਾਡੀ ਜਾਨ ਬਚਾਉਣ ਵਾਲਾ ਨਹੀਂ ਹੈ, ਇਹ ਤੁਹਾਡੇ ਤੇ ਦਹਿਸ਼ਤਗਰਦ ਹਮਲਾ ਕਰਨ ਵਾਲਾ ਹੈ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜੀ ਮੁਖੀ ਜਨਰਲ ਉਪੇਂਦਰ ਦਵਿਵੇਦੀ ਨੇ ਕਿਹਾ ਹੈ ਕਿ ਅਸੀਂ ਯੂਕਰੇਨ ਜੰਗ ਨੂੰ ਬੜੀ ਨੀਝ ਨਾਲ ਦੇਖ ਰਹੇ ਹਾਂ। ਇਹ ਸਾਡੇ ਲਈ ਜਿਉਂਦੀ ਜਾਗਦੀ ਲੈਬੋਰੇਟਰੀ ਹੈ ਕਿਉਂਕਿ ਭਾਰਤ ਦੇ ਬਾਰਡਰ ਨਾਲ ਵੀ ਬਹੁਤ ਕੁਝ ਮਿਲਦਾ ਜੁਲਦਾ ਹੈ। ਸੋ ਇਹ ਹਕੀਕਤ ਹੈ ਕਿ ਭਾਰਤੀ ਫੌਜ ਦਾ ਪੂਰਾ ਹਿੰਦੂਕਰਨ ਹੋ ਚੁੱਕਾ ਹੈ ਅਤੇ ਉਹ ਬਾਰ-ਬਾਰ ਜੰਗ ਦੀ ਬੋਲੀ ਬੋਲ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਸਾਡਾ ਜੀ ਕਰਦਾ ਵੀ ਅਸੀਂ ਧਾਰਮਿਕ ਤੌਰ ਤੇ, ਰੂਹਾਨੀ ਤੌਰ ਤੇ, ਔਰ ਜਿਹੜੀ ਦੁਨੀਆ ਦੇ ਵਿੱਚ ਰੱਬ ਦੇ ਵੱਡੇ ਵੱਡੇ ਮਿਰੈਕਲ ਨੇ, ਕ੍ਰਿਸ਼ਮੇ ਨੇ, ਕੁਦਰਤ ਦੀਆਂ ਖੂਬਸੂਰਤੀਆਂ ਨੇ ਔਰ ਬੀਤੇ ਦਾ ਸ਼ਾਨਦਾਰ ਇਤਿਹਾਸ ਹੈ, ਉਸ ਦੇ ਉੱਤੇ ਗੁਫ਼ਤਗੂ ਕਰੀਏ, ਗੱਲ ਕਰੀਏ। ਜਿਹੜੀ ਕਿਸੇ ਸਮੇਂ ਪਹਿਲਾਂ 12-13 ਸਾਲ ਪਹਿਲਾਂ ਜਦੋਂ ਇਸ ਦੀ ਸ਼ੁਰੂਆਤ ਹੋਈ, ਇੱਕ ਵੱਡਾ ਹਿੱਸਾ ਸਾਡਾ ਉਸ ਵਿਚਾਰ ਦਾ ਹੁੰਦਾ ਸੀ। ਪਰ ਜਦੋਂ ਚਾਰ ਚਫੇਰੇ ਜੰਗ 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 ਦਾ ਨਾਦ, ਸ਼ਬਦ, ਉਸ ਦਾ ਢੋਲ, ਉਸ ਦਾ ਨਗਾੜਾ, ਉਸ ਦੀ ਚਰਚਾ, ਉਸ ਦਾ ਪਹਿਰਾਵਾ ਔਰ ਬਿਲਕੁਲ ਉਸ ਕਿਸਮ ਦਾ ਹੀ ਜਿਹੜਾ ਕਲਚਰ ਸਿਰਜਿਆ ਜਾ ਰਿਹਾ ਹੋਏ, ਫਿਰ ਇਹਨੂੰ ਤੁਸੀਂ ਐਕਸਟਰਾ ਚੁਕੰਨੇ ਹੋਣਾ ਕਹੋ, ਇਸ ਨੂੰ ਖੌਫਜ਼ਦਾ ਹੋਣਾ ਕਹੋ, ਜਾਂ ਇਸ ਨੂੰ ਕੁਛ ਸਾਡਿਆਂ ਦੇ ਨੁਕਤਾ ਨਿਗਾਹ ਤੋਂ ਇੱਕ ਓਪਰਚੁਨਿਟੀ ਦੇ ਤੌਰ ਤੇ ਵੀ ਦੇਖਣ ਦੀ ਲਾਈਨ ਆਉਂਦੀ ਹੈ। ਲੇਕਿਨ ਕੁੱਲ ਮਿਲਾ ਕੇ ਜੇ ਅਸੀਂ ਇਹ ਦੇਖੀਏ ਕਿ ਸਾਡਾ ਖਿੱਤਾ, ਇੱਕ ਤਾਂ ਇਹ ਹੈ ਕਿ ਇੱਕ ਜ਼ਮਾਨੇ ਦੇ ਵਿੱਚ ਸਾਊਥ ਏਸ਼ੀਆ ਨੂੰ ਉਵੇਂ ਹੀ ਟਰੀਟ ਕੀਤਾ ਜਾਂਦਾ ਸੀ ਜਿਵੇਂ ਅਫਰੀਕਾ। ਅਫਰੀਕਾ ਦੇ ਵਿੱਚ ਭਾਵੇਂ ਕੀ ਚੱਲ ਰਿਹਾ ਹੈ, ਕਿੱਥੇ ਕੀ ਹੈ, ਕੋਈ ਬਹੁਤੀ ਵੈਸਟਰਨ ਪਾਵਰਸ ਨੂੰ ਪਰਵਾਹ ਨਹੀਂ ਸੀ। ਉਦੋਂ ਜਿਹੜਾ ਫੋਕਸ ਸੀ ਉਹ ਮਿਡਲ ਈਸਟ ਹੀ ਸੀ, ਕਿਉਂਕਿ ਆਇਲ ਆਇਲ ਆਇਲ। ਔਰ ਹੁਣ ਕਿਉਂਕਿ ਆਇਲ ਅਮਰੀਕਾ ਦੇ ਕੋਲ ਵੀ ਆਪਣਾ ਆ ਗਿਆ, ਸਾਊਥ ਅਮਰੀਕਾ 'ਚ ਵੈਨਜ਼ੂਏਲਾ ਦੇ ਕੋਲ ਆ ਗਿਆ, ਔਰ ਰਸ਼ੀਆ ਦੇ ਕੋਲ ਤਾਂ ਪਹਿਲਾਂ ਤੋਂ ਹੀ ਸੀ।
ਇਸ ਲਈ ਮਿਡਲ ਈਸਟ ਦਾ ਜਿਹੜਾ ਹੁਣ ਜ਼ਿਕਰ ਹੈ ਡਿਫਰੈਂਟ ਕੰਟੈਕਸਟ ਹੈ, ਉਹ ਤਾਂ ਉਹਨਾਂ ਨੂੰ ਹੁਣ ਜਿਹੜੇ ਅਰਬ ਨੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਲਿਆਉਣ ਦੇ ਨਾਂ ਥੱਲੇ, ਤਾਂ ਕਿ ਅਬਰਾਹਮਿਨਕ ਅਕੋਰਡ ਦੇ ਥੱਲੇ ਇਜ਼ਰਾਈਲ ਦੀ ਰੈਕਗਨੀਸ਼ਨ, ਔਰ ਇਜ਼ਰਾਈਲ ਵੀ ਇਹਦੇ ਬਾਵਜੂਦ ਕਿ ਟੈਂਪਰੇਰੀ ਜਿਹੜੀ ਹੈ ਉਹ ਸੀਜ਼ ਫਾਇਰ ਹੋਲਡ ਕਰ ਰਿਹਾ, ਪਰ ਹੁਣ ਵੈਸਟ ਬੈਂਕ ਦੇ ਵਿੱਚ ਜਿਹੜੇ ਸੈਟਲਰ ਨੇ 2 ਦਿਨ ਪਹਿਲਾਂ ਵੀ ਉਹਨਾਂ ਨੇ ਜਾ ਕੇ 2 ਫਲਸਤੀਨੀ ਪਿੰਡਾਂ ਦੇ ਉੱਤੇ ਹਮਲੇ ਕਰਕੇ ਅੱਗਾਂ ਲਾ ਤੇ ਉਹਨਾਂ ਨੂੰ ਮਾਰ, ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ, ਔਰ ਦੂਸਰਾ ਉਹ ਆਪਣੀ ਵਾਇਲੈਂਸ ਤੇ ਲੱਗੇ ਹੋਏ ਨੇ, ਕਿਉਂਕਿ ਅਲਟੀਮੇਟਲੀ ਉਹਦੇ ਨੀਲ ਦੇ ਕੰਢੇ ਤੱਕ ਇਹਨੂੰ ਲੈ ਕੇ ਜਾਣਾ ਹੈ ਇਜ਼ਰਾਈਲ ਨੂੰ, ਗ੍ਰੇਟਰ ਇਜ਼ਰਾਈਲ ਔਰ ਫਲਸਤੀਨ ਦੇ ਵੈਸਟ ਬੈਂਕ ਔਰ ਗਜ਼ਾ ਨੂੰ ਪੱਕੇ ਤੌਰ ਦੇ ਉੱਤੇ ਇਜ਼ਰਾਈਲ ਦਾ ਹਿੱਸਾ ਬਣਾਉਣਾ। ਉਸ ਏਜੰਡੇ ਦੇ ਉੱਤੇ ਉਹ ਕੰਮ ਕਰ ਰਹੇ ਨੇ, ਔਰ ਇਹਦੇ ਬਾਵਜੂਦ ਕਿ ਗਜ਼ਾ ਦੇ ਵਿੱਚ ਜਿਹੜਾ ਉਹ ਹੈ ਕਿ ਜੀ ਅਮਨ ਹੈ, ਲੇਕਿਨ ਇਹ ਵੀ ਕੱਲ ਦੀ ਰਿਪੋਰਟ ਹੀ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਈਵਨ ਠੀਕ ਸਟੈਂਡਿੰਗ ਬਿਲਡਿੰਗ ਸੀ ਪਿਛਲੇ ਇਹਨਾਂ ਦੀ 2 ਸਾਲ ਦੀ ਬੰਬਾਰੀ ਤੋਂ ਬਚੀਆਂ ਰਹੀਆਂ, ਉਹਨੂੰ ਵੀ ਇਜ਼ਰਾਈਲ ਜਿਹੜਾ ਉਹ ਢਾਹ ਰਿਹਾ। ਲੇਕਿਨ ਜਿਹੜਾ ਇਸ ਵੇਲੇ ਜੇ ਅਸੀਂ ਦੇਖੀਏ ਵੀ ਇੱਕ ਪਾਸੇ ਤਾਂ ਚਲੋ ਟੈਰਿਫ ਵਾਰਫੇਅਰ ਆਪਣੀ ਥਾਂ ਤੇ ਚੱਲ ਰਹੀ ਹੈ, ਜਿਹੜਾ ਜ਼ਿਆਦਾ ਫੋਕਸ ਹੈ ਉਹ ਸਾਊਥ ਏਸ਼ੀਆ ਦੇ ਵਿੱਚ ਜਾਂ ਚਾਈਨਾ ਦੇ ਹਵਾਲੇ ਨਾਲ, ਜਾਂ ਬੰਗਲਾਦੇਸ਼ 'ਚ ਕੀ ਵਾਪਰ ਰਿਹਾ ਹੈ, ਜਾਂ ਸੈਂਟਰਲ ਏਸ਼ੀਆ ਦੇ ਰਿਪਬਲਿਕਸ। ਇਸ ਲਈ ਜਿਹੜਾ ਉਹ ਮਿਸਟਰ ਸਰਜੀਓ, ਜਿਸ ਨੂੰ ਐਂਬੈਸਡਰ ਇੰਡੀਆ ਦਾ ਸਹੁੰ ਚੁੱਕ ਲਈ ਹੈ, ਲਾਇਆ ਗਿਆ ਹੈ, ਸਪੈਸ਼ਲ ਐਨਵਾਏ ਵੀ ਹੈ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ। ਹੁਣ ਕਿਉਂਕਿ ਚਾਈਨਾ ਤੋਂ ਬਾਅਦ ਉਸ ਖਿੱਤੇ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਰਕਬੇ ਮੁਤਾਬਕ ਵੀ ਆਬਾਦੀ ਦੇ ਲਿਹਾਜ਼ ਨਾਲ ਤਾਂ ਹੁਣ ਚਾਈਨਾ ਨੂੰ ਪਿੱਛੇ ਛੱਡ ਰਿਹਾ ਹੈ, ਪਲੱਸ ਫੌਜ ਦੇ ਹਵਾਲੇ ਨਾਲ ਭਾਰਤ ਹੈ। ਭਾਰਤ ਦੇ ਵਿੱਚ ਕੀ ਐਕਟੀਵਿਟੀ ਹੈ, ਔਰ ਉੱਥੇ ਜਿਹੜੀ ਗਵਰਨਮੈਂਟ ਹੈ ਉਹ ਟੋਟਲੀ ਉਸ ਤਰਜ਼ ਦੀ ਹੈ ਜਿਹੜੀ ਕਿ 1930ਵਿਆਂ ਦੇ ਵਿੱਚ, ਭਾਵੇਂ 1920ਵਿਆਂ 'ਚ ਨਾਜ਼ੀ ਪਾਰਟੀ ਦਾ ਜਨਮ ਹੁੰਦਾ ਹੈ, ਪਰ ਜਦੋਂ ਤੱਕ ਉਹ ਪੂਰਾ ਹੋਲਡ ਕਰਦੇ ਨੇ ਔਰ ਉਹਨਾਂ ਦੀ ਜ਼ੁਲਮ ਦੀ ਚੱਕੀ ਚੱਲਣ ਲੱਗਦੀ, 1930ਵਿਆਂ ਦਾ ਜ਼ਿਕਰ ਅਸੀਂ ਕਰਦੇ। ਸੋ ਜੋ ਕੁਛ 1930ਵਿਆਂ ਦੇ ਵਿੱਚ ਨਾਜ਼ੀ ਜਰਮਨੀ ਵੱਲੋਂ ਕੀਤਾ ਜਾ ਰਿਹਾ ਸੀ ਆਪਣੇ ਨੌਨ ਜਰਮਨ ਜਿਹੜੇ ਵਾਈਟ ਰੇਸ ਦੇ ਲੋਕ, ਉਹ ਯਹੂਦੀ ਹੋਣ, ਕੈਥੋਲਿਕ ਹੋਣ, ਸਿਵਲ ਲਿਬਰਟੇਰੀਅਨ ਹੋਣ, ਕਮਿਊਨਿਸਟ ਹੋਣ, ਭਾਰਤ ਵਿੱਚ ਇਸ ਵੇਲੇ ਆਲਮੋਸਟ ਉਹੀ ਵਰਤਾਰਾ ਜਿਹੜਾ ਹੈ ਉਹ ਇਹਨਾਂ ਬ੍ਰਾਹਮਣਾਂ ਵੱਲੋਂ ਬਾਕੀਆਂ ਦੇ ਨਾਲ, ਉਹਨਾਂ 'ਚ ਈਵਨ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਵੀ ਉਸ ਜ਼ੁਲਮ ਦਾ ਸ਼ਿਕਾਰ ਨੇ। ਸਿੱਖ, ਮੁਸਲਮਾਨ, ਈਸਾਈ, ਟਰਾਈਬਲ ਉਹ ਤਾਂ ਭੋਗ ਹੀ ਰਹੇ ਨੇ ਜੋ ਕੁਛ ਵੀ। ਲੇਕਿਨ ਇਹਦੇ ਬਾਵਜੂਦ ਕਿ ਇਹ ਰਿਪੀਟਡਲੀ, ਜਿਵੇਂ ਕੱਲ ਚਾਈਨਾ ਐਕਸਪਰਟ ਨੇ ਵੀ ਕਿਹਾ ਸੀ ਕਿ ਭਾਰਤ ਦੇ ਲੋਕਾਂ ਨੂੰ ਔਰ ਹਕੂਮਤ ਨੂੰ ਰੈਸ਼ਨੈਲਿਟੀ ਤੋਂ ਔਰ ਫੇਅਰਨੈਸ ਤੋਂ ਕੰਮ ਲੈਣਾ ਚਾਹੀਦਾ। ਉਹਨਾਂ ਨੂੰ ਦੇਖਣਾ ਚਾਹੀਦਾ ਕਿ ਵਾਈ ਦੇ ਆਰ ਐਟ ਵਾਰ ਵਿਦ ਆਲ ਇਟਸ ਨੇਬਰਸ। ਕੱਲਾ ਪਾਕਿਸਤਾਨ ਨਾਲ ਨਹੀਂ, ਅਸੀਂ ਬੰਗਲਾਦੇਸ਼ ਪ੍ਰਤੀ ਦੇਖਦੇ ਹਾਂ ਕਿ ਉੱਥੇ ਜਿਹੜੀ ਵਾਰ ਕ੍ਰਿਮੀਨਲ ਉੱਥੋਂ ਭੱਜ ਕੇ ਆਈ ਹੈ ਸ਼ੇਖ ਹਸੀਨਾ, ਉਹਨੂੰ ਪਨਾਹ ਦਿੱਤੀ ਹੋਈ ਹੈ, ਉਹਦਾ ਇੰਟਰਵਿਊ ਕਰ ਰਹੇ ਨੇ। ਕੱਲ ਵੀ PTI ਨਾਲ ਉਹਦਾ ਇੱਕ ਇੰਟਰਵਿਊ ਡਿਟੇਲ 'ਚ ਕੀਤਾ ਹੈ। ਉਧਰ ਬੰਗਲਾਦੇਸ਼ ਦੇ ਵਿੱਚ ਫਰਵਰੀ 'ਚ ਹਾਲਾਂ ਇਲੈਕਸ਼ਨਾਂ ਐਲਾਨੀਆਂ ਨੇ ਮੁਹੰਮਦ ਯੂਨਸ ਨੇ, ਲੇਕਿਨ ਇਹਦੇ ਬਾਵਜੂਦ ਆ ਕੱਲ 17 ਬੱਸਾਂ ਸਾੜੀਆਂ ਗਈਆਂ, ਉਹ ਸਭ ਸ਼ੇਖ ਹਸੀਨਾ ਦੇ ਉਰਾ ਦਾ ਕੰਮ ਹੈ। ਕਿਉਂਕਿ ਭਾਰਤ ਨੂੰ ਲੱਗਦਾ ਵੀ ਬੰਗਲਾਦੇਸ਼ ਦੇ ਵਿੱਚ ਵੀ ਜਿਹੜਾ ਉਹ ਇਸ ਕਿਸਮ ਦਾ ਕੰਮ ਕਰੋ। ਬਲਾਸਟ ਇਹਨਾਂ ਦੇ ਆਪਣੇ ਲਾਲ ਕਿਲੇ ਜਾਂ ਦੂਜੇ 'ਚ ਹੁੰਦਾ ਵਿਦਨ 24 ਆਵਰਸ। ਜਿਹੜੇ ਇਹਨਾਂ ਨੇ ਹੁਣ ਨਵੇਂ ਪ੍ਰੋਕਸੀ ਖੜੇ ਕੀਤੇ ਨੇ ਅਫਗਾਨ ਤਾਲਿਬਾਨ, ਕਿਉਂਕਿ ਪਾਕਿਸਤਾਨ ਦੀ ਹਕੂਮਤ ਨੇ ਆਇਡੈਂਟੀਫਾਈ ਕੀਤਾ ਵੀ ਜਿਹਨੇ ਹਮਲਾ ਇਸਲਾਮਾਬਾਦ ਉਹਨਾਂ ਦੀ ਜਿਹੜਾ ਕੋਰਟ ਕੰਪਲੈਕਸ ਤੇ ਕੀਤਾ ਸੁਸਾਈਡਲ, ਉਹ ਅਫਗਾਨ ਓਰੀਜਨ ਦਾ ਹੈ। ਇਸੇ ਤਰ੍ਹਾਂ ਜਿਹੜਾ ਵਾਨਾ ਜਿਹੜੀ ਉਹਨਾਂ ਦੀ NDA ਅਕੈਡਮੀ ਹੈ ਉਸ ਦੇ ਉੱਤੇ ਉਹ ਵੀ ਅਫਗਾਨ ਓਰੀਜਨ ਦਾ ਹੈ। ਔਰ ਅਫਗਾਨ ਖੁੱਲ੍ਹ ਕੇ ਜਿਹੜਾ ਰਜੀਮ ਹੈ ਉਹ ਭਾਰਤ ਦੀ ਪੇਰੋਲ ਤੇ ਉੱਤੇ ਹੈ। ਇਹਦੇ ਬਾਰੇ ਤਾਂ ਹੁਣ ਕੋਈ ਦੋ ਰਾਵਾਂ ਨਹੀਂ ਨੇ। ਬਿਲਕੁਲ। ਸੋ ਇਹਦੇ ਬਾਵਜੂਦ ਕਿ ਭਾਰਤ ਦੇ ਵਿੱਚ ਅੱਜ ਵੀ 40% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਇਕੋਨਮੀ ਦਾ ਵੀ ਥੱਲਾ ਲੱਗ ਰਿਹਾ ਹੈ। ਟੈਰਿਫ ਦਾ ਰਜੀਮ ਜਿਹੜਾ ਹੈ ਉਹਨੂੰ ਕਾਊਂਟਰ ਕਰਦੇ ਅਮਰੀਕਾ ਨੇ ਉਹਨੂੰ ਪੁਸ਼ ਕੀਤਾ ਟੂ ਦਾ ਵਾਲ। ਲੇਕਿਨ ਭਾਰਤ ਦੀ ਸਟੇਟ ਦੀ ਦਹਿਸ਼ਤਗਰਦੀ ਨੀਤੀ, ਗੁਆਂਢੀਆਂ ਦੇ ਨਾਲ ਟਕਰਾਅ ਦੀ ਨੀਤੀ, ਵਿਦਨ ਕੰਟਰੀ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਦੀ ਨੀਤੀ, ਇਹ ਬਰਾਬਰ ਜਾਰੀ ਨੇ। ਹੁਣ ਇਹ ਠੀਕ ਹੈ ਕਿ ਵੀ ਪਾਕਿਸਤਾਨ ਦੇ ਵਿੱਚ 1950s ਦੇ ਐਂਡ ਤੱਕ ਪਹੁੰਚਦੇ ਆ ਅਯੂਬ ਖਾਨ ਨੇ ਜਿਹੜੀ ਆ ਹਕੂਮਤ ਹਥਿਆਰ ਰਹੀ, ਫੌਜੀ ਜਿਹੜੀ ਹੈ ਉਹ ਰਾਜ ਦੀ ਗੱਲ, ਮਾਰਸ਼ਲ ਲਾਅ, 78-80 ਸਾਲ ਦੇ ਵਿੱਚ ਅੱਧਾ ਪੀਰੀਅਡ ਡਾਇਰੈਕਟ ਫੌਜੀ ਡਿਕਟੇਟਰ ਨੇ, ਅੱਧੇ ਇੱਕ ਸਿਵਿਲੀਅਨ ਨੇ। ਸਿਵਿਲੀਅਨ ਦੇ ਉੱਤੇ ਵੀ
ਫੌਜ ਦਾ ਹੀ ਕੁੰਡਾ ਹੈ। ਔਰ ਹੁਣ ਤਾਂ ਉਹਨਾਂ ਨੇ ਜਿਹੜੀ ਇੱਕ ਨੈਕਸਟ ਅਮੈਂਡਮੈਂਟ ਪਾਸ ਕੀਤੀ ਹੈ ਪਾਕਿਸਤਾਨ ਨੇ, ਉਹਨਾਂ ਦੀ ਨੈਸ਼ਨਲ ਅਸੈਂਬਲੀ ਔਰ ਸੈਨੇਟ ਨੇ, ਉਹਦੇ ਥੱਲੇ ਤਾਂ ਫੌਜ ਦਾ ਜਿਹੜਾ ਜੱਫਾ ਹੈ ਉਹ ਹੋਰ ਵੀ ਮਜ਼ਬੂਤ ਹੋਏਗਾ ਆਉਣ ਵਾਲੇ ਪੀਰੀਅਡ ਸਿਵਲ ਐਡਮਿਨਿਸਟ੍ਰੇਸ਼ਨ ਤੇ। ਲੇਕਿਨ ਭਾਰਤ ਦੇ ਵਿੱਚ ਇਹਨੂੰ ਕਈ ਲੋਕ ਜਿਹੜੇ ਡੈਮੋਕ੍ਰੇਸੀ ਕਰਦੇ ਸੀ, ਉਹ ਕ੍ਰੈਡਿਟ ਦਿੰਦੇ ਸੀ ਕਿ ਦੇਖੋ ਭਾਰਤ ਦੇ ਵਿੱਚ ਜਿਹੜੀ ਫੌਜ ਹੈ ਉਹ ਫੁੱਲੀ ਨਾਨ ਪੋਲੀਟੀਕਲ ਹੈ। ਫੌਜ ਦੇ ਮੁਖੀ ਨੂੰ ਵੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਜਾਂ ਉਹਨਾਂ ਦੇ ਕੈਬਨਿਟ ਦਾ ਜੋ ਵੀ ਹਿੱਸਾ ਹੁੰਦਾ ਉਹ ਨੋਮੀਨੇਟ ਕਰਦਾ, ਉਹਦੇ 'ਚ ਸੀਨੀਅਰਟੀ ਸੁਪਰਸੀਡ ਵੀ ਹੋ ਜਾਂਦੀ ਹੈ। ਕੋਈ ਨਹੀਂ, ਫੌਜ ਇੱਕ ਡਿਸਿਪਲਿਨਡ ਆਰਮੀ ਵਾਂਗ ਓਬੇ ਦਾ ਆਰਡਰਸ ਉਹ ਕਰ ਰਹੀ ਹੈ। ਲੇਕਿਨ ਅਸੀਂ 2014 ਤੋਂ ਲੈ ਕੇ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਥੋੜਾ ਇਨਫਲੂਐਂਸ ਕਿਸੇ ਨਾ ਕਿਸੇ ਲੈਵਲ ਤੇ ਜਿਹੜਾ ਹੈ, ਜਦੋਂ ਫੌਜ ਦਾ ਮੁਖੀ ਕਿਹਨੂੰ ਬਣਾਉਣਾ ਹੈ ਜਾਂ ਫੌਜ ਦਾ ਪਾਰਟ ਕੀ ਹੈ ਉਹ ਹੁੰਦਾ ਸੀ। ਜਿਵੇਂ ਕਿਸੇ ਵੀ ਲੰਬਾ ਵਕਤ ਸੀਨੀਅਰ ਸਿੱਖ ਜਨਰਲ ਹੋਣ ਦੇ ਬਾਵਜੂਦ ਵੈਸਟਰਨ ਕਮਾਂਡ 'ਚ ਸੀਨੀਅਰ ਮੋਸਟ ਹੁੰਦੇ ਸੀ, ਸਿੱਖ ਨੂੰ ਜਨਰਲ ਨਹੀਂ ਸੀ ਬਣਾਇਆ ਗਿਆ। ਬਾਅਦ 'ਚ ਬਣਾਏ ਗਏ ਜੇ ਸਿੰਘ ਔਰ ਹੋਰ ਵੀ ਕਿੰਨੇ, ਲੇਕਿਨ ਉਹ ਨਕੰਮੇ ਜਿਹੜੇ ਬ੍ਰਿਟਿਸ਼ ਪੀਰੀਅਡ ਦੇ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਲੜੀ ਹੋਈ ਸੀ, ਗੈਰਤ ਅਣਖ ਵਾਲੇ ਸੀ, ਜਾਂ ਉਹਨਾਂ 'ਚੋਂ ਕਦੇ ਕਿਸੇ ਨੂੰ ਜਨਰਲ ਨਹੀਂ ਬਣਾਇਆ ਗਿਆ। ਇੰਨੀ ਪੋਲੀਟਿਕਸ ਜ਼ਰੂਰ ਸੀ। ਲੇਕਿਨ ਜਿਸ ਲੈਵਲ ਤੇ 2014 ਤੋਂ ਬਾਅਦ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ, ਪਿਛਲੇ ਇਹਨਾਂ 11 ਸਾਲਾਂ ਦੇ ਵਿੱਚ ਜਿਵੇਂ ਹਿੰਦੂਕਰਨ ਹੋਇਆ ਫੌਜ ਦਾ, ਭਗਵਾਕਰਨ ਹੋਇਆ, ਹੁਣ ਤਾਂ ਉਹ ਸਾਰੀਆਂ ਯੋਗਾ, ਵੰਦੇ ਮਾਤਰਮ, ਦੂਜੇ ਤੀਜੇ, ਉਹ ਤਾਂ ਸਾਰੀਆਂ ਉਹਨਾਂ ਨੂੰ ਦਵਾਈਆਂ ਵੀ ਉਹਦੇ ਰਾਮਦੇਵ ਦੇ ਗਊ ਮੂਤਰ ਤੇ ਗੋਹੇ ਵਾਲੀਆਂ ਖਵਾਉਂਦੇ ਨੇ। ਫੌਜੀ ਕੰਟੀਨਾਂ 'ਚ ਵੀ ਉਹੀ ਕੁਛ ਮਿਲਦਾ ਹੈ। ਉਵੇਂ ਹੀ ਹਿੰਦੂਆਂ ਦੇ ਤਿਉਹਾਰ, ਹੋਲੀ, ਦੂਜੇ ਤੀਜੇ, ਉਹ ਔਰ ਉਹਨਾਂ ਦੀ ਸੋ ਕਾਲਡ ਸ਼ਸਤਰ ਪੂਜਾ ਦੇ ਨਾਂ ਥੱਲੇ ਜਾ ਕੇ ਉਵੇਂ ਹੀ ਗੰਜ ਨੂੰ ਜਿਹੜਾ ਔਰ ਦੂਜੇ ਜਾ ਕੇ ਗੰਢੇ ਤੇ ਮਿਰਚਾਂ ਤੇ ਦੂਜੀਆਂ ਰੱਖ ਕੇ ਉਹ ਥਾਲੀ ਘੁਮਾਈ ਜਾਂਦੇ ਨੇ, ਉਹਦੇ ਨਾਲ ਸਾਰਾ ਯਾਨੀ ਉਹਦਾ ਹਿੰਦੂਕਰਨ ਕੀਤਾ। ਲੇਕਿਨ ਜਿਸ 2019 ਤੋਂ ਬਾਅਦ ਜਦੋਂ ਇਹਨਾਂ ਦੀ ਪੋਪੂਲੈਰਿਟੀ ਘਟੀ, ਮੋਦੀ ਦੀਆਂ ਵੋਟਾਂ ਮਾਈਨਸ ਹੋ ਰਹੀਆਂ ਸੀ, ਤੇ ਇਹਨਾਂ ਨੇ ਪੁਲਵਾਮਾ ਕਰਕੇ ਜਿਵੇਂ ਫਿਰ ਫੌਜ ਨੂੰ ਅੱਗੇ ਲਿਆਂਦਾ, ਉਹਨਾਂ ਨੂੰ ਪ੍ਰੈਸ ਕਾਨਫਰੰਸਾਂ ਕਰਵਾਉਣੀਆਂ ਸ਼ੁਰੂ ਕੀਤੀਆਂ ਇੱਕ ਤੋਂ ਬਾਅਦ ਇੱਕ, ਔਰ ਕਿੰਨੇ ਫੌਜੀ ਜਨਰਲ ਰਾਵਤ ਔਰ ਦੂਸਰੇ ਤੋਂ ਬਾਅਦ ਹੁਣ ਉਹਨਾਂ ਦਾ ਜਿਹੜਾ ਚੀਫ ਆਫ ਆਰਮੀ ਸਟਾਫ ਜਨਰਲ ਉਪੇਂਦਰ ਦਵਿਵੇਦੀ ਹੈ, ਮੈਂ ਦੇਖ ਰਿਹਾ ਵੀ ਪਿਛਲੇ ਪੀਰੀਅਡ 'ਚ ਪੋਲੀਟੀਕਲ ਸਟੇਟਮੈਂਟਾਂ ਦੇ ਰਿਹਾ। ਜੰਗ ਦਾ ਐਲਾਨ ਸਿਵਲ ਗਵਰਨਮੈਂਟ ਕਰਦੀ ਹੈ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ, ਰਾਸ਼ਟਰਪਤੀ, ਉਹ ਕਮਾਂਡਰ ਇਨ ਚੀਫ ਹੈ, ਫੈਸਲਾ ਕੈਬਨਿਟ ਕਰਦੀ ਹੈ। ਇਸੇ ਤਰ੍ਹਾਂ ਕਿੱਥੇ ਕੀ ਹੈ, ਫੌਜ ਜਿਹੜੀ ਹੈ ਉਹ ਕਿਸੇ ਸਪੈਸੀਫਿਕ ਆਪਰੇਸ਼ਨ ਜਿਹੜਾ ਕੋਈ ਉਹਨਾਂ ਨੂੰ ਦਿੱਤਾ ਹੋਏ ਉਹ ਕਰਨ ਤੋਂ ਬਾਅਦ ਉਹਦੇ ਬਾਰੇ ਉਹ ਪ੍ਰੈਸ ਕਾਨਫਰੰਸ ਕਰਦੇ ਸੀ ਸਪੈਸੀਫਿਕਲੀ। ਪਰ ਹੁਣ ਤਾਂ ਇਹਨਾਂ ਦੇ ਉਹ ਸਾਰੇ ਰਾਵਤ ਔਰ ਦੂਜੇ ਤੀਜੇ ਤੋਂ ਬਾਅਦ ਸਣੇ ਦਵਿਵੇਦੀ ਦੇ, ਇਹ ਤਾਂ ਪ੍ਰੈਸ ਕਾਨਫਰੰਸਾਂ ਹੀ ਇਵੇਂ ਕਰਦੇ ਨੇ ਜਿਵੇਂ ਜੰਗ ਦਾ ਸਾਰਾ ਚਾਰਜ ਇਹਨਾਂ ਦੇ ਕੋਲ ਹੋਏ, ਪੋਲੀਟੀਕਲ ਸਟੇਟਮੈਂਟਾਂ ਦਿੰਦੇ ਨੇ। ਔਰ ਮੈਂ ਜਦੋਂ ਇਹ ਕਿਹਾ ਕਿ ਵੀ ਇਹ ਜੰਗੀ ਟੋਨ 'ਚ ਬੋਲ ਰਹੇ ਨੇ ਔਰ ਮਾਹੌਲ ਜੰਗ ਨਗਾੜੇ ਔਰ ਦੂਸਰਿਆਂ ਦਾ ਹੈ, ਜਿਹਨੂੰ ਅਸੀਂ ਨਗਾਰਾ ਕਹਿੰਦੇ ਹਾਂ, ਸੰਸਕ੍ਰਿਤ ਹਿੰਦੀ ਵਾਲੇ ਨਗਾੜਾ ਕਹਿੰਦੇ ਨੇ। ਇਹ ਵਜ੍ਹਾ ਹੁਣ ਇਹ ਹੈ ਕਿ ਯੂਕਰੇਨ ਵਾਰ ਏ ਲਿਵਿੰਗ ਲੈਬ, ਇੰਡੀਆ ਅਡਾਪਟਿੰਗ ਲੈਸਨਸ ਫਾਰ ਫਿਊਚਰ ਕਨਫਲਿਕਟਸ, ਆਰਮੀ ਚੀਫ ਇਹ ਹੁਣ ਬੜੇ ਧੜੱਲੇ ਦੇ ਨਾਲ ਕਹਿ ਰਿਹਾ ਕਿ ਵੀ ਅਸੀਂ ਸਾਡੀ ਆਰਮੀ ਸਟ੍ਰੈਟਜੀ, ਅਸੀਂ ਯੂਕਰੇਨ ਵਾਰ ਨੂੰ ਬੜੀ ਕਲੋਜ਼ਲੀ ਦੇਖ ਰਹੇ ਹਾਂ। ਯੂਕਰੇਨ ਦੇ ਬੈਟਲਫੀਲਡ ਇਸ ਲਈ ਸਾਡੇ ਲਈ ਲਿਵਿੰਗ ਲੈਬ ਨੇ ਟਰਮਸ ਐਂਡ ਕੰਡੀਸ਼ਨਸ ਦੇ ਲਈ, ਕਿਉਂਕਿ ਸਾਡੇ ਬਾਰਡਰਸ ਵਾਂਗ ਨੇ। ਡਰੋਨਸ ਜਿਹੜੇ ਨੇ ਆਰ ਸਟਾਕਿੰਗ ਆਰਮਡ ਕਾਲਮਸ, ਇਲੈਕਟ੍ਰੋਨਿਕ ਵਾਰਫੇਅਰ ਇਜ਼ ਜੈਮਿੰਗ ਰੇਡੀਓਜ਼, precision fires are reaching much beyond 100 kilometer, and information campaign wins war even before a single shell lands. ਹੁਣ ਇਹ ਕਹਿ ਰਿਹਾ ਵੀ ਅਸੀਂ ਵੀ ਉਹੀ ਮਿਸ ਇਨਫੋਰਮੇਸ਼ਨ ਕੈਂਪੇਨ ਵੀ ਕਰ ਰਹੇ ਹਾਂ ਕਿ ਜੰਗਾਂ ਇਹਦੇ ਨਾਲ ਜਿੱਤੀਆਂ ਜਾ ਰਹੀਆਂ, ਪਰ ਇਹ ਜਿਹੜੇ ਡਰੋਨਸ ਔਰ ਇਲੈਕਟ੍ਰੋਨਿਕ ਵਾਰਫੇਅਰ ਔਰ ਪ੍ਰੀਸੀਜਨ ਫਾਇਰ 100 ਕਿਲੋਮੀਟਰ ਤੋਂ ਦੂਰ ਤੱਕ ਇਹ ਸਾਰਾ। ਫਿਰ ਉਹਨੇ ਜਿਹੜੀ ਇਹ ਗੱਲ ਕਹੀ, ਜਿਹੜੀ ਮੈਂ ਦੇਖ ਰਿਹਾ ਵੀ ਜੰਮੂ ਕਸ਼ਮੀਰ 'ਚ ਵੀ ਕਰ ਰਹੇ ਨੇ, ਪੰਜਾਬ 'ਚ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਡੈਮੋਗ੍ਰਾਫੀ ਚੇਂਜ ਕਰ ਰਹੇ ਨੇ, ਜਾਂ ਇੱਕ ਵਾਰ ਅਮਿਤ ਸ਼ਾਹ ਦੇ ਮੂੰਹੋਂ ਨਿਕਲ ਗਿਆ ਕਿ ਸਾਡੇ ਜਿੰਨੇ ਬਾਰਡਰ ਨੇ ਚੀਨ ਔਰ ਪਾਕਿਸਤਾਨ ਦੇ ਨਾਲ ਲੱਗਦੇ ਉਹ ਸੇਫ ਨਹੀਂ ਨੇ ਕਿਉਂਕਿ ਉੱਥੇ ਘੁਸਪੈਠੀਏ ਬੈਠੇ ਨੇ। ਹੁਣ ਘੁਸਪੈਠੀਏ ਨਹੀਂ, ਜਦੋਂ ਹੁਣ ਇਹ ਕਹਿੰਦਾ ਇਹਨਾਂ ਦਾ ਦਵਿਵੇਦੀ, ਹੀ ਆਊਟਲਾਈਨਡ 3 key Ds that are shaping the future of warfare, ਕਿ ਭਵਿੱਖ ਦੀ ਵਾਰਫੇਅਰ ਇਹਨਾਂ 3 ਚੀਜ਼ਾਂ ਤੇ ਹੈ। democratization, the influx of new technology, diffusion
geographically independent yet interlinked systems and demography। ਹੁਣ ਡੈਮੋਗ੍ਰਾਫੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨ ਨੇ, ਜਦੋਂ ਤੱਕ ਇਹਨਾਂ ਨੂੰ ਮਾਈਨੋਰਟੀ 370 ਤੋਂ ਪਹਿਲਾਂ ਵੀ ਜਿਹੜਾ ਕੰਟਰੋਲ ਤਾਂ ਫੌਜ ਦਾ ਹੀ ਸੀ ਉੱਥੇ, ਲੇਕਿਨ ਉਹ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਸੀ। 370 ਦੇ ਥੱਲੇ ਕੋਈ ਨੌਨ ਕਸ਼ਮੀਰੀ ਜਿਹੜਾ ਉਹ ਜ਼ਮੀਨ ਨਹੀਂ ਸੀ ਖਰੀਦ ਸਕਦਾ। ਉਹਨਾਂ ਨੂੰ ਲੱਗਦਾ ਕਿ ਵੀ ਇਹ ਮੁਸਲਮਾਨ ਬੈਠੇ ਹੋਏ ਨੇ ਬਾਰਡਰ ਦੇ ਉੱਤੇ ਕਸ਼ਮੀਰ ਨਾਲ ਲੱਗਦਾ, ਇੱਥੋਂ ਕੱਢੋ ਇਹਨਾਂ ਨੂੰ, ਬਿਲਕੁਲ, ਜਾਂ ਦੂਜਿਆਂ ਨੂੰ ਲਿਆ ਕੇ ਇੰਨਾ ਕੁ ਉਹਨਾਂ ਦਾ ਨੰਬਰ ਬਣਾ ਦਿਓ ਕਿ ਵੀ ਦੂਸਰੇ ਮਾਈਨੋਰਟੀ 'ਚ ਹੋ ਜਾਣ। ਇਹੀ ਕਹਾਣੀ ਹੁਣ ਪੰਜਾਬ ਦੇ ਵਿੱਚ ਕਰ ਰਹੇ ਨੇ। ਔਰ ਜੇ ਪ੍ਰਵਾਸੀਆਂ ਨੂੰ ਲਿਆ ਕੇ ਜਿਸ ਅੰਦਾਜ਼ ਦੇ ਵਿੱਚ ਅਨਨੋਨ ਬੱਸਾਂ, ਭਰੀਆਂ ਹੋਈਆਂ ਬੱਸਾਂ ਛੱਡ ਜਾਂਦੇ ਨੇ, ਸਾਰਾ ਪੰਜਾਬ ਉਹਨਾਂ ਦੀ ਸ਼ਕਲਾਂ ਨਾਲ ਹੀ ਜਿਹੜਾ ਉਹ ਭਰਿਆ ਹੋਇਆ, ਅਤੇ ਇਹਦੇ 'ਚ ਇਹ ਹੈ ਵੀ ਇਹ ਜਿਹੜਾ ਪੰਜਾਬ ਦਾ ਬਾਰਡਰ ਵਾਹਗਾ ਤੋਂ ਹੁਸੈਨੀਵਾਲਾ ਤੱਕ ਹੈ, ਇੱਥੇ ਲਿਆ ਕੇ ਇਹਨਾਂ ਨੂੰ ਬਿਠਾਓ। ਇਹ ਜਦੋਂ ਤੱਕ ਸਿੱਖ ਨੇ ਬਾਰਡਰ 'ਤੇ, ਇਹਨਾਂ 'ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਹੁਣ ਲੱਦਾਖ 'ਚ ਕਿਉਂਕਿ ਬੁੱਧਿਸਟ ਸੀ, ਉਹਨਾਂ ਨੇ ਵਾਂਗਚੁਕ ਨੇ ਸਿੰਪਲ ਮੰਗ ਤਾਂ ਇਹੀ ਕੀਤੀ ਕਿ ਭਾਈ ਜਿਹਨੂੰ ਸਾਨੂੰ ਫਲਾਣੇ ਸਕੈਜੂਲ ਦੇ ਵਿੱਚ ਲਿਆਓ ਤਾਂ ਕਿ ਸਾਡੇ ਪਹਾੜੀਆਂ ਔਰ ਦੂਜੀਆਂ, ਕਿਉਂਕਿ ਖੁਦ ਕਲਾਈਮੇਟ ਨਾਲ ਰਿਲੇਟਡ ਬੰਦਾ ਸੀ, ਉਹਨੂੰ ਚੁੱਕ ਕੇ ਜੋਧਪੁਰ ਭੇਜਿਆ ਹੋਇਆ ਕਿਉਂਕਿ ਲੱਦਾਖ ਦੇ ਬੁੱਧਿਸਟ ਨੇ। ਕਿਉਂਕਿ ਉਹਨੇ ਇਹ ਕਿਹਾ ਕਿ ਹੁਣ ਲੱਦਾਖ ਦਾ ਇੱਕ ਵੱਡਾ ਹਿੱਸਾ ਬਾਰਡਰ ਦਾ ਚੀਨ ਦੇ ਨਾਲ ਲੱਗਦਾ। ਹੁਣ ਇਹੀ ਗੱਲ ਜਦੋਂ ਇਹਨਾਂ ਨੇ ਐਕਸਾਈਜ਼ ਐਤਕੀ ਈਸਟ ਕੀਤੀ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਜਾਂ ਚਿਕਨ ਨੈਕ ਜਿਹਨੂੰ ਕਹਿੰਦੇ ਨੇ, ਉਹ ਸਾਰੇ ਈਸਾਈ ਬੈਠੇ ਹੋਏ ਨੇ, ਟਰਾਈਬਲ। ਸੋ ਇਹ ਜਦੋਂ ਇਹ द्विवेदी ਇਹ ਕਹਿ ਰਿਹਾ ਹੈ ਕਿ ਬਈ ਡੈਮੋਗ੍ਰਾਫੀ ਇੱਕ ਉਹਦਾ ਇੱਕ ਹਿੱਸਾ ਹੈ ਜੋ ਅਸੀਂ ਯੂਕਰੇਨ ਤੋਂ ਦੇਖ ਰਹੇ ਹਾਂ, ਅਤੇ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਜਿਹੜੇ ਰਸ਼ੀਆ ਨੇ 20% ਟੈਰੀਟਰੀ ਯੂਕਰੇਨ ਦੀ ਐਨੈਕਸ ਕੀਤੀ। ਮੋਸਟਲੀ ਉਹਦੇ 'ਚ ਜਿਹੜੇ ਰਸ਼ੀਅਨ ਐਥਨੀਸਿਟੀ ਵਾਲੇ ਲੋਕ ਜ਼ਿਆਦਾ ਸੀ, ਬੋਲੀ ਵੀ ਉਹੀ ਬੋਲਦੇ ਸੀ, ਉੱਥੋਂ ਯੂਕਰੇਨੀਅਨਸ ਨੂੰ ਕੱਢਿਆ ਜਾ ਰਿਹਾ। ਐਂਡ ਵਿਦਨ ਯੂਕਰੇਨ ਵੀ ਕੋਈ ਆਪਣੇ ਕਿਸਮ ਦੀ ਜਿਹੜੀ ਹੈ ਉਹ ਕੁਛ ਐਸਾ ਇਨਰ ਚੱਲ ਰਿਹਾ, ਜਿਹੜੀਆਂ ਖਬਰਾਂ ਬਾਹਰ ਨਹੀਂ ਆਉਂਦੀਆਂ ਹੈ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਉਹਨੇ ਕਿਹਾ ਕਿ ਜੀ ਬਾਈ ਵਰਚੂ ਆਫ ਆਵਰ ਲੈਂਡ ਬਾਰਡਰਸ ਲੈਂਡ ਵਿਲ ਰਿਮੇਨ ਦਾ ਕਰੰਸੀ ਆਫ ਵਿਕਟਰੀ, ਇਹ द्विवेदी ਕਹਿ ਰਿਹਾ। ਔਰ ਜਦੋਂ ਅਸੀਂ ਇਹ ਪੰਜਾਬ 'ਚ ਕਹਿੰਦੇ ਹਾਂ ਆਪਣੇ ਭਰਾਵਾਂ ਭੈਣਾਂ ਨੂੰ ਕਿ ਭਾਈ ਭਾਵੇਂ ਕਿੱਲਾ ਜ਼ਮੀਨ ਹੈ ਉਹ ਤੁਹਾਡੇ ਸ਼ਰੀਕ ਲੈ ਜਾਣ, ਪਈ ਰਹੇ, ਤੁਹਾਡੇ ਨਾਂ ਬੋਲਦੀ ਰਹੇ, ਮਤ ਵੇਚੋ ਉਹਨੂੰ। ਔਰ ਇਹ द्विवेदी ਕਹਿ ਰਿਹਾ ਹੈ ਕਿ ਵੀ ਇਹ ਜਿਹੜੀ ਸਾਡੇ ਲੈਂਡ ਬਾਰਡਰ ਤੋਂ ਜਿਹੜੀ ਕਰੰਸੀ ਆਫ ਵਿਕਟਰੀ ਆ ਉਹ ਲੈਂਡ ਹੈ। ਔਰ ਇਹੀ ਜੋ ਅੱਜ ਸੈਟਲਰਸ ਨਾਲ ਕਰ ਰਹੇ ਨੇ, ਇਜ਼ਰਾਈਲੀ ਸੋ ਕਾਲਡ ਸੈਟਲਰ ਫਲਸਤੀਨੀਆਂ ਨਾਲ ਕਰ ਰਹੇ ਨੇ, ਲੈਂਡ ਖੋਹਣ ਦਾ ਕੰਮ ਹੈ। ਸੋ ਇਹ ਉਹਨੂੰ ਜਿਹੜਾ ਉਹ ਇਹ ਕਹਿ ਰਿਹਾ ਕਿ ਬਈ by virtue of our land borders, land will remain the currency of victory. Even during the meeting between President Trump and President Putin in Alaska, the central discussion was about land. ਹੁਣ ਇਹ ਗੱਲ ਸਮਝਣ ਵਾਲੀ ਹੈ। ਹਾਲਾਂਕਿ ਖਬਰ ਲੰਬੀ ਚੌੜੀ ਹੈ, ਪਰ ਮੈਨੂੰ ਇਹ ਲੱਗਾ ਕਿ ਬਈ ਇਹ ਤਾਂ ਹਰ ਚੀਜ਼ ਭਵਿੱਖ ਦੇ ਐਂਗਲ ਤੋਂ ਇਹ ਦੇਖ ਰਹੇ ਨੇ ਵੀ ਇਹਨਾਂ ਨੇ ਤੁਹਾਨੂੰ ਤਬਾਹ ਕਿਵੇਂ ਕਰਨਾ ਹੈ। ਸੋ ਇਹ ਗੱਲ ਇਹ ਨਹੀਂ ਹੈ ਕਿ ਵੀ ਪੰਜਾਬ ਯੂਨੀਵਰਸਿਟੀ 'ਚ ਉਹਨਾਂ ਨੇ ਸੈਨੇਟ ਇਲੈਕਸ਼ਨਾਂ ਕੈਂਸਲ ਕਰਤੀਆਂ ਜਾਂ ਕਿਹਾ ਕਿ ਜੀ ਹੁਣ ਅਸੀਂ ਨੋਮੀਨੇਟ ਕਰਾਂਗੇ। ਇਹ ਟੈਸਟਿੰਗ ਆਫ ਵਾਟਰਸ ਬਰਾਬਰ ਚੱਲ ਰਿਹਾ ਹੈ। ਹੌਲੀ ਉਹ ਐਨਕਰੋਚ ਕਰਕੇ ਤੁਹਾਡੀਆਂ ਸਾਰੀਆਂ ਇੰਸਟੀਟਿਊਸ਼ਨਸ, ਡੈਮੋਗ੍ਰਾਫੀ ਔਰ ਲੈਂਗੁਏਜ ਆਫ ਵਾਰ ਟੋਨ ਹੈ, ਜਿਹਦੇ 'ਚੋਂ ਕਹਿ ਰਿਹਾ ਕਿ ਜੀ ਇਹ ਅਸੀਂ ਯੂਕਰੇਨ ਨੂੰ ਦੇਖ ਰਹੇ ਹਾਂ ਔਰ ਉਹੀ ਫਾਰਮੂਲਾ ਅਸੀਂ ਇੱਥੇ ਵੀ ਅਪਲਾਈ ਕਰਨ ਵਾਲੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ
ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਪ੍ਰਮੁੱਖ ਓਪੋਜੀਸ਼ਨ ਪਾਰਟੀ ਕਾਂਗਰਸ ਨੇ ਸਵਾਲ ਕੀਤਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਦਾ ਕਹਿਣਾ ਸੀ ਕਿ ਸਾਡਾ ਨਿਊ ਨਾਰਮ ਜਾਂ ਨਵਾਂ ਨਾਰਾ ਇਹ ਹੈ ਕਿ ਹਰ ਦਹਿਸ਼ਤਗਰਦ ਹਮਲੇ ਨੂੰ ਅਸੀਂ ਜੰਗ ਦਾ ਐਲਾਨਨਾਮਾ ਸਮਝਾਂਗੇ। ਸੋ ਪਰ ਹੁਣ ਲਾਲ ਕਿਲੇ ਧਮਾਕੇ ਤੋਂ ਬਾਅਦ ਇਸ ਐਲਾਨ ਦਾ ਕੀ ਬਣਿਆ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਹੁਣ 48 ਘੰਟੇ ਤੋਂ ਜ਼ਿਆਦਾ ਦਾ ਵਕਤ ਹੋ ਚੁੱਕਾ ਹੈ ਲਾਲ ਕਿਲੇ ਨਾਲ ਜੁੜੇ ਹੋਏ ਧਮਾਕੇ ਦੀ ਖਬਰ ਨੂੰ ਇਹ ਕਨਫਰਮ ਕਰ ਦਿੱਤਾ ਗਿਆ ਕਿ ਜੀ ਉਹਨਾਂ ਦੀ ਫੈਮਿਲੀ ਦਾ ਵੀ DNA ਲਿਆ ਔਰ ਜਿਹੜੀ ਲੋਕਲ ਫਲੈਸ਼ ਮਿਲਿਆ ਉਸ ਗੱਡੀ ਚੋਂ ਜਿਸ 'ਚ ਧਮਾਕਾ ਹੋਇਆ, ਇਹ ਸਾਬਤ ਹੋਇਆ ਵੀ ਇਹ ਡਾਕਟਰ ਉਮਰ ਦਾ ਹੀ ਹੈ। ਸੋ ਹੀ ਇਜ਼ ਰਿਸਪੌਂਸੀਬਲ। ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਜਿਵੇਂ ਇਹਨਾਂ ਦੇ ਫੜੋ ਫੜੀ ਦਾ ਸਿਲਸਿਲਾ, ਕਿਉਂਕਿ ਇਹਨੂੰ ਉਹ ਬਹੁਤ ਵੱਡੀ ਖੇਡ ਬਣਾ ਕੇ ਪ੍ਰੈਜ਼ੈਂਟ ਕਰ ਰਹੇ ਨੇ ਕਿ ਬਈ ਇੰਨੇ 1000 ਟਨ ਫਲਾਣਾ ਐਕਸਪਲੋਸਿਵ ਔਰ 8 ਥਾਵਾਂ 'ਤੇ ਧਮਾਕੇ ਕਰਨੇ ਸੀ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਇੰਸਟੀਚਿਊਟ ਅਲ ਫਾਹਦ ਦੇ ਨਾਲ ਉਹ ਜੁੜੇ ਹੋਏ ਸੀ ਦੋਵੇਂ ਡਾਕਟਰ ਜਿਨ੍ਹਾਂ ਨੂੰ ਫੜਿਆ ਹੋਇਆ ਹੈ, ਉਸ ਨੂੰ ਡੀ ਰੈਕਗਨਾਈਜ਼ ਕਰ ਦਿੱਤਾ ਹੈ। ਛਾਪੇ ਚੱਲ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਜੀ ਜਿਹੜਾ ਉਹਨਾਂ ਦੀ ਰੈਕਗਨੀਸ਼ਨ ਦਾ ਪਛਾਣ ਪੱਤਰ ਹੈ ਉਹ ਵੀ ਜਾਅਲੀ ਹੈ। ਹਾਲਾਂਕਿ 2014 ਦੇ ਵਿੱਚ ਇਹ ਹੋਂਦ ਦੇ ਵਿੱਚ ਆਈ ਜਿਹੜੀ ਹੈ ਯੂਨੀਵਰਸਿਟੀ ਔਰ 70 ਏਕੜ 'ਚ ਫੈਲੀ ਹੋਈ ਹੈ। ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ ਜਿਹੜਾ ਇਹਨੂੰ ਚਲਾਉਣ ਵਾਲਾ ਟਰਸਟ ਦਾ ਕਰਤਾ ਧਰਤਾ ਉਹ ਖੁਦ ਵੀ ਇੰਜੀਨੀਅਰ ਹੈ। ਸੋ ਇੱਕ ਪਾਸੇ ਔਰ ਜੰਮੂ ਕਸ਼ਮੀਰ ਵੈਲੀ ਦੇ ਵਿੱਚ, ਜੰਮੂ ਔਰ ਕਸ਼ਮੀਰ ਵਾਦੀ ਦੇ ਵਿੱਚ 800 ਤੋਂ ਜ਼ਿਆਦਾ ਲੋਕਾਂ ਨੂੰ ਚੁੱਕਿਆ ਹੋਇਆ। ਉੱਥੇ ਵੀ ਹਸਪਤਾਲਾਂ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਹਰਾਸਮੈਂਟ ਹੈ। ਇਹੀ ਹਾਲ ਯੂਪੀ ਦੇ ਵਿੱਚ ਵੀ ਔਰ ਹਰਿਆਣੇ ਦੇ ਵਿੱਚ ਵੀ ਔਰ ਗੁਜਰਾਤ ਦੇ ਵਿੱਚ ਵੀ ਇਹ ਬਰਾਬਰ ਚੱਲ ਰਿਹਾ। ਔਰ ਈਵਨ ਉਹਨਾਂ ਦਾ ਟੈਰਰ ਮੋਡਿਊਲ ਕੇਸ J&K ਪੁਲਿਸ ਕਾਊਂਟਰ ਇੰਟੈਲੀਜੈਂਸ ਵਿੰਗਸ ਕੈਰੀਜ਼ ਆਊਟ ਰੇਡਸ ਅਕ੍ਰੋਸ ਵੈਲੀ। ਹੁਣ ਉਹਨਾਂ ਦੀ ਇਕੱਲੀ ਇਹੀ ਨਹੀਂ, ਪੁਲਿਸ ਜਾਂ ਇੰਟੈਲੀਜੈਂਸ ਵਿੰਗ ਹੀ ਲੱਗੇ ਹੋਏ ਨੇ, ਉਹਨਾਂ ਦੇ ਦੂਸਰੇ ਵੀ ਜਿਹੜੇ ਨੇ ਉਹ ਇਸ ਦੇ ਉੱਤੇ ਲੱਗੇ ਹੋਏ ਨੇ। ਔਰ ਹੁਣ ਕਿਉਂਕਿ ਇੰਡੀਆ ਨੇ ਇਹ ਕਿਹਾ ਕਲੀਅਰਲੀ ਕਿ ਜੀ ਇਹ ਟੈਰਰ ਅਟੈਕ ਹੈ ਔਰ ਇਸ ਦੇ ਉੱਤੇ ਈਵਨ ਅੱਜ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਵੀ ਕਿਹਾ ਕਿ ਕਲੀਅਰਲੀ ਟੈਰਰਿਸਟ ਅਟੈਕ ਸੇਜ਼ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਪ੍ਰੇਜ਼ਸ ਇੰਡੀਆਜ਼ ਪ੍ਰੋਫੈਸ਼ਨਲਿਜ਼ਮ ਇਨ ਹੈਂਡਲਿੰਗ ਇਨਵੈਸਟੀਗੇਸ਼ਨ। ਕਿਉਂਕਿ ਰੂਬੀਓ ਜਾਂ ਅਮਰੀਕਾ ਨੂੰ ਤਾਂ ਇੰਨੀ ਕੀ ਇਸ ਗੱਲ ਦੀ ਤਸੱਲੀ ਹੈ ਕਿ ਇਸ ਬਹਾਨੇ ਨਾਲ ਹੁਣ ਤੱਕ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਜਿਹੜਾ ਹਮਲਾ ਨਹੀਂ ਕਰ ਦਿੱਤਾ, ਇਹ ਕਹਿ ਕੇ ਜੀ ਪਾਕਿਸਤਾਨ ਨੇ ਕਰਵਾਇਆ। ਇਸ ਵਾਰੀ ਹੈ ਕਿ ਉਹਨੇ ਕਿਹਾ ਜੀ ਬੜੀ ਪ੍ਰੋਫੈਸ਼ਨਲਿਜ਼ਮ ਕਰ ਰਹੇ ਨੇ ਔਰ ਫਲਾਣਾ ਢਮਕਾ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਹਾਲਾਂਕਿ ਕਾਂਗਰਸ ਨੇ ਤੰਜ਼ ਕੀਤੀ ਹੈ ਮੋਦੀ ਤੇ, ਉਹਨੇ ਕਿਹਾ ਵੀ ਪਹਿਲਗਾਮ ਤੋਂ ਬਾਅਦ ਤਾਂ ਇਹਨਾਂ ਨੇ ਕਿਹਾ ਸੀ ਕਿ ਜੀ ਇਹ ਹੁਣ ਬਦਲ ਗਿਆ, ਨਿਊ ਨਾਰਮ ਇਹ ਹੋਏਗਾ ਕਿ ਐਨੀ ਟੈਰਰਿਸਟ ਅਟੈਕ ਔਨ ਇੰਡੀਅਨ ਸੋਇਲ ਵਿਲ ਬੀ ਕੰਸੀਡਰਡ ਐਜ਼ ਐਨ ਐਕਟ ਆਫ ਵਾਰ। ਕਿ ਕੋਈ ਵੀ ਦਹਿਸ਼ਤਗਰਦ ਹਮਲਾ ਸਾਡੀ ਧਰਤੀ ਤੇ ਹੋਇਆ ਇਹਨੂੰ ਅਸੀਂ ਜੰਗ ਦਾ ਐਲਾਨ ਹੀ ਸਮਝਾਂਗੇ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਉਹਨਾਂ ਦੀ ਤੁਹਾਡੀ ਡਾਕਟਰੀਨ ਕਿੱਥੇ ਗਈ। ਹਾਲਾਂਕਿ ਇਹ ਵੀ ਸਾਹਮਣੇ ਆ ਰਿਹਾ ਕਿ ਈਵਨ ਇੰਡੀਅਨ ਗਵਰਨਮੈਂਟ ਤਾਂ ਆਪਣੇ ਤੌਰ ਦੇ ਉੱਤੇ ਲੌਬਿਸਟ ਵੀ ਰੱਖੇ ਹੋਏ ਨੇ, ਜਿਵੇਂ ਜੋ ਧਨ ਦੀ ਕੋਈ ਕਮੀ ਨਹੀਂ ਹੈ। ਪਰ ਇੱਕ ਸਟੋਰੀ ਜਿਹੜੀ ਅੱਜ ਅਸੀਂ ਲੀਡ ਸੈਗਮੈਂਟ ਨਹੀਂ ਬਣਾਈ ਕਿਉਂਕਿ ਮੇਰੇ ਲਈ ਦੂਸਰੇ ਜ਼ਿਆਦਾ ਮੈਨੂੰ ਇੰਪੋਰਟੈਂਟ ਲੱਗੇ, ਲੇਕਿਨ ਹੁਣ ਇਹ ਵੀ ਸਾਹਮਣੇ ਆਇਆ ਵੀ RSS ਨੇ ਆਪਣੇ ਤੌਰ ਦੇ ਉੱਤੇ ਵੀ ਅਮਰੀਕਾ ਦੇ ਵਿੱਚ ਜਿਹੜੀ ਹੈ ਉਹ ਲੌਬੀ ਫਰਮ ਹਾਇਰ ਕੀਤੀ ਹੈ। ਔਰ ਇਹ ਜਿਹੜੀ ਹੈ ਲੰਬੀ ਚੌੜੀ ਸਟੋਰੀ ਹੈ ਪ੍ਰਿਜ਼ਮ ਦੀ, ਐਕਸਕਲੂਸਿਵ ਹੈ ਪੋਲੀਟਿਕਸ ਐਂਡ ਡੈਮੋਕ੍ਰੇਸੀ 'ਚ। ਉਹਨਾਂ ਦੇ 2 ਰਿਪੋਰਟਰ ਮੈਗਨਾਥ ਬੋਸ ਐਂਡ ਬਿਪਲਬ ਕੁਮਾਰ ਦਾਸ, ਦੋਵੇਂ ਬੰਗਾਲੀ ਲੱਗਦੇ ਨੇ, ਉਹਨਾਂ ਨੇ ਇਹ ਸਟੋਰੀ ਕੀਤੀ ਹੈ ਐਕਸਕਲੂਸਿਵ। India's largest far-right Hindu organization hires US lobbyist for congressional influence campaign.
ਕਿ RSS ਨੇ ਆਪਣੇ ਤੌਰ ਦੇ ਉੱਤੇ ਲੌਬਿਸਟ ਹਾਇਰ ਕੀਤੇ ਨੇ ਕਾਂਗਰਸ ਦੇ ਵਿੱਚ ਆਪਣਾ ਪ੍ਰਭਾਵ ਪਾਉਣ ਦੇ ਲਈ, ਔਰ ਉਹਨਾਂ ਨੇ ਕਿਹਾ ਕਿ ਸਕੁਆਇਰ ਪੈਟਰਨ ਬਾਕਸ ਲੌਬਿਡ US ਲਾਅ ਮੇਕਰਸ, ਇਹ ਜਿਹੜੀ ਹੈ ਸਕੁਆਇਰ ਪੈਟਰਨ ਬਾਕਸ ਲੌਬੀ ਫਰਮ ਹੈ, lobbied US lawmakers on behalf of RSS, a Hindu nationalist group linked to discrimination and violence against Muslims, a PRISM investigation found. ਹੁਣ ਇਹ ਪੂਰਾ ਇੱਕ ਆਪਣੇ ਆਪ ਦੇ ਵਿੱਚ 12 ਪੇजेस ਦੀ ਇਨਵੈਸਟੀਗੇਸ਼ਨ ਹੈ, ਜਿਸ ਦੇ ਵਿੱਚ ਉਹਨੇ ਸਾਬਤ ਕੀਤਾ ਕਿ ਭਾਈ ਕਿਵੇਂ ਪੈਸਾ ਜਿਹੜਾ ਉਹ ਦੂਸਰੇ ਰਾਹੀਂ ਕ੍ਰਿਪਟੋ ਕਰੰਸੀ ਰਾਹੀਂ ਆਇਆ, RSS ਕੋਲ ਪੈਸਾ ਕਿੱਥੋਂ ਆਇਆ। ਇੱਕ ਪਾਸੇ ਮੋਹਨ ਭਾਗਵਤ ਕਹਿੰਦਾ ਅਸੀਂ ਰਜਿਸਟਰਡ ਹੀ ਨਹੀਂ ਹਾਂ ਇੰਡੀਵਿਜੂਅਲਸ ਦੀਆਂ, ਔਰ ਇਸ ਦੇ ਉੱਤੇ ਈਵਨ ਕਾਂਗਰਸ ਨੇ RSS ਦੇ ਉੱਤੇ ਅੱਜ ਸਵਾਲ ਚੁੱਕਿਆ ਹੈ। RSS ਹਾਇਰਡ ਲੌਬਿੰਗ ਫਰਮ ਫॉर ਵਰਕ ਇਨ US says ਕਾਂਗਰਸ। ਉਹਨਾਂ ਨੇ ਕਿਹਾ ਕਿ ਵੀ RSS ਹੈਜ਼ ਵਾਂਸ ਅਗੇਨ ਐਕਟਿਡ ਅਗੇਂਸਟ ਨੈਸ਼ਨਲ ਇੰਟਰਸਟ, ਇਹ ਸਾਰੇ ਉਸ ਦੇ ਖਿਲਾਫ ਕੰਮ ਕਰ ਰਹੇ ਨੇ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ, ਇਹ BBC ਦੀ ਪੂਰੀ 10-12 ਸਫ਼ੇ ਦਾ ਹੈ ਕਿ ਅਲ ਫਲਾਹ ਯੂਨੀਵਰਸਿਟੀ ਦਿੱਲੀ ਬਲਾਸਟ ਤੋਂ ਬਾਅਦ ਇਹ ਸੰਸਥਾ ਦੇ ਉੱਤੇ ਉਹਨਾਂ ਨੇ ਇਹ ਪਾਬੰਦੀ ਲਾ ਦਿੱਤੀ ਹੈ। ਔਰ ਮੈਂ ਇਹ ਦੇਖ ਰਿਹਾ ਸੀ, ਮੈਂ ਕਿਹਾ ਵੀ ਇਹ ਯੂਨੀਵਰਸਿਟੀ ਤਾਂ ਮੁਸਲਮਾਨਾਂ ਦੀ ਅਲ ਫਲਾਹ, ਪਰ ਜਿਹੜੀ ਮੈਡੀਕਲ ਕਾਲਜ ਦੀ ਜਿੱਥੇ ਇਹ ਸਾਰੇ ਡਾਕਟਰਸ ਜੁੜੇ ਸੀ ਉਹ ਡਾਕਟਰ ਭੁਪਿੰਦਰ ਕੌਰ, ਮੈਂ ਕਿਹਾ ਵੀ ਇਹਨਾਂ ਨੂੰ ਇੰਡੀਅਨ ਏਜੰਸੀਆਂ ਨੂੰ ਤਾਂ ਬੜਾ ਸੇਫ ਕੰਬੀਨੇਸ਼ਨ ਮਿਲਿਆ। ਉਹ ਵੀ ਅਸੀਂ ਦੇਖ ਸਕਦੇ ਹਾਂ ਕਿ ਡਾਕਟਰ ਭੁਪਿੰਦਰ ਕੌਰ ਨੂੰ ਵੀ ਕਿਤੇ ਨਾ ਕਿਤੇ ਸਿੱਖ ਮਿਲੀਟੈਂਸੀ ਨਾਲ ਜੋੜ ਸਕਦੇ ਨੇ ਕਿ ਭਾਈ ਇਹ ਸਿੱਖ ਔਰ ਮੁਸਲਮਾਨ, ਤੇ ਉਹਨੂੰ ਫਿਰ ISI ਮਾਡਲ ਦੇ ਨਾਲ ਤਾਂ ਜੋੜ ਹੀ ਰਹੇ ਨੇ। ਜੈਸ਼-ਏ ਮੁਹੰਮਦ ਦਾ ਜ਼ਿਕਰ ਤਾਂ ਪਹਿਲਾਂ ਹੀ ਨੇਮ ਡ੍ਰੌਪ ਕਰ ਰਹੇ ਨੇ। ਹਾਲਾਂਕਿ ਅਮਰੀਕਾ ਨੇ ਇੰਡੀਆ ਦਾ ਸ਼ਿਕੰਜਾ ਕੱਸਣਾ ਬਰਾਬਰ ਜਾਰੀ ਰੱਖਿਆ ਹੋਇਆ, ਔਰ 32 ਕੰਪਨੀਆਂ ਦੇ ਉੱਤੇ ਅਮਰੀਕਾ ਨੇ ਪਾਬੰਦੀ ਲਾਈ ਹੈ ਜਿਹੜੀਆਂ ਈਰਾਨ ਦੇ ਨਾਲ ਡੀਲ ਕਰਦੀਆਂ ਨੇ। ਉਹਨਾਂ 'ਚ ਇੰਡੀਆ ਦੀ ਵੀ ਜਿਹੜੀ ਕੰਪਨੀ ਹੈ, ਟ੍ਰੇਜਰੀ ਡਿਪਾਰਟਮੈਂਟ ਨੇ ਇੰਡੀਆ ਬੇਸਡ ਫਾਰਮਲੇਨ ਪ੍ਰਾਈਵੇਟ ਲਿਮਿਟਿਡ ਜਿਹੜੀ ਹੈ, ਇਹ UAE ਦੇ ਵਿੱਚ ਬੇਸ ਹੈ ਉਹਨਾਂ ਦਾ, ਇਸ ਦੇ ਉੱਤੇ ਉਹਨਾਂ ਨੇ ਪਾਬੰਦੀ ਲਾਈ ਹੈ। ਨਾਲ ਦੀ ਨਾਲ ਟਰੰਪ ਨੇ ਈਵਨ H1B ਨੂੰ ਲੈ ਕੇ ਜਿਹੜੀਆਂ ਹੁਣ ਲੌਬਿੰਗ ਫਰਮ ਇੰਡੀਆ ਨੇ ਔਰ ਇੱਥੋਂ ਦੇ ਹਿੰਦੂਤਵੀਆਂ ਨੇ ਹਾਇਰ ਕੀਤੀਆਂ ਆਪਣਾ ਕੰਮ ਕਰ ਰਹੇ ਹੈ। ਲੇਕਿਨ ਟਰੰਪ ਨੇ ਇਹ ਕਿਹਾ, ਟਰੰਪ ਵਾਂਟਸ ਸਕਿਲਡ ਓਵਰਸੀਜ਼ ਵਰਕਰਸ ਟੂ ਟ੍ਰੇਨ ਅਮਰੀਕਨਸ ਦੈਨ ਗੋ ਬੈਕ ਹੋਮ। US ਟ੍ਰੇਜਰੀ ਸੈਕਟਰੀ ਉਹਨਾਂ ਨੇ ਕਿਹਾ ਵੀ ਠੀਕ ਹੈ, ਇਹ ਹਰ ਚੀਜ਼ 'ਚ ਅਸੀਂ ਜਿਹੜੇ ਐਕਸਪਰਟ ਨਹੀਂ ਹੈ, ਬਾਹਰ ਟੈਲੈਂਟ ਹੈਗਾ, ਲੇਕਿਨ ਅਮਰੀਕਾ ਅਸੀਂ ਉਹਨਾਂ ਤੋਂ ਇਹੀ ਐਕਸਪੈਕਟ ਕਰਦੇ ਹਾਂ ਕਿ ਅਮਰੀਕਾ ਆਓ, ਸਾਡੇ ਵਰਕਰਸ ਨੂੰ ਟ੍ਰੇਨ ਅਮਰੀਕਨਸ ਦੈਨ ਗੋ ਬੈਕ ਹੋਮ। ਇੱਥੇ ਤੁਹਾਨੂੰ ਅਸੀਂ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਦੇ ਕੇ ਬਿਠਾਉਣ ਦੀ ਲਾਈਨ ਨਹੀਂ ਕਰਨੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਜਿਸ ਨੂੰ ਕਹੋ ਕਿ ਭਾਈ ਜਿਹੜਾ ਬਣੀ ਦਾਲ ਦੇ ਉੱਤੇ ਜਿਹੜਾ ਪੁਦੀਨਾ ਨੇ ਕਿ ਧਨੀਆ, ਉਹ ਇਹ ਹੈ ਕਿ ਬਈ ਐਪਸਟਾਈਨ ਜਿਹੜਾ ਮੋਸਾਦ ਦਾ ਫਰੰਟ ਹੀ ਹੈ, ਐਪਸਟਾਈਨ ਫਾਈਲਸ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਵੀ ਟਰੰਪ ਦਾ ਵੀ ਉਹਦੇ 'ਚ ਹੈ, ਤੇ ਉਹ ਕੀ ਜਿਹੜਾ ਮੋਸਾਦ ਦਾ ਫਰੰਟ ਸੀ ਉਹ ਜਿਹਦੇ ਦੁਰਾਚਾਰ ਔਰ ਫਲਾਣਾ ਇਹ ਸਾਰੇ ਹੋ ਕੇ ਤੇ ਉਹਨਾਂ ਨੂੰ ਇੰਟੈਲੀਜੈਂਸ ਏਜੰਸੀ ਮੋਸਾਦ ਹੀ ਵਰਤ ਰਹੀ ਸੀ। ਪਰ ਹੁਣ ਇਹ ਖਬਰ ਵੀ ਹੈ ਕਿ ਭਾਈ ਇੱਕ ਜਿਹੜੀ ਨਵੀਂ ਲਿਸਟ ਆਈ ਹੈ ਉਹਦੇ 'ਚ ਜਿਹੜਾ RSS ਦਾ ਖਾਸਮ ਖਾਸ ਮਿਨਿਸਟਰ ਹੈ ਹਰਦੀਪ ਸਿੰਘ ਪੁਰੀ ਸਿਰ ਦੇ ਉੱਤੇ ਉਹਦਾ ਨਾਮ ਵੀ ਜਿਹੜਾ ਐਪਸਟਾਈਨ ਫਾਈਲ ਦੇ ਵਿੱਚ ਆਇਆ। ਵੈਦਰ ਇਹ ਹੁਣ ਜਿਹੜਾ ਇੰਟੈਲੀਜੈਂਸ ਏਜੰਸੀਆਂ ਦੀ ਜਾਣਕਾਰੀ ਦਿੰਦਾ ਲੈਂਦਾ ਸੀ ਜਾਂ ਮौज ਮਸਤੀ ਕਰਦਾ ਸੀ, ਇਹ ਤਾਂ ਹੁਣ ਪੁਰੀ ਸਾਹਿਬ ਹੀ ਦੱਸ ਸਕਦੇ ਨੇ। ਸੋ ਇਹ ਜਿਹੜਾ ਉਹ ਸਾਰੀਆਂ ਖਬਰਾਂ ਦੇ ਉੱਤੇ ਜਦੋਂ ਇਸ ਕਿਸਮ ਦੀ ਖਬਰ ਆ ਜਾਂਦੀ ਹੈ ਮौज ਮਸਤੀ ਵਾਲੀ, ਉਹ ਫਿਰ ਸਾਰਿਆਂ ਨੂੰ ਡੋਮੀਨੇਟ ਕਰਦੀ ਹੈ। ਲੇਕਿਨ ਇੱਕ ਗੱਲ ਇਸ ਸਾਰੇ ਚੋਂ ਬੜੀ ਕਲੀਅਰ ਹੈ ਕਿ ਵੀ ਭਾਰਤੀ ਏਜੰਸੀਆਂ ਜਿਨ੍ਹਾਂ ਨੇ ਚਾਰੇ ਪਾਸੇ ਆਪਣੇ ਟੈਂਟੈਕਲ ਫੈਲਾਏ ਹੋਏ ਨੇ, RSS ਨਾਗਪੁਰ ਨੇ ਆਪਣਾ ਸਾਰਾ ਨੈਟਵਰਕ ਜਿਹੜਾ ਉਹ ਬਣਾਇਆ ਹੋਇਆ, ਪਰ ਇਹਨਾਂ ਦੀਆਂ ਪਰਤਾਂ ਖੁੱਲਦੀਆਂ ਜਾ ਰਹੀਆਂ ਨੇ, ਇਹ ਐਕਸਪੋਜ਼ ਹੋ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ।
ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ 2000 ਤੋਂ ਜ਼ਿਆਦਾ ਸਿੱਖਾਂ ਦਾ ਗਿਆ ਜਥਾ ਸੁੱਖੀ ਸਾਂਦੀ ਵਾਪਸ ਮੁੜ ਆਇਆ ਔਰ ਪਾਕਿਸਤਾਨ ਸਰਕਾਰ ਦੇ ਵਧੀਆ ਪ੍ਰਬੰਧਾਂ ਅਤੇ ਪਾਕਿਸਤਾਨੀ ਆਵਾਮ ਦੇ ਪਿਆਰ ਦੇ ਸਭ ਵੱਲੋਂ ਜਿਹੜੇ ਗੁਣ ਨੇ ਉਹ ਗਾਏ ਜਾ ਰਹੇ ਨੇ। ਪਰ ਇਹ ਵਿਵਾਦ ਵੀ ਖੜਾ ਹੋਇਆ ਹੈ ਕਿ ਲਾਹੌਰ ਪਹੁੰਚਣ ਤੋਂ ਬਾਅਦ ਇੱਕ ਕਲਚਰਲ ਪ੍ਰੋਗਰਾਮ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਵਿੱਚ ਨਾਚ ਗਾਣਾ ਸ਼ਾਮਲ ਸੀ। ਸੋ ਬੇਸ਼ੱਕ ਪਾਕਿਸਤਾਨੀ ਸਰਕਾਰ ਨੇ ਇਸ ਨੂੰ ਵੀ ਆਓ ਭਗਤ ਦਾ ਹਿੱਸਾ ਬਣਾਇਆ, ਪਰ ਸਿੱਖਾਂ ਦੇ ਮਜ਼ਹਬੀ ਨੁਕਤਾ ਨਿਗਾਹ ਤੋਂ ਇਸ ਨੂੰ ਦਰੁਸਤ ਨਹੀਂ ਕਿਹਾ ਜਾ ਸਕਦਾ। ਧਾਰਮਿਕ ਯਾਤਰਾਵਾਂ ਨੂੰ ਧਾਰਮਿਕ ਰੰਗ ਵਿੱਚ ਰੰਗੇ ਰਹਿਣ ਦੇਣਾ ਹੀ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 22 ਅਪ੍ਰੈਲ ਦਾ ਪਹਿਲਗਾਮ ਇੰਡੀਆ ਦਾ ਫਾਲਸ ਫਲੈਗ ਆਪਰੇਸ਼ਨ, 7, 8, 9, 10 ਮਈ ਸੋ ਕਾਲਡ ਆਪਰੇਸ਼ਨ ਸੰਦੂਰ, ਜਿਹਦੇ 'ਚ ਭਾਰਤ ਨੂੰ ਮੁਕੰਮਲ ਸ਼ਿਕਸਤ ਹੋਈ। ਉਸ ਤੋਂ ਬਾਅਦ ਇਸ ਪੀਰੀਅਡ 'ਚ ਸਿੱਖਾਂ ਨੇ ਬੜੀ ਕਲੀਅਰ ਪੋਜੀਸ਼ਨ ਲਈ ਅਗੇਂਸਟ ਵਾਰ। ਇੰਡੀਆ ਦੀ ਥਾਂ 'ਤੇ ਉਹ ਇਸ ਲਾਈਨ 'ਤੇ ਖਲੋਤੇ ਵੀ ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ, ਇੱਧਰ ਸਾਡਾ ਦਰਬਾਰ ਸਾਹਿਬ ਹੈ, ਉੱਧਰ ਸਾਡਾ ਕਰਤਾਰਪੁਰ ਸਾਹਿਬ ਹੈ। ਔਰ ਇੰਡੀਆ ਨੇ ਜਿਹੜੀ ਉਸ ਦੀ ਪਹਿਲੀ ਸਜ਼ਾ ਸਿੱਖਾਂ ਨੂੰ ਇਹ ਦਿੱਤੀ ਕਿ ਫੌਰਨ ਕਰਤਾਰਪੁਰ ਸਾਹਿਬ ਦਾ ਜਿਹੜਾ ਦਰਸ਼ਨ ਦੀਦਾਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੇ ਦੀਦਾਰ ਸੀ ਉਹ ਬੰਦ ਕੀਤੇ ਹੋਏ ਨੇ। ਕ੍ਰਿਕਟ ਮੈਚ ਵੀ ਹੋ ਗਿਆ, ਹੁਣ 10 ਦਿਨਾਂ ਸਿੱਖ ਜਿਹੜੇ ਨੇ ਉਹ ਜਥੇ ਵੀ ਆ ਗਏ ਵਾ, ਲੇਕਿਨ ਕਰਤਾਰਪੁਰ ਸਾਹਿਬ ਲਾਂਘਾ ਬੰਦ ਕੀਤਾ ਹੋਇਆ। ਦੂਸਰਾ ਉਹਨਾਂ ਨੇ ਇਹ ਜਥਾ ਵੀ ਕੈਂਸਲ ਕਰ ਦਿੱਤਾ ਸੀ। ਪਰ ਇੰਟਰਨੈਸ਼ਨਲੀ ਸਿੱਖਾਂ ਦਾ ਇੰਨਾ ਕੁ ਦਬਾਅ ਬਣਿਆ ਕਿ ਇਹਨਾਂ ਨੂੰ ਲੱਗਾ ਕਿ ਵੀ ਇਹ 'ਚੋਂ ਬਹੁਤ ਨੈਗੇਟਿਵ ਪਬਲਿਸਿਟੀ ਨਿਕਲ ਰਹੀ ਹੈ। ਔਰ 12th ਸਟੇਜ 'ਤੇ ਉਹਨਾਂ ਨੇ ਬਹੁਤ ਸਾਰੀਆਂ ਕੰਡੀਸ਼ਨਾਂ ਲਾ ਕੇ NRIs 'ਤੇ ਪਾਬੰਦੀ ਕਿ ਉਹ ਵਾਹਗਾ ਰਾਹੀਂ ਕ੍ਰਾਸ ਨਹੀਂ ਕਰ ਸਕਦੇ, ਔਰ ਜਿਨ੍ਹਾਂ ਨੂੰ ਉਹਨਾਂ ਦੀਆਂ ਏਜੰਸੀਆਂ ਨੇ ਖੂਬ ਵੈਟ ਕੀਤਾ ਉਹਨਾਂ ਨੂੰ 2100 ਦੇ ਕਰੀਬ ਜਿਹੜੇ ਸਿੱਖ ਨੇ ਉਹ ਭਾਰਤ ਤੋਂ ਗਏ। ਪਾਕਿਸਤਾਨ ਨੇ ਐਜ਼ ਯੂਜੂਅਲ ਉਹਨਾਂ ਦੀ ਐਵੈਕੂਏਸ ਟਰਸਟ ਬੋਰਡ, ਉਹਨਾਂ ਦੀ ਹਕੂਮਤ ਵੀ ਮਰੀਮ ਨਵਾਜ਼ ਖੁਦ ਆ ਕੇ ਜਥੇ ਦੇ ਨਾਲ ਉਹਨਾਂ ਨੇ ਇੰਟਰੈਕਟ ਕੀਤਾ। ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਮਰੀਮ ਨਵਾਜ਼ ਦੀ ਕੈਬਨਿਟ 'ਚ ਪਹਿਲੀ ਵਾਰ ਇੱਕ ਸਿੱਖ ਮਿਨਿਸਟਰ ਹੈ ਰਮੇਸ਼ ਸਿੰਘ ਅਰੋੜਾ, ਔਰ ਉਹ ਸਾਈਮਲਟੇਨੀਅਸਲੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜ਼ੀਡੈਂਟ ਵੀ ਹੈ। ਔਰ ਜਿਉਂ ਹੀ ਜਥਾ ਵਾਹਗਾ ਤੋਂ ਕ੍ਰਾਸ ਕਰਦਾ ਹੈ, ਜਿਵੇਂ ਉਹਨਾਂ ਨੂੰ ਉਸ ਮੁਕਾਮ ਦੇ ਉੱਤੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਜਾਂਦਾ ਹੈ, ਉਹਨਾਂ ਦੀ ਕਿਵੇਂ ਸੇਵਾ ਖਿਦਮਤ ਕੀਤੀ ਜਾਂਦੀ ਹੈ। ਔਰ ਜਿੰਨੀ ਦੇਰ 10 ਦਿਨ ਇਸ ਜਥੇ ਦਾ ਸਾਰਾ ਉੱਥੇ ਉਹਨਾਂ ਨੇ ਰੁਕਣਾ ਸੀ, ਨਨਕਾਣਾ ਸਾਹਿਬ, ਪੰਜਾ ਸਾਹਿਬ, ਹਸਨ ਬਦਾਲ, ਕਰਤਾਰਪੁਰ ਸਾਹਿਬ, ਸਾਰਾ ਪਲਾਨ ਕੀਤਾ ਹੁੰਦਾ। ਔਰ ਉਹਨਾਂ ਦੀ ਪੁਲਿਸ ਔਰ ਖਾਸ ਤੌਰ ਤੇ ਰੇਂਜਰਸ ਜਿਹੜੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕੋਈ ਇਸ ਕਿਸਮ ਦਾ ਜਿਹੜਾ ਉਹ ਹਿੰਸਕ ਵਾਕਿਆ ਨਾ ਹੋਏ, ਦਹਿਸ਼ਤਗਰਦ ਵਾਕਿਆ ਨਾ ਹੋਏ। ਕਿਉਂਕਿ ਗੱਲ ਕੱਲੀ ਭਾਰਤ ਤੋਂ ਆਉਣ ਵਾਲੇ ਸਿੱਖਾਂ ਦਾ ਨਹੀਂ ਹੁੰਦੀ, 40-50 ਹਜ਼ਾਰ ਸਿੱਖ ਇਕੱਠੇ ਹੁੰਦੇ ਨੇ ਨਨਕਾਣਾ ਸਾਹਿਬ ਜਦੋਂ ਨਗਰ ਕੀਰਤਨ ਨਿਕਲਦਾ ਹੈ। ਔਰ ਬਾਹਰੋਂ ਵੀ ਡਾਇਸਪੋਰਾ ਤੋਂ ਵਿਦਿਨ ਪਾਕਿਸਤਾਨ ਵੀ ਜਿਹੜੀ ਹੈ ਸਿੰਧੀ ਕਮਿਊਨਿਟੀ ਵੱਡੀ ਗਿਣਤੀ 'ਚ ਕਰਾਚੀ ਤੋਂ ਔਰ ਬਲੋਚਿਸਤਾਨ ਔਰ ਦੂਜੇ ਵੀ ਲੋਕ ਆਉਂਦੇ ਨੇ। ਸੋ ਪਹਿਲੀ ਗੱਲ ਤਾਂ ਇਹ ਤਸੱਲੀ ਦੀ ਹੈ ਕਿ ਸਾਰੇ ਸਹੀ ਸਲਾਮਤ, ਕਿਉਂਕਿ ਖਬਰ ਇਹ ਹੈ ਕਿ ਵੀ ਇੰਡੀਅਨ ਸਿੱਖ ਪਿਲਗ੍ਰਿਮਸ ਡਿਪਾਰਟ ਆਫਟਰ 10 ਡੇ ਪਾਕਿਸਤਾਨ ਵਿਜ਼ਿਟ, ਸਾਰੇ ਜਿਹੜੇ ਨੇ ਉਹ ਵਾਪਸ ਆਏ। ਔਰ ਬਾਰਡਰ ਦੇ ਉੱਤੇ ਵੀ ਉਸ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਐਕਟਿੰਗ ਕੁਲਦੀਪ ਸਿੰਘ ਗੜਗੱਜ ਨੇ ਵੀ ਜਿਵੇਂ ਤਾਰੀਫ ਕੀਤੀ, ਔਰ ਜਿਵੇਂ ਉਹ ਕਹਿਣ ਦੀ ਗੱਲ ਹੀ ਨਹੀਂ, ਲੋਕਾਂ ਦੀ ਵੀ ਮੁਹੱਬਤ ਔਰ ਪਾਕਿਸਤਾਨ ਦਾ ਵੀ ਬਹੁਤ ਸੁਚੱਜਾ ਪ੍ਰਬੰਧ ਹੁੰਦਾ, ਉਹਨਾਂ ਦੀ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ। ਲੇਕਿਨ ਇਸ ਪੀਰੀਅਡ 'ਚ ਵੀ ਇੰਡੀਅਨ ਏਜੰਸੀਆਂ ਜਾਂ ਜਿਹੜੇ ਪਹਿਲਾਂ ਚਾਹੁੰਦੇ ਹੀ ਨਹੀਂ ਸੀ ਸਿੱਖ ਜਾਣ, ਉਹਨਾਂ ਨੇ ਪਹਿਲਾਂ ਤਾਂ ਇਹ ਵਿਵਾਦ ਇੱਕ ਥਾਂ ਖਬਰ ਇਹ ਲਵਾਤੀ ਕਿ ਜੀ 31 ਜਿਹੜੇ ਹਿੰਦੂ
ਸੀ ਉਹਨਾਂ ਨੂੰ ਉੱਥੋਂ ਉਹਨਾਂ ਨੇ ਪੈਸੇ ਵੀ ਖਰਚ ਉੱਥੋਂ ਵਾਪਸ ਮੋੜਤਾ। ਬਾਅਦ 'ਚ ਸਾਹਮਣੇ ਆਇਆ ਵੀ ਉਹ ਸ਼੍ਰੋਮਣੀ ਕਮੇਟੀ ਦੇ ਜਥੇ ਦਾ ਹਿੱਸਾ ਹੀ ਨਹੀਂ ਸੀ। ਫਿਰ ਹੋਰ ਖਬਰ ਜਦੋਂ ਪਾਕਿਸਤਾਨ 'ਚੋਂ ਨਿਕਲ ਕੇ ਆਈ ਵੀ ਉਹ ਤਾਂ 2012 ਤੱਕ ਪਾਕਿਸਤਾਨੀ ਹਿੰਦੂ ਨੇ, ਉਹ ਉੱਥੋਂ ਛੱਡ ਕੇ ਇੰਡੀਆ ਗਏ, ਉਹ ਛੱਡ ਕੇ ਇੰਡੀਅਨ ਸਿਟੀਜ਼ਨਸ਼ਿਪ ਲਈ ਉੱਥੇ ਆਏ। ਔਰ ਜ਼ਾਹਰ ਹੈ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਹੈ ਵੀ ਇਹਨਾਂ ਦੇ ਰਿਸ਼ਤੇਦਾਰ ਇੱਥੇ ਨੇ, ਕੱਲ੍ਹ ਨੂੰ ਸਪਾਈਂਗ ਕਰਨਗੇ, ਜਸੂਸੀ ਕਰਨਗੇ, ਇਸ ਲਈ ਉਹਨਾਂ ਨੂੰ ਮੋੜਿਆ ਗਿਆ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਆਪਣੇ ਜਥੇ 'ਚ ਵੀ ਕੁਝ ਹਿੰਦੂ ਸੀ, ਉਹਨਾਂ ਨੇ ਅਲਾਓ ਕੀਤਾ, ਲੇਕਿਨ ਇਸ ਖਬਰ ਨੂੰ ਇਵੇਂ ਘੁਮਾਇਆ ਗਿਆ ਜਿਵੇਂ ਦੇਖੋ ਜੀ ਕਿ ਵੀ ਹਿੰਦੂਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੈ। ਹੁਣ ਇਸ ਸਭ ਦੇ ਚੱਲਦਿਆਂ ਔਰ ਮੈਨੂੰ ਇਸ ਵਾਰ ਬਹੁਤ ਜ਼ਿਆਦਾ ਫਿਕਰ ਸੀ ਕਿ ਵੀ ਸੇਫਲੀ ਆਉਣੇ ਚਾਹੀਦੇ ਨੇ ਜਥੇ ਦੇ ਸਿੱਖ, ਵੀ ਕੋਈ ਨਾ ਕੋਈ ਇੰਡੀਅਨ ਏਜੰਸੀਆਂ ਨਾਲ ਗੜਬੜ ਕਰ। ਪਰ ਅੱਜ ਜਦੋਂ ਮੈਂ ਦੇਖ ਰਿਹਾ ਸੀ ਵੀ ਜਾਂਦੇ ਜਾਂਦੇ ਇੱਕ ਕੰਟਰੋਵਰਸੀ ਹੋਰ ਖੜੀ ਹੋ ਹੀ ਗਈ, ਕਿਸੇ ਨਾ ਕਿਸੇ ਬਹਾਨੇ ਨਾਲ ਇਹ ਕਰ ਦਿੰਦੇ ਨੇ। ਔਰ ਵੈਸੇ ਮੈਂ ਸਮਝਦਾ ਵੀ ਬਹੁਤ ਵਾਰ ਜਿਹੜਾ ਇਸ ਕਿਸਮ ਦੀ ਗੱਲ ਜਦੋਂ ਸਾਹਮਣੇ ਆਏ ਉਸ ਦੇ ਉੱਤੇ ਧਿਆਨ ਵੀ ਦੇਣਾ ਚਾਹੀਦਾ। ਜਦੋਂ ਜਥਾ ਆਪਣਾ ਸਾਰਾ ਨਿਬੇੜ ਕੇ ਜਿੱਦਣ ਉਹਨਾਂ ਨੇ ਅਗਲੇ ਦਿਨ ਵਾਪਸ ਆਉਣਾ ਸੀ, ਲਾਹੌਰ ਪਹੁੰਚੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਵੈਕੂਇਸ ਟਰਸਟੀ ਬੋਰਡ ਵੱਲੋਂ ਹਜ਼ੂਰੀ ਬਾਗ, ਕਿਉਂਕਿ ਪਾਕਿਸਤਾਨ ਦੇ ਵਿੱਚ ਸ਼ਾਹੀ ਕਿਲਾ ਵੀ ਗੁਰੂ ਅਰਜਨ ਸਾਹਿਬ ਜਿੱਥੇ ਸ਼ਹਾਦਤ ਹੋਈ, ਡੇਰਾ ਸਾਹਿਬ ਕਿਉਂਕਿ ਰਾਵੀ ਦੇ ਕੰਢੇ ਕਿਲੇ ਦਾ ਹੀ ਹਿੱਸਾ ਸੀ, ਇਹ ਬਿਲਕੁਲ ਨਾਲ ਨੇ। ਔਰ ਹਜ਼ੂਰੀ ਬਾਗ ਬਿਲਕੁਲ ਨਾਲ ਹੈ ਡੇਰਾ ਸਾਹਿਬ ਦੇ। ਉੱਥੇ ਉਹਨਾਂ ਨੇ ਇੱਕ ਸੂਫੀ ਨਾਈਟ ਰੱਖੀ, ਸੂਫੀ ਸ਼ਾਮ ਕੇ ਵੀ ਕਵਾਲੀਆਂ ਔਰ ਦੂਸਰੇ ਤੀਸਰੇ। ਹਾਲਾਂਕਿ ਉਹਨਾਂ ਦੀ ਇੰਟੈਂਟ ਤਾਂ ਉਹ ਭਗਤ ਹੀ ਸੀ ਕਿ ਵੀ ਜਾਂਦੇ ਜਾਂਦੇ ਉਹਨਾਂ ਦੀ ਐਂਟਰਟੇਨਮੈਂਟ ਵੀ ਕਰੀਏ, ਪਰ ਉੱਥੇ ਫਿਰ ਜਿਹੜੇ ਨੇ ਉਹ ਡਾਂਸ ਭੰਗੜੇ ਵੀ ਸ਼ੁਰੂ ਹੋ ਗਏ। ਉਸ ਦੇ ਉੱਤੇ ਜਿਹੜਾ ਹੈ ਉਹ ਇਤਰਾਜ਼ ਹੋਇਆ ਕਿ ਭਾਈ ਇਹ ਮੁਕਾਮ ਹੈ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਮੁਕਾਮ, ਹਾਲਾਂਕਿ ਕੋਈ ਗੁਰਦੁਆਰੇ ਦੇ ਅੰਦਰ ਨਹੀਂ ਸੀ, ਲੇਕਿਨ ਜਦੋਂ ਕੋਈ ਈਵਨ ਕਲੋਜ਼ ਪ੍ਰੋਕਸੀਮਿਟੀ ਵੀ ਹੁੰਦੀ ਹੈ, ਜਿਵੇਂ ਹੁਣ ਜੇ ਮੱਕਾ ਸ਼ਰੀਫ ਹੈ, ਮੱਕਾ ਸ਼ਰੀਫ ਇੱਕ ਆਪਣੇ ਆਪ ਦੇ ਵਿੱਚ ਇੱਕ ਥਾਂ ਹੈ, ਪਰ ਜਦੋਂ ਤੁਸੀਂ ਉਸ ਧਰਤੀ ਤੋਂ ਮੀਲਾਂ ਦੂਰ ਵੀ ਪਹੁੰਚ ਜਾਂਦੇ ਹੋ ਤੁਹਾਡੇ ਲਈ ਉਹ ਮੁਕੱਦਸ ਹੁੰਦੀ ਹੈ। ਔਰ ਇਸ ਨੂੰ ਲੈ ਕੇ ਜਿਹੜਾ ਉਹ ਜ਼ਾਹਰ ਹੈ ਜਿਹੜੇ ਇਤਰਾਜ਼ ਹੋਣਾ ਸੀ। ਔਰ ਇਸ ਦੇ ਉੱਤੇ ਭਾਵੇਂ ਉਹਨਾਂ ਨੇ ਜਿਹੜੇ ਰਮੇਸ਼ ਸਿੰਘ ਅਰੋੜਾ ਨੇ, ਉਹਨਾਂ ਨੇ ਪ੍ਰੋਵਿੰਸ਼ੀਅਲ ਮਿਨਿਸਟਰ ਮਾਈਨੋਰਿਟੀ ਅਫੇਅਰਸ ਦੇ ਪਾਕਿਸਤਾਨ ਦੇ, ਉਹਨਾਂ ਨੇ ਕਿਹਾ ਕਿ ਵੀ ਇਸ ਖਬਰ ਨੂੰ ਖਾਮਖਾਹ ਜਿਹੜਾ ਉਹ ਸੈਂਸੇਸ਼ਨਲਾਈਜ਼ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਵੀ ਇਹ ਸੂਫੀ ਨਾਈਟ ਸੀ, ਅਸੀਂ ਸਿੱਖ ਜਿਹੜੇ ਯਾਤਰੂ ਨੇ ਉਹਨਾਂ ਦੇ ਆਨਰ 'ਚ ਇਹਨੂੰ ਆਰਗੇਨਾਈਜ਼ ਕੀਤਾ ਸੀ। ਇਹ ਹਜ਼ੂਰੀ ਬਾਗ 'ਚ ਹੋਈ ਜਿਹੜੀ ਕਿ ਗੁਰਦੁਆਰਾ ਪ੍ਰੈਮਿਸਿਸ ਤੋਂ ਦੂਰ ਹੈ। ਔਰ ਇਹ ਜਿਹੜਾ ਸਾਈਟ ਹੈ ਇਹ ਮਸਜਿਦ ਕੰਪਲੈਕਸ ਦਾ ਹਿੱਸਾ ਹੈ, ਸ਼ਾਹੀ ਕਿਲੇ ਦੇ ਆਪੋਜ਼ਿਟ। ਅਰੋੜਾ ਸਾਹਿਬ ਇਹ ਹੋਰ ਵੀ ਫਿਰ ਠੀਕ ਨਹੀਂ ਹੈ, ਭਾਵੇਂ ਮਸਜਿਦ ਕੰਪਲੈਕਸ ਹੈ ਜਾਂ ਗੁਰਦੁਆਰੇ ਕੰਪਲੈਕਸ ਤੋਂ ਦੂਰ ਹੈ, ਇਹਨੂੰ ਤੁਸੀਂ ਅਵੋਇਡ ਕਰੋ। ਉਹਨੇ ਕਿਹਾ ਜੀ ਇੱਥੇ ਅਸੀਂ ਸਟੇਟ ਗੈਸਟ ਆਉਂਦੇ ਨੇ, ਉਹਨਾਂ ਦਾ ਜਿਹੜਾ ਹੁੰਦਾ ਇਹ ਨਾਚ ਗਾਣਾ ਨਹੀਂ ਸੀ, ਸੂਫੀ ਨਾਈਟ ਸੀ, ਆਰਟਿਸਟਾਂ ਨੇ ਪਰਫਾਰਮ ਕਰਨਾ ਸੀ, ਪਰ ਉਹਦੇ 'ਚ ਕੁਝ ਸਿੱਖ ਜਿਹੜੇ ਨੇ ਆਪਣੇ ਤੌਰ ਦੇ ਉੱਤੇ ਹੀ ਉਹਨਾਂ ਨੇ ਡਾਂਸ ਸ਼ੁਰੂ ਕਰ ਦਿੱਤਾ ਰਿਦਮ ਦੇ ਨਾਲ। ਔਰ ਅਸੀਂ ਉਹਨਾਂ ਨੂੰ ਨਹੀਂ ਕਿਹਾ ਵੀ ਤੁਸੀਂ ਨੱਚੋ। ਦੇਖੋ ਇਹ ਐਕਸਪਲੇਨੇਸ਼ਨ ਰਾਦਰ ਤੁਹਾਨੂੰ ਹੋਰ ਛੋਟਾ ਕਰਦੀ ਹੈ ਕਿ ਬਈ ਗੱਲ ਇਹ ਨਹੀਂ ਹੈ। ਗੱਲ ਜਦੋਂ ਤੁਸੀਂ ਇੱਕ ਮਾਹੌਲ ਸਿਰਜਦੇ ਹੋ, ਤੁਸੀਂ ਆਪਣੇ ਵੱਲੋਂ ਮਹਿਮਾਨ ਨਵਾਜ਼ੀ 'ਚ ਕੀਤਾ ਵੀ ਚਲੋ ਸੂਫੀ ਨਾਈਟ ਹੈ, ਕਵਾਲੀਆਂ, ਦੂਜਾ ਹੋਰ ਮੌਕੇ ਹੁੰਦੇ ਨੇ, ਤੁਸੀਂ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਆਰਗੇਨਾਈਜ਼ ਕਰਦੇ ਹੋ, ਦੂਸਰੇ ਕਰਦੇ ਹੋ, ਉਹਨੂੰ ਉਦੋਂ ਤੁਸੀਂ ਕਰਵਾ ਲਓ, ਸੂਫੀ ਨਾਈਟ ਕਰਵਾ ਲਓ, ਜਾਂ ਦਲਜੀਤ ਦੋਸਾਂਝ ਸੱਦ ਲਓ, ਜਾਂ ਹੰਸਰਾਜ ਹੰਸ ਸੱਦ ਲਓ, ਤੁਹਾਡੀ ਮਰਜ਼ੀ ਹੈ, ਜਿਹਨੂੰ ਮਰਜ਼ੀ ਤੁਸੀਂ ਕਰੋ। ਪਰ ਇਹ ਜਿਹੜਾ ਧਾਰਮਿਕ ਰੰਗ ਹੈ ਇਹਨੂੰ ਧਾਰਮਿਕ ਰੰਗ 'ਚ ਹੀ ਰੰਗਿਆ ਰਹਿਣ ਦਿਓ। ਜਿਹੜੇ ਧਾਰਮਿਕ ਯਾਤਰੂ ਜਾਂਦੇ ਨੇ, ਜਿਵੇਂ ਮੁਸਲਮਾਨ ਹੱਜ ਜਾਂਦੇ ਨੇ, ਉਮਰਾ ਜਾਂਦੇ ਨੇ, ਉਹ ਆਪਣੇ ਆਪ ਨੂੰ ਉਸ ਰੰਗ ਦੇ ਵਿੱਚ ਰੰਗ ਕੇ ਆਉਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ ਘੱਟੋ ਘੱਟ ਦੁਸ਼ਮਣ ਨੂੰ ਵੀ ਮੌਕਾ ਨਹੀਂ ਮਿਲਦਾ, ਔਰ ਆਪਣੇ ਵੀ ਜਿਹੜੇ ਸੈਂਸਿਟਿਵ ਨੇ ਉਹ ਉਹਨਾਂ ਦੇ ਲਈ ਇਹ ਔਖਾ ਹੁੰਦਾ ਹੈ ਕਿ ਭਾਈ ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਹ ਪ੍ਰਕਾਸ਼ ਪੁਰਬ ਲਈ ਗਏ ਹੋ, ਇੱਕ ਧਾਰਮਿਕ ਪਾਰਟ ਹੈ। ਇਹ ਠੀਕ ਹੈ ਵੀ ਅੱਜ ਬਹੁਤ ਕੁਛ ਐਸਾ ਚੱਲ ਰਿਹਾ ਹੈ ਜਿਹਨੂੰ ਸਮਾਜ ਦੀ ਜਸਟੀਫਿਕੇਸ਼ਨ ਹੈ, ਲੇਕਿਨ ਫਿਰ ਵੀ ਕਿਉਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕ੍ਰੈਡਿਟ ਵੀ ਜਾਂਦਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਉਹ ਐਕਟ ਕਰਦੇ ਨੇ। ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਹੋਇਆ, ਹਰ ਧਾਰਮਿਕ ਜਿਹੜਾ ਸਿੱਖਾਂ ਦਾ ਜਜ਼ਬਾਤ ਹੈ ਉਸ ਦੀ ਉਹ ਕਦਰਦਾਨੀ ਕਰਦੇ ਨੇ। ਸੋ ਮੈਂ ਸਮਝਦਾ ਵੀ ਇਸ ਪਾਰਟ ਨੂੰ ਤੁਸੀਂ ਇਹ ਰਹਿਣ ਦਿਓ, ਇਹ ਕਿਸੇ ਹੋਰ ਦਿਨ ਕਵਾਲੀਆਂ ਕੂਲੀਆਂ ਵਾਲੇ ਹੋਰ ਬੰਦਿਆਂ ਨੂੰ ਸੁਣਾ ਦਿਓ ਜਿਹੜੇ ਕਿ ਸੱਭਿਆਚਾਰਕ ਮੇਲੇ ਲਈ ਆਉਂਦੇ ਨੇ, ਕਿਸੇ ਹੋਰ ਲਈ।
ਇਹ ਜਿਹੜੀ ਧਾਰਮਿਕ ਯਾਤਰਾਵਾਂ ਵਾਲੇ ਜਥੇ ਨੇ ਇਹਨਾਂ ਨੂੰ ਤੁਸੀਂ ਧਾਰਮਿਕ ਰੰਗ 'ਚ ਹੀ ਰੰਗੇ ਰਹਿਣ ਦਿਓ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਅਖੀਰਲੇ ਸੈਗਮੈਂਟ ਵਿੱਚ ਆਪਾਂ 2 ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ। ਪਹਿਲੀ ਆਪਾਂ ਜਿਹੜੀ ਨਜ਼ਮ ਜਿਹੜੀ ਸ਼ੇਅਰ ਕਰਨ ਜਾ ਰਹੇ ਹਾਂ ਉਹ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਹੈ। ਉਹਨਾਂ ਦਾ ਨਾਮ ਹੈਗਾ ਨਜ਼ਮ ਦਾ ਪੰਜਾਬ ਨਾਮਾ ਐਂਡ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ, ਅਸੀਂ ਸੱਚ ਦੀ ਤਲਵਾਰ ਅਤੇ ਪਿਆਰ ਦੀ ਢਾਲ ਨਾਲ ਜੂਝਾਂਗੇ ਅਤੇ ਦਰਿਆਏ ਸਤਲੁਜ ਅਸਮਾਨਾਂ ਹੇਠ ਖਾਲਿਸਤਾਨ ਦੀ ਸੂਹੀ ਸਵੇਰ ਜਿਹੜੀ ਹੈ ਰੁਸ਼ਨਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਦੋਨਾਂ ਨਜ਼ਮਾਂ ਬਾਰੇ? ਦੇਖੋ ਯੂਜੂਲੀ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਹਾਂ ਨਜ਼ਮਾਂ, ਕਿਉਂਕਿ ਲਾਸਟ ਫਰਾਈਡੇ ਪ੍ਰੋਗਰਾਮ ਨਹੀਂ ਸੀ। ਸੋ ਇਹ 2 ਨਜ਼ਮਾਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਸੀ, ਅਸੀਂ ਡਿਸਕਸ ਨਹੀਂ ਸੀ ਕਰ ਸਕੇ। ਔਰ ਅੱਜ ਕਿਉਂਕਿ ਮੈਨੂੰ ਲੱਗਾ ਵੀ ਆਲਰੇਡੀ ਸਾਡੇ 1-2 ਵਿਊਅਰਸ ਨੇ ਵੀ ਲਿਖਿਆ ਵੀ ਇਸ ਵਾਰ ਤੁਸੀਂ ਨਜ਼ਮਾਂ ਸਾਂਝੀਆਂ ਨਹੀਂ ਕੀਤੀਆਂ, ਅਸੀਂ ਅੱਜ ਥਰਸਡੇ ਦੇ ਪ੍ਰੋਗਰਾਮ 'ਚ ਹੀ ਕਰ ਰਹੇ ਹਾਂ। ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਹੈ ਪੰਜਾਬ ਨਾਮਾ। ਸ਼ਾਹ ਮੁਹੰਮਦਾ ਆਊ ਸਰਕਾਰ ਮੁੜ ਕੇ, ਮੁੱਲ ਪਊਗਾ ਜੋ ਤੇਗਾ ਮਾਰੀਆਂ ਸੀ, ਸਰਕਾਰੇ ਖਾਲਸੇ ਦਾ ਚੜੂਗਾ ਫਿਰ ਝੰਡਾ, ਫੇਰ ਜਿੱਤਾਂਗੇ ਜੋ ਬਾਜ਼ੀਆਂ ਹਾਰੀਆਂ ਸੀ। ਸ਼ਾਹ ਮੁਹੰਮਦਾ ਆਊ ਸਰਕਾਰ ਮੁੜ ਕੇ, ਮੁੱਲ ਪਊਗਾ ਜੋ ਤੇਗਾਂ ਮਾਰੀਆਂ ਸੀ, ਸਰਕਾਰੇ ਖਾਲਸੇ ਦਾ ਚੜੂਗਾ ਫਿਰ ਝੰਡਾ, ਫੇਰ ਜਿੱਤਾਂਗੇ ਜੋ ਬਾਜ਼ੀਆਂ ਹਾਰੀਆਂ ਸੀ। ਹਿੰਦੁਸਤਾਨ ਦਾ ਭੋਗ ਪਾ ਦਿਆਂਗੇ, ਹਾਥੀ ਡਿੱਗੂਗਾ ਸਣੇ ਉਭਾਰੀਆਂ ਜੀ, ਹੱਕ ਸੱਚ ਦੇ ਵਾਸਤੇ ਖਾਲਸੇ ਨੇ ਸਦਾ ਖੂਨ ਵਿੱਚ ਲਾਈਆਂ ਤਾਰੀਆਂ ਸੀ। ਸਿੱਖ ਰਾਜ ਦਾ ਵੱਡਾ ਗੱਦਾਰ ਬਣ ਕੇ ਰਾਜੇ ਪਟਿਆਲੇ ਨੇ ਕਰੀਆਂ ਗੱਦਾਰੀਆਂ ਸੀ, ਔਲਾਦ ਉਸ ਦੀ ਦਿੱਲੀ ਦਲਾਲ ਬਣ ਗਈ, ਹੱਦਾਂ ਸ਼ਰਮ ਦੀਆਂ ਟੱਪੀਆਂ ਸਾਰੀਆਂ ਜੀ। ਬਿਪਰ ਡੋਗਰੇ ਗੋਰੇ ਦੇ ਬਣੇ ਪਿੱਠੂ, ਕਰੀਆਂ ਰੱਜ ਕੇ ਫੇਰ ਮਕਾਰੀਆਂ ਸੀ, ਅੱਜ ਉਹੀ ਨਮਕ ਹਰਾਮ ਹੋ ਗਏ ਜਿਨ੍ਹਾਂ ਵਾਸਤੇ ਜਾਨਾਂ ਵਾਰੀਆਂ ਸੀ। ਤਵਾਰੀਖਾ ਬੋਲਦੀ ਖਾਲਸੇ ਦੀ, ਗਜ਼ਨੀ ਵਿੱਚੋਂ ਛੁਡਾਈਆਂ ਨਾਰੀਆਂ ਸੀ, ਵਾਅਦੇ ਬਿਪਰਾਂ ਦੇ ਸਾਰੇ ਬੇਵਫਾ ਹੋ ਗਏ, ਗੱਲਾਂ ਨਿਕਲੀਆਂ ਸਾਰੀ ਖਾਰੀਆਂ ਸੀ। ਮੂੰਹ ਮੇ ਰਾਮ ਰਾਮ ਛੁਰੀ ਲੁਕਾਈ ਫਿਰਦਾ, ਬਾਬੇ ਨਾਨਕ ਨੇ ਗੱਲਾਂ ਉਚਾਰੀਆਂ ਸੀ, ਬਾਦਲ ਵਰਗਾ ਨਾ ਬੁੱਕਲ ਦਾ ਸੱਪ ਕੋਈ, ਚਲਾਈਆਂ ਪਿੱਠ ਦੇ ਉੱਤੇ ਕਟਾਰੀਆਂ ਸੀ। ਪ੍ਰਾਪੇ ਗੰਡਾ ਮਸ਼ੀਨਾਂ ਹਿੰਦ ਦੀਆਂ, ਅੱਗੇ ਖਾਲਸੇ ਦੇ ਪਈਆਂ ਹਾਰੀਆਂ ਜੀ। ਫਿਜ਼ਾ ਵਿੱਚ ਅਕਾਲ ਦਾ ਹੁਕਮ ਹੋਇਆ, ਫੌਜਾਂ ਖਾਲਸੇ ਦੀਆਂ ਫੁੱਲ ਤਿਆਰੀਆਂ ਜੀ। ਕਬਜ਼ਾ ਦੇਸ਼ ਪੰਜਾਬ ਦਾ ਤੋੜਨੇ ਲਈ, ਤਾਕਤਾਂ ਸਾਡੇ ਨਾਲ ਖੜੀਆਂ ਸਾਰੀਆਂ ਜੀ। ਝੰਡਾ ਚੜ੍ਹੇਗਾ ਦੇਸ਼ ਪੰਜਾਬ ਉੱਤੇ,
ਗੱਲਾਂ ਭਾਊ ਦੀਆਂ ਬੜੀਆਂ ਕਰਾਰੀਆਂ ਜੀ। ਨਾਈਸ। ਬਿਲਕੁਲ ਤੁਸੀਂ ਕਰਾਰੀ ਵੀ ਤੇ ਸਵਾਦੀ ਵੀ ਜਿਹੜੀ ਇਹ ਗੱਲ ਕੀਤੀ ਹੈ ਕਿ ਭਾਈ ਸਾਡਾ ਜਿਹੜਾ ਝੰਡਾ ਅਲਟੀਮੇਟਲੀ ਆਪਣੇ ਦੇਸ਼ ਪੰਜਾਬ ਤੇ ਝੂਲੇਗਾ, ਕਿਉਂਕਿ ਜੋ ਹਾਲਾਤ ਨੇ ਦੁਨੀਆ ਦੀਆਂ ਤਾਕਤਾਂ ਵੀ ਸਾਡੇ ਨਾਲ ਖਲੋ ਰਹੀਆਂ ਨੇ, ਖੜ ਰਹੀਆਂ ਨੇ। ਅੱਛਾ। ਔਰ ਦੂਸਰੀ ਨਜ਼ਮ ਜਿਹੜੀ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਹੈ, ਦਾ ਡਾਨ ਓਵਰ ਸਤਲੁਜ। ਡਾਨ ਸੂਹੀ ਸਵੇਰ ਨੂੰ ਕਹਿੰਦੇ ਨੇ, ਸਜਰੀ ਸਵੇਰ, ਜਦੋਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਸੂਰਜ ਜਿਹੜਾ ਹੈ ਉਹ ਚੜ੍ਹਦਾ। ਪ੍ਰਭਾਤ ਵੇੜਾ ਵੀ ਉਹਨੂੰ ਕਹਿੰਦੇ ਨੇ, ਤੜਕੇ ਵੇੜਾ ਵੀ ਕਹਿੰਦੇ ਨੇ, ਚਿੜੀ ਚੌਕੀ ਪੌ ਫੁੱਟੀ ਵਗਣ ਬਹੁਤ ਤਰੰਗ, ਉਹ ਵੇੜਾ ਕਿ ਚਿੜੀਆਂ ਚੌਕਦੀਆਂ ਨੇ। ਪੌ ਫਟਾਲਾ ਅਸੀਂ ਕਹਿੰਦੇ ਹਾਂ, ਡਾਨ ਦਾ ਇਨਫੈਕਟ ਠੀਕ ਲਫ਼ਜ਼ ਦਾ ਪੌ ਫਟਾਲਾ ਹੈ। I wandered lone by the Satluj side, where mists of morning softly light, and asked the breeze that touched my face, why does the river roar with grace? ਹੁਣ ਇਹ ਸ਼ਾਇਰ ਦਾ ਮਨ ਹੁੰਦਾ ਹੈ, ਸ਼ਾਇਰ ਹਰ ਜਜ਼ਬੇ ਨੂੰ, ਹਰ ਘਟਨਾ ਨੂੰ, ਹਰ ਦ੍ਰਿਸ਼ ਨੂੰ ਉਹ ਕਾਵਿਕ ਬਣਾ ਕੇ ਆਪਣੀ ਇਮੈਜੀਨੇਸ਼ਨ ਦੀ ਸਾਨ 'ਤੇ ਚਾੜ ਕੇ ਉਸ 'ਚੋਂ ਇੱਕ ਮੈਸੇਜ ਲੱਭਦਾ ਹੈ, ਮੈਸੇਜ ਦਿੰਦਾ ਹੈ ਕਿ ਮੈਂ ਕੱਲ੍ਹ ਸਤਲੁਜ ਦੇ ਕੰਢਿਆਂ ਦੇ ਉੱਤੇ ਸਵੇਰ ਦੇ ਵੇਲੇ ਟਹਿਲ ਕਦਮੀ ਕਰ ਰਿਹਾ ਸੀ, ਜਿੱਥੇ ਸਵੇਰ ਦੀ ਤਰੇਲ ਚਾਰ ਚਫੇਰੇ ਜਿਹੜੀ ਹੈ ਉਹ ਬੜੀ ਨਰਮ ਤਰੇਲ ਜਿਹੜਾ ਪਈ ਹੋਈ ਹੈ, ਔਰ ਜਿਹੜੀ ਠੰਡੀ ਹਵਾ ਚੱਲ ਰਹੀ ਹੈ, ਜਿਹੜੀ ਮੇਰੇ ਚਿਹਰੇ ਨੂੰ ਟੱਚ ਕਰ ਰਹੀ ਹੈ, ਉਹ ਜਿਹੜੀ ਹੈ ਮੈਨੂੰ ਪੁੱਛਦੀ ਹੈ ਕਿ ਵੀ ਇਹ ਜਿਹੜਾ ਅੱਜ ਇਸ ਦਰਿਆ ਦੇ ਵਿੱਚ ਇੱਕ ਬੜੀ ਗ੍ਰੇਸਫੁਲ ਇਸ ਦੀ ਗਰਜ਼ ਹੈ। I wandering alone by the Satluj side, where mists of morning softly light, and asked the breeze that touched my face, why does the river roar with grace? ਮੈਂ ਉਹਨੂੰ ਪੁੱਛ ਰਿਹਾ ਉਸ ਹਵਾ ਨੂੰ ਕਿ ਵੀ ਅੱਜ ਦਰਿਆ ਬੜਾ ਗ੍ਰੇਸ ਦੇ ਨਾਲ ਉਸ ਦੇ ਵਿੱਚੋਂ ਜਿਹੜੀ ਹੈ ਉਸ ਦੀ ਇੱਕ ਆਵਾਜ਼ ਆ ਰਹੀ ਹੈ। The waters swell, a voice replied, for harvest moons and hearts of pride, no flood of fear, no loss, no pain, it flows for fields of golden grain. ਹੁਣ ਇਹ ਜਵਾਬ ਹੈ ਕਿ ਭਾਈ ਇਹ ਜਿਹੜੇ ਅੱਜ ਪਾਣੀ ਚੜ੍ਹੇ ਹੋਏ ਨੇ, ਉਸ ਆਵਾਜ਼ ਨੇ ਇਹ ਜਵਾਬ ਦਿੱਤਾ ਹੈ, ਫॉर ਹਾਰਵੈਸਟ ਮੂਨਸ ਐਂਡ ਹਾਰਟਸ ਆਫ ਪ੍ਰਾਈਡ, ਕਿ ਭਾਈ ਇਹ ਸਾਡੇ ਦਿਲਾਂ ਦਾ ਫਖਰ, ਇਹ ਹਾਰਵੈਸਟਿੰਗ ਆਫ ਦਾ ਮੂਨਸ। ਅੱਜ ਇਹ ਕੋਈ ਡਰ ਵਾਲਾ ਹੜ੍ਹ ਨਹੀਂ ਹੈ ਜਿਹੜਾ ਪਾਣੀ ਦਾ ਚੜ੍ਹਾਅ ਹੈ, ਕੋਈ ਨੁਕਸਾਨ ਨਹੀਂ ਹੋਣਾ, ਕੋਈ ਇਸ 'ਚੋਂ ਦਰਦ ਨਹੀਂ ਨਿਕਲਣੀ। ਅੱਜ ਇਹ ਸਾਡੀ ਗੋਲਡਨ ਗ੍ਰੇਨ ਕਣਕ, ਜਦੋਂ ਅਸੀਂ ਕਹਿੰਦੇ ਅਸਲ 'ਚ ਸੰਸਕ੍ਰਿਤ ਦਾ ਲਫ਼ਜ਼ ਹੈ ਕਨਕ, ਜਿਸ ਦਾ ਮਤਲਬ ਗੋਲਡ ਹੁੰਦਾ। ਜਿਵੇਂ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਿ ਬਈ ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੁਣ ਕਨਕ ਕਟਕ ਜਿਵੇਂ ਲੋਹੇ ਜਿਹੜਾ ਸੋਨਾ ਔਰ ਸੋਨੇ ਦਾ ਗਹਿਣਾ, ਉਸ ਦੇ ਵਿੱਚ ਕੀ ਫਰਕ ਹੈ। ਸੋ ਜਦੋਂ ਅਸੀਂ ਗੋਲਡਨ ਹਾਰਵੈਸਟ ਦੀ ਗੱਲ ਕਰਦੇ ਹਾਂ, ਉਸ ਦਾ ਨਾਂ ਹੀ ਇਹ ਸੀ ਕਿ ਸੋਨੇ ਵਾਂਗ ਕਣਕ ਜਿਹੜੀ ਹੈ ਉਹ ਸੋਨਾ ਫਸਲ ਵੀ ਹੈ, ਪਰ ਉਹਨੂੰ ਜਿਹੜਾ ਉਹ ਕਣਕ ਉੱਥੋਂ ਆਇਆ। ਇਹਨਾਂ ਨੇ ਕਿਹਾ ਕਿ ਨੋ ਫਲੱਡ ਆਫ ਫੀਅਰਸ, ਨੋ ਲਾਸ, ਨੋ ਪੇਨ, ਇਟ ਫਲੋਜ਼ ਫॉर ਫੀਲਡਸ ਆਫ ਗੋਲਡਨ ਗ੍ਰੇਨ। ਕਿ ਅੱਜ ਇਸ ਨੇ ਚਾਰ ਚਫੇਰੇ ਇਸ ਧਰਤੀ ਦੇ ਉੱਤੇ ਉਸ ਸੁਨਹਿਰੀ ਕਣਕ ਨੂੰ ਪੈਦਾ ਕਰਨਾ ਹੈ। ਦੈਨ ਡਾਊਨ ਆਈ ਵੈਂਟ ਵੇਅਰ ਵੰਡਰਸ ਗਲੀਮਡ, factories hummed and labor dreamed, trucks and steamers side by side flowed in order, none collide, discipline danced with duty's tune, beneath the sun, beneath the moon. ਹੁਣ ਇੱਕ ਪਾਸੇ ਪਾਣੀ ਡਿਸਪਲਿਨ 'ਚ ਨੇ, ਉਹਨਾਂ ਨੇ ਫਸਲ ਦੇਣੀ ਹੈ ਗੋਲਡਨ ਹਾਰਵੈਸਟ ਗ੍ਰੇਨ ਕਣਕ। ਫਿਰ ਉਹਨਾਂ ਨੇ ਕਿਹਾ ਮੈਂ ਥੱਲੇ ਗਿਆ, ਮੈਂ ਇਹ ਦੇਖਿਆ, ਮੈਨੂੰ ਮੇਰੀਆਂ ਅੱਖਾਂ ਦੇ ਵਿੱਚ ਹੋਰ ਵੀ ਚਮਕ ਆਈ ਕਿ ਫੈਕਟਰੀਆਂ ਦਾ ਸ਼ੋਰ ਹੈ, ਲੇਬਰ ਆਪਣੀ ਡ੍ਰੀਮ ਲੈ ਰਹੀ ਹੈ, ਟਰੱਕ ਤੇ ਸਟੀਮਰ ਸਾਈਡ ਬਾਈ ਸਾਈਡ ਖੜੇ ਨੇ,
ਹਰ ਚੀਜ਼ ਜਿਹੜੀ ਆ ਉਹ ਇੱਕ ਆਰਡਰ ਦੇ ਵਿੱਚ ਹੈ, ਕੋਈ ਇੱਕ ਦੂਜੇ ਨਾਲ ਟਕਰਾ ਨਹੀਂ ਰਿਹਾ ਹੈ, ਡਿਸਪਲਿਨ ਹੈ ਸਾਰੇ ਪਾਸੇ, ਔਰ ਉਸ ਸੂਰਜ ਔਰ ਚੰਦਰਮਾ ਦੇ ਥੱਲੇ ਇੱਕ ਆਰਡਰ ਮੇਨਟੇਨ। ਇਹ ਜਿਹੜੀ ਸ਼ਾਇਰ ਦੀ ਇਮੈਜੀਨੇਸ਼ਨ ਹੈ ਉਹ ਖਾਲਿਸਤਾਨ ਦੇ ਭਵਿੱਖ ਨੂੰ, ਫਿਊਚਰ ਨੂੰ, ਕਿ ਪਾਣੀਆਂ ਨੂੰ ਕਿਵੇਂ ਜਿਹੜਾ ਹੈ ਉਹ ਯੂਜ਼ਫੁਲ ਪਾਣੀਆਂ ਨੇ ਹੋਣਾ ਹੈ, ਔਰ ਜਿਹੜੀ ਇੰਡਸਟਰੀਲਾਈਜੇਸ਼ਨ ਹੈ ਜਾਂ ਕਿਵੇਂ ਸਾਡਾ ਜਿਹੜੀ ਇਕਨੋਮਿਕਲ ਰਾਈਜ਼ ਹੈ ਜਾਂ ਇਕਨੋਮਿਕਲ ਪ੍ਰੋਸਪੈਰਿਟੀ ਹੈ ਉਹ ਕਿਵੇਂ ਨਿਕਲਣੀ ਹੈ। ਬਿਲਕੁਲ। And there a school of marble white with laughing souls and eyes so bright, the children sang of peace and toil, of faith, of courage, of sacred soil. Their voices rose a nation's hymn, a melody both proud and trim. ਹੁਣ ਇਹ ਹੈ ਨੇਸ਼ਨ ਦਾ ਕਨਸੈਪਟ। ਨੇਸ਼ਨ ਮੈਜ਼ ਬਾਰਡਰਸ ਦਾ ਨਾਂ ਨਹੀਂ ਹੈ ਜਾਂ ਉਹਦੇ ਨਾਂ ਨਾਲ ਸਥਾਨ ਲੱਗ ਗਿਆ ਕਿ ਜੀ ਖਾਲਸੇ ਦਾ ਸਥਾਨ ਹੈ। ਉਹਦੇ 'ਚ ਇਕਨੋਮਿਕਲ ਪ੍ਰੋਸਪੈਰਿਟੀ, ਐਗਰੀਕਲਚਰ ਰਾਈਟਸ, ਇੰਡਸਟਰੀਅਲ ਅਪਲਿਫਟ, ਔਰ ਫਿਰ ਨੇਸ਼ਨ ਬਿਲਡਿੰਗ ਸਕੂਲਸ, ਯੂਥ ਜਿਨ੍ਹਾਂ ਦੇ ਚਿਹਰਿਆਂ 'ਤੇ ਸਮਾਈਲ, ਜਿਨ੍ਹਾਂ ਨੂੰ ਹਰ ਸਹੂਲਤ, ਕਿਉਂਕਿ ਉਹਨਾਂ ਨੇ ਪਹਿਲੇ ਦੋ ਆਸਪੈਕਟ ਦੇਣ ਤੋਂ ਬਾਅਦ ਐਂਡ ਦੇਅਰ ਏ ਸਕੂਲ ਆਫ ਮਾਰਬਲ ਵਾਈਟ। ਉਹ ਸਕੂਲ ਨਹੀਂ ਜਿਹਦੀ ਛੱਤ 'ਤੇ ਪਾਣੀ ਚੋਂਦਾ ਤੇ ਟਾਟ ਵਿਛਾ ਕੇ ਬੈਠੇ ਨੇ, ਜਿਹੜਾ ਸੰਗਮਰਮਰ ਦਾ ਬਣਿਆ ਹੋਇਆ ਖੂਬਸੂਰਤ ਸਕੂਲ। ਐਂਡ ਦੇਅਰ ਏ ਸਕੂਲ ਆਫ ਮਾਰਬਲ ਵਾਈਟ, ਚਿੱਟੇ ਸੰਗਮਰਮਰ ਦਾ, ਵਿਦ ਲਾਫਿੰਗ ਸੋਲਸ ਐਂਡ ਆਈਜ਼ ਸੋ ਬ੍ਰਾਈਟ। ਖੁਸ਼ ਬੱਚੇ ਹੱਸ ਰਹੇ ਨੇ ਔਰ ਚਾਵਾਂ ਦੇ ਨਾਲ ਜਿਹੜਾ ਉਹ ਖੇਲ ਕੂਦ ਕਰ ਰਹੇ ਨੇ। The children sang of peace and toil, of faith, of courage, of sacred soil. ਧਰਤੀ ਦੇ ਉਹ ਪੁੱਤਰ ਪੁੱਤਰੀਆਂ ਨੇ, ਉਹ ਖੁਸ਼ੀ ਦੇ ਗੀਤ ਗਾਉਣ ਵਾਲੇ, ਫੇਥ ਦੇ ਪੱਕੇ, ਹੌਸਲੇ ਦੇ ਮਾਲਕ। Their voices rose a nation's hymn. ਉਹਨਾਂ ਦੀਆਂ ਆਵਾਜ਼ਾਂ ਚੋਂ ਇੱਕ ਰਾਸ਼ਟਰੀ ਗਾਨ ਨਿਕਲਦਾ ਹੈ। ਇਹ ਮੈਲੋਡੀ both proud and trim, ਇੱਕ ਫਖਰਯੋਗ ਰਾਸ਼ਟਰੀ ਗੀਤ ਜਿਹੜਾ ਖੁਸ਼ਹਾਲੀ ਦਾ ਹੈ, ਸਰਬੱਤ ਦੇ ਭਲੇ ਦਾ ਹੈ, ਚਾਰੇ ਪਾਸੇ ਖੁਸ਼ੀਆਂ ਦਾ ਹੈ। I whispered low, is this my land? This prosperous place, so pure, so grand. My guide then smiled, his eyes aflame. Not India, son, Khalistan's name. Here every hand is free to sow and every heart is bound to grow. ਹੁਣ ਇਹ ਉਸ ਦਰਿਆ ਦੇ ਕੰਢੇ ਸਤਲੁਜ ਦੇ ਸਾਰਾ ਕੁਛ ਜਿਹੜਾ ਉਹ ਆਪਣੇ ਸੁਰਤ ਦੇ ਖੰਭਾਂ ਦੇ ਉੱਤੇ ਉਸ ਨੂੰ ਮਹਿਸੂਸ ਕਰ ਰਹੇ ਨੇ। ਮੈਂ ਇਹ ਆਵਾਜ਼ ਕਿ ਇਹ ਮੇਰੀ ਧਰਤੀ ਹੈ, ਇਹ ਇੰਨੀ ਖੁਸ਼ਹਾਲ ਧਰਤੀ, ਸੋ ਪਿਓਰ, ਸੋ ਗ੍ਰੈਂਡ, ਤੇ ਜਿਹੜਾ ਮੇਰਾ ਗਾਈਡ ਹੈ ਮੇਰੇ ਨਾਲ ਉਹ ਮੈਨੂੰ ਕਹਿ ਰਿਹਾ ਹਾਂ, ਉਸ ਦੀਆਂ ਵੀ ਅੱਖਾਂ 'ਚ ਚਮਕ ਹੈ ਕਿ ਹਾਂ ਪੁੱਤਰ, ਇਹ ਖਾਲਿਸਤਾਨ ਹੈ, ਤੁਹਾਡਾ ਮੁਲਕ ਹੈ, ਇਹ ਹੁਣ ਇੰਡੀਆ ਨਹੀਂ ਹੈ। ਹੀਅਰ ਐਵਰੀ ਹੈਂਡ ਇਜ਼ ਫਰੀ ਟੂ ਸੋ, ਕਿ ਹਰ ਹੱਥ ਆਜ਼ਾਦ ਹੈ ਕਿ ਉਹ ਬੀਜ ਸਕੇ, ਉਸਦੇ ਹਕੂਕ ਨੇ, ਹੱਕ ਨੇ। ਐਂਡ ਐਵਰੀ ਹਾਰਟ ਇਜ਼ ਬਾਉਂਡ ਟੂ ਗਰੋ। ਇਹ ਹਾਰਟ, ਹਰ ਦਿਲ, ਹਰ ਇੱਕ ਦੀ ਜਿਹੜੇ ਅਲਫਾਜ਼ ਵੀ ਨੇ ਖਾਲਿਸਤਾਨ ਦੇ ਐਲਾਨਨਾਮੇ ਦੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟੱਲ ਹੋਣਗੇ, ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਇਹ ਹੈ ਕਿ ਭਾਈ ਆਪਣੀ ਕਮਾਈ। ਮਾਈ ਹਾਰਟ ਲੈਪਟ ਹਾਈ, ਆਈ ਬੋਰਡ ਇਨ ਟੀਅਰਸ, a century's dream dissolved my fears, but then the bell, I woke again to India's morn and mortal chain, yet deep within the vision burned a call to youth, our time has turned. ਇਹ ਖਾਬ 'ਚ ਦੇਖ ਰਹੇ ਨੇ ਕਿ ਵੀ ਇਵੇਂ ਹੋ ਰਿਹਾ, ਪਰ ਮੇਰਾ ਦਿਲ ਜਿਹੜਾ ਖੁਸ਼ੀ ਦੇ ਨਾਲ ਕੁੱਦ ਰਿਹਾ ਸੀ, ਮੇਰੀਆਂ ਅੱਖਾਂ ਦੇ ਵਿੱਚ ਅਥਰੂ ਸੀ, ਸਦੀ ਦਾ ਸੁਪਨਾ ਸਾਡਾ ਪੂਰਾ ਹੋਣ ਜਾ ਰਿਹਾ ਸੀ। ਪਰ ਫਿਰ ਅਚਾਨਕ ਬੈਲ ਵੱਜੀ, ਮੈਂ ਜਾਗਿਆ, ਔਰ ਇਹ ਤਾਂ ਇੰਡੀਆ ਦੀ ਜਿਹੜੀ ਹੈ ਉਸ ਭਾਰਤ ਦੀ ਸਵੇਰ ਸੀ, ਔਰ ਮੈਂ ਉਹਨਾਂ ਚੇਨਸ ਦੇ ਵਿੱਚ, ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ। ਪਰ ਅੰਦਰ ਮੇਰੇ ਉਹ ਵਿਜ਼ਨ ਜਿਹੜਾ ਹੈ ਉਸ ਨੇ ਥਾਂ ਬਣਾ ਲਈ ਸੀ। ਯਟ ਡੀਪ ਵਿਦਨ ਦਾ ਵਿਜ਼ਨ ਬਰਨ, ਏ ਕਾਲ ਟੂ ਯੂਥ, ਆਵਰ ਟਾਈਮ ਹੈਜ਼ ਟਰਨਡ, ਕਿ ਨੌਜਵਾਨਾਂ ਨੂੰ ਇੱਕ ਕਾਲ ਹੈ
ਕਿ ਸਾਡਾ ਵਕਤ ਵੀ ਬਦਲ ਰਿਹਾ। ਲਾਸਟ ਸੈਂਟੈਂਸ ਹੈ, ਰਾਈਜ਼ O sons of the sacred stream, build the realm once seen in dream, where labor's pride and learning's flame shall crown our home with boundless name. Let truth be sword and love the shield, and freedom's dawn our destined field. ਇਸ ਧਰਤੀ ਦੇ ਪੁੱਤਰੋ ਧੀਓ ਜਾਗੋ, ਰਾਈਜ਼ ਓ ਸਨਸ ਆਫ ਦਾ ਸੈਕਰਡ ਸਟਰੀਮ। ਇਸ ਪਵਿੱਤਰ ਜਿਹੜਾ ਨਾਲੇ ਦੇ, ਇਸ ਪਵਿੱਤਰ ਦਰਿਆ ਦੇ, ਕਿਉਂਕਿ ਸਤਲੁਜ ਦੇ ਨਾਲ ਬਹੁਤ ਕੁਝ ਕਿਹਾ ਜਾਂਦਾ ਹੈ, ਜਿਹੜਾ ਉਹਨਾਂ ਨੇ ਅੱਜ ਢਿੱਲੋਂ ਸਾਹਿਬ ਨੇ ਸਤਲੁਜ ਨੂੰ ਐਜ਼ ਏ ਆਧਾਰ ਬਣਾਇਆ, ਮੈਟਾਫਰ ਬਣਾਇਆ। ਇਹਦੇ ਦੁਆਲੇ ਬਹੁਤ ਕੁਛ ਹੈ। ਇਹ ਹੱਦਾਂ ਵੀ ਸਾਡੀਆਂ ਮੁਕਰਰ ਕਰਦਾ ਹੈ। ਇਹ ਸਾਡੇ ਉਹ ਅੰਮ੍ਰਿਤ ਛਕਾਉਣ ਵੇਲੇ ਸਤਲੁਜ ਦਾ ਪਾਣੀ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਟੇ 'ਚ ਪਾਇਆ ਹੋਇਆ ਹੈ। ਔਰ ਇਹ ਜਿਹੜਾ ਸਾਡੇ ਸੰਬੰਧ ਉਹ ਚੀਨ ਤਿੱਬਤ 'ਚੋਂ ਨਿਕਲਦਾ, ਉਹਨਾਂ ਧਰਤੀਆਂ ਤੱਕ ਜਾ ਕੇ ਜੋੜਦਾ ਹੈ। ਔਰ ਇਹ ਸਾਡਾ ਕੰਢੇ ਕੰਢੇ ਇੱਕ ਜ਼ਮਾਨੇ ਦੇ ਵਿੱਚ ਜਿਹੜਾ ਸਿੱਖ ਰਾਜ ਔਰ ਅੰਗਰੇਜ਼ੀ ਰਾਜ ਦੀਆਂ ਹੱਦਾਂ ਵੀ ਸੀ, ਉਹ ਸਤਲੁਜ ਦੇ ਨਾਲ ਹੀ ਸੀ, ਉਦੋਂ ਇੱਕ ਪਾਸੇ ਸੀ। ਹੁਣ ਇਹ ਹੈ ਕਿ ਰਾਈਜ਼ ਓ ਸਨਸ ਆਫ ਦਾ ਸੈਕਰਡ ਸਟਰੀਮ, ਬਿਲਡ ਦਾ ਰੈਲਮ ਵਨ ਸੀਨ ਇਨ ਡ੍ਰੀਮ। ਜੋ ਇਹ ਸੁਪਨਾ ਹੈ, ਇਸ ਨੂੰ ਹਕੀਕਤ ਦੇ ਵਿੱਚ ਬਦਲੀਏ। ਵੇਅਰ ਲੇਬਰਸ ਪ੍ਰਾਈਡ ਐਂਡ ਲਰਨਿੰਗਸ ਫਲੇਮ, ਜਿੱਥੇ ਕਿਰਤੀਆਂ ਨੂੰ ਫਖਰ ਹੋਏ ਆਪਣੀ ਕਿਰਤ ਦੇ ਉੱਤੇ, ਔਰ ਦੂਸਰੇ ਪਾਸੇ ਜਗਿਆਸੂਆਂ ਦੇ ਲਈ ਇਹ ਗਿਆਨ ਦਾ ਜਿਹੜਾ ਹੈ ਉਹ ਦੀਵਾ ਹੋਏ ਕਿ ਉਹਨਾਂ ਦੇ ਅੰਦਰ ਹਮੇਸ਼ਾ ਹੀ ਉਹ ਜਗਿਆਸਾ ਔਰ ਉਹ ਪ੍ਰਬਲ ਰਹੇ। ਸ਼ੈਲ ਕਰਾਊਨ ਆਵਰ ਹੋਮ ਵਿਦ ਬਾਉਂਡਲੈਸ ਨੇਮ, ਇਹੀ ਸਾਡੇ ਘਰ ਨੂੰ, ਸਾਡੇ ਮੁਲਕ ਦਾ ਤਾਜ ਹੋਏਗਾ। ਲੇਬਰ ਦਾ ਪ੍ਰਾਈਡ ਔਰ ਲਰਨਿੰਗ ਏ ਫਲੇਮ। ਲੈਟ, ਪਰ ਇਹ ਅਖੀਰ 'ਚ ਉਹਨਾਂ ਦੀਆਂ ਬਹੁਤ ਖੂਬਸੂਰਤ ਲਾਈਨਾਂ ਨੇ, ਲੈਟ ਟਰੂਥ ਬੀ ਸੌਰਡ, ਸੱਚ ਨੂੰ ਤਲਵਾਰ ਬਣਾਓ। ਐਂਡ ਲਵ ਦਾ ਸ਼ੀਲਡ, ਸ਼ੀਲਡ ਢਾਲ ਨੂੰ ਕਹਿੰਦੇ ਨੇ। ਪਿਆਰ ਇਹ ਤੁਹਾਡੀ ਢਾਲ ਹੈ, ਸੱਚ ਤੁਹਾਡੀ ਤਲਵਾਰ ਹੈ। ਐਂਡ ਫਰੀडम्स ਡਾਨ ਆਵਰ ਡੈਸਟਿਨਡ ਫੀਲਡ, ਜਿਹੜਾ ਸਾਡੀ ਡੈਸਟਨੀ ਹੈ ਉਹ ਹੈ ਫਰੀडम्स ਡਾਨ, ਕਿ ਆਜ਼ਾਦੀ ਦੀ ਸੂਹੀ ਸਵੇਰ। ਸੋ ਨਾਈਸ, ਬਿਊਟੀਫੁਲ ਦੋਨੇ ਜਿਹੜੀਆਂ ਨਜ਼ਮਾਂ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਵੈਸਨ ਨੇ ਉਹ ਲੈਣ ਜਾ ਰਹੇ ਹਾਂ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਵਰੈਤ ਜੀ ਸਾਡੇ ਜਿਹੜੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸੋਨਮਾਲ ਜੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਫਿਰ ਗੁਸਕੇ ਜੀ, ਫਿਰ ਅਮਰਜੀਤ ਸਿੰਘ ਸੈਣੀ ਜੀ, ਸਿੰਘ ਵਿਰਕ ਜੀ, और ये कहते ने फतेह बुला के और झूलते निशान रहे पंथ महाराज के। फिर कहते पंजाब दे सारे मसलियां दा हल खालिस्तान है और राज करेगा खालसा, आकी रहे ना कोई, देग देग फतेह, पंथ की जीत बन के रहेगा खालिस्तान। भाई हरदीप सिंह निज्जर दी शहीदी नूं कोट कोट प्रणाम। पिंडरां वालिया बब्बर शेरा देना कौन देऊगा, और फिर ना हिंदी ना हिंदुस्तान। और सखजीवन बच्चू जी भी, फिर डॉक्टर परमजीत सिंह समरा जी भी कहते TV 84 ਦੇ ਸਮੁੱਚੇ ਪਰਿਵਾਰ ਵਾਲਿਓ, ਆਪ ਸਭ ਕੈਲਗਰੀ ਸ਼ਹਿਰ ਤੋਂ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। और ਸਿੰਘ ਵਿਰਕ ਜੀ ਵੀ, ਭਾਈ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਜੀ ਦੀ ਸ਼ਹੀਦੀ ਨੂੰ ਕਹਿੰਦੇ ਕੋਟ ਕੋਟ प्रणाम जी। और सुखविंदर सिंह जी भी, और फिर इस तरह मोहम्मद याकूब जी कहते हैं कि वक्त बहुत तेज़ी से गुजर रहा है और डॉक्टर साहब ये वक्त है कि खालिस्तान बनाए का जंग के दौरान खालिस्तान बनने का ये सुनहरी कहते मौका है। जी जी, हालात उस पासे वाली जा रहे हैं। बिल्कुल। सुखविंदर सिंह जी भी, और फिर इसी तरह साढ़े कोल है ने नासर चौधरी जी, उन्होंने उर्दू च कुछ लिखा है। और फिर डॉक्टर परमजीत सिंह समरा जी कहते हैं मैं परिवार समेत 1996 ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮਾਗਮ ਮਨਾਉਣ ਵੇਲੇ ਜਥੇ ਵਿੱਚ ਗਏ ਸੀ। ਉਸ ਸਮੇਂ ਸ਼੍ਰੀ ਨਨਕਾਣਾ ਸਾਹਿਬ ਜਨਮ ਅਸਥਾਨ ਤੇ ਹੀ ਪ੍ਰਕਾਸ਼ ਹੁੰਦਾ ਸੀ। ਬਿਲਕੁਲ। ਫਿਰ ਉਹਨਾਂ ਦਾ ਹੈਗਾ ਕਿ ਫਿਰ ਕਹਿੰਦੇ ਮੈਂ 2002 ਤੋਂ ਗਿਆ ਤਾਂ ਵੇਖਿਆ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਡਿਓੜੀ ਦੀਵਾਰੀ, ਸਰਾਂ, ਸਰੋਵਰ, ਪਾਰਕ ਬਹੁਤ ਵਧੀਆ ਬਣਾਏ ਹੋਏ ਸਨ ਤੇ ਸਾਰੇ ਸ਼ਹੀਦ ਸਿੰਘਾਂ ਦੇ ਨਾਮ
ਗ੍ਰਾਨਾਈਟ ਤੇ ਪੱਥਰ ਤੇ ਕਹਿੰਦੇ ਨੇ Granite ਗੁਰਮੁਖੀ ਦਾ, ਤੇ ਹਾਂਜੀ ਅੰਗਰੇਜ਼ੀ ਵਿੱਚ ਉਕਰੇ ਹੋਏ ਵੇਖੇ, ਮਨ ਕਹਿੰਦੇ ਬਹੁਤ ਖੁਸ਼ ਹੋਇਆ। ਸੋ ਨਾਈਸ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗਾ ਸਿੰਘ ਵਿਰਕ ਜੀ, ਕਹਿੰਦੇ ਨੇ ਕਿ ਸਿੱਖ ਕੌਮ ਬਹੁਤ ਜਲਦੀ ਆਜ਼ਾਦ ਹੋਣ ਜਾ ਰਹੀ ਹੈ। 23 ਨਵੰਬਰ ਨੂੰ ਓਟਵਾ ਵਿੱਚ ਵੋਟਾਂ ਪੈਣਗੀਆਂ, ਸਾਰੇ ਵੀਰ ਭੈਣਾਂ ਨੂੰ ਵੋਟਾਂ ਪਾਓ ਜੀ। ਬਿਲਕੁਲ, ਵੱਧ ਚੜ ਕੇ। ਹਾਂਜੀ। मोहम्मद याकूब जी कहते हैं शहीद जियाउल हक का ताल्लुक जलंधर से था, यानी खालिस्तान से था। ਜੀ ਜੀ। ਔਰ ਉਹ ਜਦੋਂ ਜਥੇ ਜਾਂਦੇ ਸੀ ਉਹਨਾਂ ਵੇਲੇ ਉਹ ਆਪਣੇ ਪੈਲੇਸ ਦੇ ਵਿੱਚ ਸੱਦ ਕੇ ਉਹਨਾਂ ਨੂੰ ਲੰਚ ਜਾਂ ਡਿਨਰ ਸਰਵ ਕਰਦੇ ਸੀ ਔਰ ਫਿਰ ਪੁੱਛਦੇ ਸੀ ਵੀ ਜਲੰਧਰ ਦਾ ਕੌਣ ਹੈ ਤੁਹਾਡੇ ਚੋਂ। कहते आज तक इनका बिहारी भैया ईस्ट पाकिस्तान को बचाने के लिए अभी तक रास्ते में है। और फिर कहते ओके मैनू इन्हां दा समझ नहीं है कुछ गज़ा विच भी कहते जिहड़ी खबर है वो भी डॉक्टर साहब बता दें। मेरे ख्याल ਆਪਾਂ ਜ਼ਿਕਰ ਕੀਤਾ ਵਿੱਚ ਜੀ ਜੀ। ਹਾਂਜੀ। ਫਿਰ ਨਾਸਰ ਚੌਧਰੀ ਕਹਿੰਦੇ ਨੇ, ਮੈਂ ਉਹਨਾਂ ਨੇ ਪੰਜਾਬੀ ਚ ਲਿਖਿਆ, ਪਹਿਲਾਂ ਉਰਦੂ ਚ ਨਾ ਲਿਖਿਆ ਹੋਇਆ ਸੀ ਜੀ। ਕਹਿੰਦੇ ਮੈਂ ਨਾਨਕ ਸ਼ਾਹੀ ਲੜੀ ਦਾ ਮੁਸਲਮਾਨ ਆ, ਸਿਰਫ ਮੇਰਾ ਪਿੰਡ ਹੀ ਨਹੀਂ ਰਾਵੀ ਦੇ ਕੰਢੇ ਅਣਗਿਣਤ ਜਿਹੜੇ ਮੁਸਲਮਾਨ ਪਿੰਡ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਗੁਰੂ ਨਾਨਕ ਜੀ ਦੇ ਇੱਕ ਰੱਬ ਦੇ ਸੱਦੇ ਨੂੰ ਸਵੀਕਾਰ ਕੀਤਾ ਸੀ। ਬਹੁਤ ਬਹੁਤ ਸ਼ੁਕਰੀਆ ਨਾਸਰ ਚੌਧਰੀ ਜੀ। ਔਰ ਇਸੇ ਲਈ ਸਾਨੂੰ ਫਖਰ ਔਰ ਮਾਣ ਹੈ ਜਦੋਂ ਅਸੀਂ ਬਾਬਾ ਨਾਨਕ ਜਿਨ੍ਹਾਂ ਦਾ ਜਨਮ ਸਥਾਨ ਵੀ ਔਰ ਜਿੱਥੇ ਉਹ ਆਰਾਮ ਫਰਮਾ ਰਹੇ ਨੇ ਜੋਤੀ ਜੋਤ ਸਮਾਨ ਦਾ ਥਾਂ ਵੀ ਉਸ ਧਰਤੀ ਦੇ ਉੱਤੇ ਹੀ ਹੈ। ਸਾਡੇ ਲਈ ਤੁਸੀਂ ਵੀ ਉਨਾ ਹੀ ਮੁਕੱਦਸ ਧਰਤੀ ਦੇ ਗੁਰੂ ਨਾਨਕ ਦੇ ਪਿਆਰੇ ਹੋ ਜਿੰਨਾ ਅਸੀਂ ਆਪਣੇ ਬਾਬੇ ਤੇ ਆਪਣਾ ਕਲੇਮ ਕਰਦੇ। ਬਿਲਕੁਲ। ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਖਾਲਸਾ ਕੌਮ ਕੋ ਵੀ ਖਾਲਿਸਤਾਨ ਖੁਦ ਹੀ ਬਣਾना ਹੋਗਾ। ਆਜ਼ਾਦੀ ਤਾਂ ਹਰ ਇੱਕ ਨੂੰ ਖੁਦ ਹੀ ਲੈਣੀ ਪੈਂਦੀ ਹੈ ਜੀ। ਉਹ ਤਾਂ ਗੁਰੂ ਕਲਗੀਧਰ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਕੋਈ ਕਿਸੇ ਨੂੰ ਟਰੇ ਦੇ ਵਿੱਚ ਰੱਖ ਕੇ ਆਜ਼ਾਦੀ ਨਹੀਂ ਦਿੰਦਾ, ਤੁਹਾਨੂੰ ਲੜ ਕੇ ਆਜ਼ਾਦੀ ਲੈਣੀ ਪੈਂਦੀ। ਬਿਲਕੁਲ। ਫਿਰ ਕਹਿੰਦੇ ਟੂ ਨਿਊਕਲੀਅਰ ਪਾਵਰ ਡੋਂਟ ਫਾਈਟ ਵਿਦ ਈਚ ਅਦਰ ਦੈਨ ਵਾਈ ਇੰਡੀਆ ਵਾਂਟਸ ਟੂ ਗੋ ਫਾਈਟ ਵਿਦ ਪਾਕਿਸਤਾਨ। ਦੋਨੋਂ ਮੁਲਕ ਤਬਾਹ ਹੋ ਜਾਣਗੇ। ਹਾਂ, ਪਰ ਹੁਣ ਜੇ ਬਾਹਮਣਾਂ ਦੇ ਦਿਮਾਗ ਨੂੰ ਜਿਹੜਾ ਉਹ ਗੋਬਰ ਚੜਿਆ ਹੋਇਆ ਗਾਂ ਦਾ ਤਾਂ ਫਿਰ ਕੀ ਕੀਤਾ ਜਾ ਸਕਦਾ। ਔਰ ਘੁਸ ਕੇ ਕਹਿੰਦੇ ਖਾਲਸਾ ਜ਼ਿੰਦਾਬਾਦ, ਆਲਵੇਜ਼ ਗ੍ਰੇਟ ਸ਼ੋ, ਜੀਨੀਅਸ ਟੀਮ ਡੂਇੰਗ ਗ੍ਰੇਟ ਜੌਬ, ਥੈਂਕ ਯੂ ਸੋ ਮਚ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਾਕੂਬ ਜੀ ਫੇਰ ਨੇ, ਉਹਨਾਂ ਦਾ ਮੈਸੇਜ ਹੈਗੇ ਨੇ ਕਾਫੀ ਸਾਰੇ, ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ ਡਾਕਟਰ ਸਾਹਿਬ यूएसए के पास ऑयल शुरू से ही बहुत ज़्यादा है, वो ईस्ट कहते मिडल ईस्ट का जड़ा ऑयल है वो ख़त्म करना चाहते हैं और अपना जड़ा ऑयल है वो सेव रखना चाहते हैं। नहीं हुण तां ਇਹ ਐਕਸਪੋਰਟ ਵੇਚਦੇ ਨੇ, ਇੰਡੀਆ ਨੂੰ ਵੀ ਵੇਚਣ ਲੱਗ ਗਏ, ਪਾਕਿਸਤਾਨ ਨੇ ਵੀ ਡੀਲ ਕੀਤੀ ਹੈ। ਹਾਂਜੀ। ਇੱਕ ਪੀਰੀਅਡ ਸੀ ਕਿ ਵੀ ਇਹ ਕਾਫੀ ਮਹਿੰਗਾ ਪੈਂਦਾ ਸੀ ਔਰ ਹੁਣ ਜਿਹੜਾ ਇਹਨਾਂ ਨੇ ਉਹਨੂੰ ਸਸਤਾ ਵੀ ਕਰ ਲਿਆ ਕੱਢਣ ਦੇ ਤਰੀਕੇ। ਹਾਂਜੀ। ਔਰ ਅਜੇ ਮਿਡਲ ਈਸਟ ਤੇ ਵੀ ਇਹਨਾਂ ਨੇ ਦਾਅਵਾ ਨਹੀਂ ਛੱਡਿਆ ਹੈ, ਇਰਾਕ ਕੁਵੈਤ ਤੇ ਸਾਰੇ ਉਹਨਾਂ ਦੇ ਤੇਲ ਤੇ ਹੀ ਬੈਠੇ ਨੇ ਜਾ ਕੇ। प्लेलिस्ट कहते सिक्खी फॉर वैस्ट पंजाब राजविंदर कौर कहते ने कि वीर जी डॉक्टर अमरजीत जी ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ ਜੀ। ਤੁਹਾਡੇ 84 ਟੀਵੀ ਬਹੁਤ ਵਧੀਆ ਹੁੰਦਾ ਹੈ। ਬਹੁਤ ਸ਼ੁਕਰੀਆ ਭੈਣ ਜੀ, ਭੈਣਾਂ ਦੀ ਅਸੀਸ ਨਾਲ ਹੋਏ ਫਿਰ ਕਿਸ ਗੱਲ ਦੀ ਪਰਵਾਹ ਹੈ। ਬਿਲਕੁਲ। ਬਿਲਾਲ ਅਹਿਮਦ ਜੀ ਕਹਿੰਦੇ ਕਿ ਹੈਲੋ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ ਜੀ ਐਂਡ ਯੂਰ ਟੀਮ ਟੂ टुडे कहते जुम्मा, सो जुम्मा मुबारक एंड शाइनिंग मॉर्निंग हेयर ਸਭ ਨੂੰ ਮੁਸਲਮਾਨ ਭੈਣਾਂ ਭਰਾਵਾਂ ਨੂੰ ਜੁਮਾ ਮੁਬਾਰਕ। ਹਾਂਜੀ। ਫਿਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ, ਸਾਡੇ ਤਾਂ ਜੁਮੇ ਰਾਤ ਹੈ। ਹਾਂਜੀ, ਸਾਡੇ ਜੁਮੇ ਰਾਤ ਹੈ। ਰਾਜਨਪ੍ਰੀਤ ਸਿੰਘ ਜੀ ਵੀ, ਹਰਜਿੰਦਰ ਸੰਧੂ ਜੀ ਵੀ। ਫਿਰ ਇਸ ਤਰ੍ਹਾਂ ਬਿਲਾਲ ਜੀ ਕਹਿੰਦੇ ਡਾਕਟਰ ਸਾਹਿਬ ਇੰਡੀਅਨ ਆਰਮੀ ਨॉट ए इंडियन आर्मी, दे आर आरएसएस एंड बीजेपी आर्मी। इसी आर्मी को चाइना ने पता नहीं छपरों मार कर गलवान वैली से गजा के लिए कहते इन्होंने ਇਹਨਾਂ ਦਾ ਚੰਗੀ ਛਤਰੋਲ ਕੀਤੀ ਕਿਤੇ। ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਖਾਲਿਸਤਾਨ ਦੀ ਪੂਰਬੀ ਸਰਹੱਦ ਘੱਟੋ ਘੱਟ ਅਲੀਗੜ੍ਹ ਜਾਂ ਆਗਰਾ ਤੱਕ ਹੋਣੀ ਚਾਹੀਦੀ ਹੈ, ਹਿੰਦੂਤਵ ਨੂੰ ਪੂਰਬ ਵੱਲ ਧੱਕੋ। ਆਮੀਨ ਆਮੀਨ। ਗੁਰਵਿੰਦਰ ਮਾਨ ਜੀ, ਖਾਲਸਾ ਦੇਸ਼ ਪੰਜਾਬ ਜੀ। TJ ਵੀ ਜਿਹੜੇ ਹੈਗੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਔਰ ਕਹਿੰਦੇ RS ਵੀ ਲੌਬਿੰਗ ਕਰ ਰਹੀ ਹੈ
USA ਵਿੱਚ। ਹਾਂ, ਅਸੀਂ ਜ਼ਿਕਰ ਕੀਤਾ ਹੈ ਇੱਕ ਸੈਗਮੈਂਟ ਦੇ ਵਿੱਚ। ਮਸਤਾਨ ਸਿੰਘ ਦਲਾਈ ਜੀ ਜਿਹੜੇ ਨੇ ਸਾਰੇ ਮਸਲਿਆਂ ਦਾ ਹੱਲ ਆਜ਼ਾਦ ਖਾਲਿਸਤਾਨ। ਬਿਲਾਲ ਜੀ ਕਹਿੰਦੇ ਨੇ ਕਿ हाँ डॉक्टर साहब आपकी बात राइट है कि नेक्स्ट टाइम ऐसा नहीं होगा। और फिर ਜਿਹੜਾ ਆਪਾਂ ਨਨਕਾਣਾ ਸਾਹਿਬ ਬਾਰੇ ਆਪਾਂ ਕਿਹਾ ਜੀ ਜੀ ਹਾਂਜੀ। ਫਿਰ ਇਸੇ ਤਰ੍ਹਾਂ ਜਗਦੀਸ਼ ਜਿਹੜੇ ਨੇ ਉਹ ਵੀ ਔਰ ਘੁਸ ਕੇ ਕਹਿੰਦੇ ਨੇ ਕਿ ਜੀਓ ਭਾਊ ਸਾਹਿਬ ਗ੍ਰੇਟ ਪੋਇਮ ਹੈ ਔਰ ਔਸਮ ਪੋਇਟਰੀ ਢਿੱਲੋਂ ਸਾਹਿਬ ਜੀ ਹੋਰਾਂ ਦੀ ਵੀ। ਔਰ ਸ਼ੇਰਬਾਜ ਸਿੰਘ ਢਿੱਲੋਂ ਜੀ ਕਹਿੰਦੇ ਬੱਲੇ ਬੱਲੇ ਭਾਊ ਕਲਮ ਵਾਹੀ ਸ਼ੇਰ ਨੇ। ਔਰ ਗੁਰਮੀਤ ਸਿੰਘ ਬਾਜਵਾ ਜੀ ਵੀ और ऊपर जी भी और आल अबाउट ट्रूथिज्म जी भी सिखिज्म जी भी और ये भी फतेह बुलाते ने। और फिर नुप्पा जी भी सत श्री अकाल कहते ने। और सिंह गरचा जी भी डॉक्टर परमजीत समरा जी भी और सब का बहुत बहुत शुक्रिया। जसकीर सिंह जी सब का बहुत बहुत शुक्रिया। सो इस तरह अपने व्यूज़ को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tvtv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।